ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਪਰ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਕੱਲ ਸਾਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 13 अगस्त 2020 28 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਆਪਣੇ ਸਾਰੇ ਜੋ ਪਾਕਿਸਤਾਨੀ ਵੀਰ ਭੈਣਾਂ ਨੇ ਉਹਨਾਂ ਨੂੰ ਪਾਕਿਸਤਾਨ ਡੇ ਦੀ ਮੁਬਾਰਕਬਾਦ ਦਿੰਦੇ ਹਾਂ। ਭਾਵੇਂ ਕਿ ਅੱਜ ਹੈਪੀ ਜਿਸ ਤਰ੍ਹਾਂ ਕਿ ਅੱਜ ਪਾਕਿਸਤਾਨ ਜੋ ਡੇ ਹੈ ਉਹ ਉਸ ਦੀ ਈਵ ਹੈ ਸੋ ਪਰ ਜੋ ਪਾਕਿਸਤਾਨ ਦੇ ਵਿੱਚ ਇਸ ਟਾਈਮ ਆਪਾਂ ਜਿੱਦਾਂ ਗੱਲ ਕਰ ਰਹੇ ਹਾਂ ਸੋ ਉੱਥੇ ਪਾਕਿਸਤਾਨ ਦੇ ਵਿੱਚ 14 ਅਗਸਤ ਦਾ ਜੋ ਮੁਬਾਰਕ ਦਿਨ ਹੈ ਉਹ ਚੜ ਚੁੱਕਿਆ ਹੈ। ਸੋ ਅਸੀਂ ਸਾਰੀ ਪਾਕਿਸਤਾਨ ਦੀ ਜੋ ਆਵਾਮ ਹੈ ਵੀਰ ਭੈਣਾਂ ਨੇ ਉਹਨਾਂ ਨੂੰ ਅਸੀਂ ਹੈਪੀ ਪਾਕਿਸਤਾਨੀ ਡੇ ਕਹਿੰਦੇ ਹਾਂ। ਸੋ ਜਿਸ ਤਰ੍ਹਾਂ ਕਿ ਅਸੀਂ ਇਹ ਵੀ ਦੁਆ ਕਰਦੇ ਹਾਂ ਕਿ ਜੋ ਪਾਕਿਸਤਾਨ ਹੈ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਹੈ ਉਹ ਤਰੱਕੀ ਕਰੇ, ਜੋ ਉਸ ਦੀ ਜੋ ਆਵਾਮ ਹੈ ਉਹ ਖੁਸ਼ਹਾਲ ਰਹੇ। ਸੋ ਇਸੇ ਹੀ ਸਬਜੈਕਟ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਜਿਸ ਤਰ੍ਹਾਂ ਕਿ ਸਬ ਕੰਟੀਨੈਂਟ ਦੇ ਜੋ ਮੁਸਲਮਾਨਾਂ ਨੇ ਕਾਇਦੇ ਆਜ਼ਮ ਦੀ ਜੋ ਅਗਵਾਈ ਵਿੱਚ ਪਾਕਿਸਤਾਨ ਹਾਸਲ ਕੀਤਾ ਪਰ ਸਿੱਖ ਕੌਮ ਕਿਉਂ ਆਪਣਾ ਜੋ ਦੇਸ਼ ਬਣਾਉਣ ਵਿੱਚ ਫੇਲ ਰਹੀ ਔਰ ਫਿਰ ਉਹ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਆ ਫਸੀ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਵੀ ਤੁਹਾਡੀ ਮੁਬਾਰਕ ਵਾਲੀ ਆਵਾਜ਼ ਦੇ ਵਿੱਚ ਮੁਬਾਰਕ ਵਾਲੀ ਆਵਾਜ਼ ਰਲਾ ਦਿੰਨੇ ਔਰ ਬੇਸ਼ੱਕ ਅੱਜ ਜਿਵੇਂ ਤੁਸੀਂ ਕਿਹਾ 13 ਅਗਸਤ ਦਾ ਦਿਨ ਹੈ, ਕੱਲ 14 ਅਗਸਤ ਹੈ ਪਰ ਆਲਰੇਡੀ ਜਿਵੇਂ 1 ਜਨਵਰੀ ਦੀ ਸੈਲੀਬ੍ਰੇਸ਼ਨ ਮੈਨੇ ਨਹੀਂ ਰੱਖਦੀ 31 ਦਸੰਬਰ ਦੀ ਹੁੰਦੀ ਹੈ ਨਿਊ ਈਅਰ ਈਵ ਦੀ। ਜਦੋਂ ਅਸੀਂ ਗੱਲ ਕਰ ਰਹੇ ਹਾਂ ਵੈਸੇ ਵੀ ਪਾਕਿਸਤਾਨ 'ਚ 14 ਅਗਸਤ ਦਾ ਦਿਨ ਹੈ। ਹਾਲਾਂਕਿ ਕੱਲ ਦਾ ਦਿਨ ਚਾਰੇ ਪਾਸੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਬਹੁਤ ਸਾਰੇ ਫੰਕਸ਼ਨ ਰੱਖੇ ਹੋਏ ਨੇ। ਨਿਊਯਾਰਕ ਦੇ ਵਿੱਚ ਹੀ ਘੱਟੋ ਘੱਟ 4 ਥਾਵਾਂ ਤੇ ਉਹ ਫੰਕਸ਼ਨ ਨੇ ਜਿਨ੍ਹਾਂ 'ਚੋਂ ਮੈਨੂੰ ਇਨਵੀਟੇਸ਼ਨ ਵੀ ਮਿਲਿਆ ਔਰ ਅਸੀਂ ਕੱਲ ਸ਼ਾਮ ਦੇ ਇੱਕ ਫੰਕਸ਼ਨ ਦੇ ਵਿੱਚ ਜਿਹੜਾ ਕਿ 12 ਵਾਟਰ ਗ੍ਰੀਨ ਡਰਾਈਵ ਮੈਲਾਵਿਲੇ ਨਿਊਯਾਰਕ 'ਚ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਕੌਂਸਲ ਜਨਰਲ ਆਇਸ਼ਾ ਅਲੀ ਔਰ ਲੋਕਲ ਸੈਨੇਟਰ ਅਸੈਂਬਲੀਮੈਨ ਆਣਗੇ ਔਰ ਇਹ ਜਿਵੇਂ ਉਹਨਾਂ ਦੇ ਹੋਸਟ ਨੇ ਉਹਨਾਂ ਨੇ ਦੱਸਿਆ ਕਿ ਕਾਫੀ ਇੰਪ੍ਰੈਸਿਵ ਗੈਦਰਿੰਗ ਹੋਏਗੀ ਔਰ ਮੈਂ ਕਿਉਂਕਿ ਜਿੱਥੋਂ ਵੀ ਇਨਵੀਟੇਸ਼ਨ ਸੀ ਮੈਨੂੰ ਲੱਗਿਆ ਕਿ ਵੀ ਸਾਡੇ ਲਈ ਵੀ ਇੱਕ ਖੁਸ਼ੀ ਦੀ ਗੱਲ ਹੈ। ਅਸੀਂ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਖੁਸ਼ੀ 'ਚ ਸ਼ਰੀਕ ਹੁੰਦੇ ਹਾਂ ਹਮੇਸ਼ਾ ਹੀ। ਸੋ ਇਸ ਵਾਰ ਕਿਉਂਕਿ ਵਰਕਿੰਗ ਡੇ ਹੈ ਬੇਸ਼ੱਕ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਤੋਂ ਬਾਅਦ ਜਿਹੜਾ ਅਸੀਂ ਉੱਥੇ ਉਹਨਾਂ ਪਾਰਟਿਸਿਪੇਟ ਕਰੀਏ। ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਜਿਹੜੀ ਉਹਨਾਂ ਦਾ ਦੀ ਇਸ ਦੇ ਉੱਤੇ ਹੈ ਪੋਸਟ। ਕਿਉਂਕਿ ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਵੀ ਦੱਸਦੇ ਹਾਂ ਕਿ 15 ਅਗਸਤ ਜਿਹੜਾ ਕਿ ਹਿੰਦੂ ਤਵੀਆਂ ਨੇ ਉਹਨਾਂ ਦਾ ਜਿਹੜਾ ਵੱਡਾ ਬਿੱਲਾ ਰੰਗਾ ਦੀ ਜੋੜੀ ਦਾ ਸਰਦਾਰ ਹੈ ਮੋਦੀ ਉਹਨੇ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਝੰਡਾ ਲਹਿਰਾਣਾ 15 ਅਗਸਤ ਦਾ ਔਰ ਅਸੀਂ ਵੀ ਉਸ ਨੂੰ ਥਾਂ ਥਾਈਂ ਚੈਲੰਜ ਕਰ ਰਹੇ ਹਾਂ। ਬਹੁਤ ਸਾਰੀਆਂ ਥਾਵਾਂ ਤੇ ਪ੍ਰੋਟੈਸਟ ਨੇ ਔਰ ਕੱਲ ਸਵੇਰੇ 10 ਵਜੇ ਦੇ ਕਰੀਬ
ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ ਦੇ ਡਿਫਰੈਂਟ ਚੈਪਟਰਸ ਵੱਲੋਂ ਇੱਥੇ 5 ਸਟਾਰ ਬੈਂਕੁਏਟ ਹਾਲ ਦੇ ਵਿੱਚ ਅਸੀਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਜੀ। ਲਾਈਵ ਹੋਏਗਾ ਉਹਦਾ ਪ੍ਰਸਾਰਣ ਟੀਵੀ 84 ਤੋਂ ਵੀ ਸਵੇਰ ਦੇ 10 ਵਜੇ ਦੇ ਅਰਾਊਂਡ। ਸੋ ਇਹ ਬਿਗਨਿੰਗ ਹੋਏਗੀ ਇਸ ਚੈਲੰਜ ਦੀ। ਔਰ ਪਰਸੋਂ ਯਾਨੀ ਕਿ ਸੈਟਰਡੇ ਫਿਰ ਜਿਵੇਂ 6 ਫॉर ਜਸਟਿਸ ਨੇ ਵੀ ਕਾਲ ਦਿੱਤੀ ਹੋਈ ਹੈ, ਉਹਨਾਂ ਨੇ 2020 ਰੈਫਰੈਂਡਮ ਦੀ ਰਜਿਸਟ੍ਰੇਸ਼ਨ ਕੌਂਸੂਲੇਟਸ ਦੇ ਬਾਹਰ ਕਰਨ ਦਾ ਹੈ ਉਹਨਾਂ ਦਾ ਇਹ ਪ੍ਰੋਗਰਾਮ। ਲੇਕਿਨ ਇਸ ਦੇ ਨਾਲ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਥਾਂ ਥਾਈਂ ਇਸ ਮੁੱਦੇ ਦੇ ਉੱਤੇ ਜ਼ੋਰਦਾਰ ਜਿਹੜੇ ਨੇ ਪ੍ਰੋਟੈਸਟ ਵੀ ਹੋ ਰਹੇ ਨੇ। ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜਿੱਥੇ ਜਿੱਥੇ ਵੀ ਜਿਹਨੇ ਵੀ ਜੋ ਪ੍ਰੋਗਰਾਮ ਉਲੀਕਿਆ, ਕਿਉਂਕਿ ਅਲਟੀਮੇਟਲੀ ਸਾਡਾ ਮਕਸਦ ਭਾਰਤੀ ਜ਼ੁਲਮ ਨੂੰ, ਭਾਰਤੀ ਟਿਰਨੀ ਨੂੰ ਚੈਲੰਜ ਕਰਨਾ ਔਰ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਕਰੀਏ ਵੱਧ ਤੋਂ ਵੱਧ। ਔਰ ਵਾਸ਼ਿੰਗਟਨ DC ਤੋਂ ਸਾਡੇ ਪਿਆਰੇ ਵੀਰ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਉਹਨਾਂ ਦੇ ਨਾਲ ਰਾਬਤੇ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੇ ਇੱਕ ਜ਼ੋਰਦਾਰ ਪ੍ਰੋਟੈਸਟ ਵਾਸ਼ਿੰਗਟਨ ਐਮਬੈਸੀ, ਇਹ ਗੱਲ ਦਾ ਧਿਆਨ ਰਿਹਾ ਕਿ ਬਾਕੀ ਸ਼ਹਿਰਾਂ 'ਚ ਕੌਂਸੂਲੇਟ ਨੇ, ਉੱਥੇ ਐਮਬੈਸੀ ਹੈ ਔਰ ਐਮਬੈਸੀ ਦੇ ਬਾਹਰ ਪ੍ਰੋਟੈਸਟ ਦਾ ਜਿਹੜਾ ਉਹ ਕਾਫੀ ਅਹਿਮੀਅਤ ਹੈ। ਔਰ ਉਹਨਾਂ ਨੇ, ਔਰ ਇਹ ਭਾਰਤ ਦੀ ਜਿਹੜੀ ਐਮਬੈਸੀ ਹੈ ਉਹ 2107 ਮੈਸਾਚੂਸਟਸ ਐਵਨਿਊ ਨਾਰਥ ਵੈਸਟ ਵਾਸ਼ਿੰਗਟਨ DC 'ਚ ਹੈ। ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਕਾਲਾ ਦਿਨ ਐਲਾਨਿਆ ਹੋਇਆ ਔਰ 12 ਵਜੇ ਤੋਂ 3 ਵਜੇ ਤੱਕ ਇੱਕ ਜ਼ੋਰਦਾਰ ਪ੍ਰੋਟੈਸਟ ਵਾਸ਼ਿੰਗਟਨ DC 'ਚ ਹੋਏਗਾ ਇੰਡੀਅਨ ਐਮਬੈਸੀ ਦੇ ਬਾਹਰ। ਔਰ ਇਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ, 6 ਫॉर ਜਸਟਿਸ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਮੈਟਰੋਪੋਲੀਟਨ ਦੇ ਗੁਰਦੁਆਰਾ ਸਾਹਿਬ ਤੇ ਵਾਇਸਸ ਫਾਰ ਫਰੀडम ਇਹ ਸਪਾਂਸਰ ਨੇ ਇਸ ਦੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿਉਂਕਿ ਦੇਖੋ ਜਦੋਂ ਤੱਕ ਇੱਕ ਸਿੱਖ ਵੀ ਦੁਨੀਆ ਦੇ ਕਿਸੇ ਕੋਨੇ 'ਚ ਖਲੋ ਕੇ ਇਹਨਾਂ ਦੇ ਮਿਸ਼ਨਾਂ ਦੇ ਬਾਹਰ, ਐਮਬੈਸੀਆਂ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਕਹਿ ਕੇ ਕਹਿੰਦਾ ਹੈ ਕਿ ਅਸੀਂ ਤੁਹਾਡੇ ਸਿਸਟਮ ਨੂੰ ਨਕਾਰਦੇ ਹਾਂ, ਖਾਲਿਸਤਾਨ ਦੀ ਲਹਿਰ ਜਿਉਂਦੀ ਹੈ। ਔਰ ਇਹਦੇ 'ਚ ਕੋਈ ਵੱਡੀਆਂ ਭੀੜਾਂ ਦੀ ਨਹੀਂ ਹੁੰਦੀ। 2 ਦਿਨ ਪਹਿਲਾਂ ਹੀ ਮੇਰਾ ਇੰਟਰਵਿਊ ਜਿਵੇਂ ਸਿੰਘ ਸਟੇਸ਼ਨ ਆਸਟ੍ਰੇਲੀਆ ਤੋਂ ਵੀਰ ਗੁਰਵਿੰਦਰ ਸਿੰਘ ਨੇ ਐਂਕਰ, ਉਹਨਾਂ ਦੇ ਨਾਲ ਹੋਇਆ ਔਰ ਉਹਨਾਂ ਨੇ ਇਹ ਸਵਾਲ ਵੀ ਪੁੱਛਿਆ ਸੀ ਕਿ ਬਈ ਕਿਉਂ ਸਾਡਾ ਇੱਕ ਵੱਡਾ ਤਬਕਾ ਉਹ ਦਿਲਚਸਪੀ ਨਹੀਂ ਰੱਖਦਾ ਜਾਂ ਦੂਸਰਾ। ਮੈਂ ਉਹਨਾਂ ਨੂੰ ਕਿਹਾ ਵੀ ਇਵੇਂ ਨਹੀਂ ਹੁੰਦਾ। ਕਿਸੇ ਵੀ ਇਨਸਾਨੀ ਤਹਿਰੀਕ ਦਾ ਇਤਿਹਾਸ ਚੁੱਕ ਕੇ ਦੇਖ ਲਓ, ਜੇ 2% ਲੋਕ ਕਿਸੇ ਕੌਮ ਦੇ ਐਕਟਿਵਲੀ ਇਨਵੋਲਵ ਹੁੰਦੇ ਨੇ ਤੇ ਉਹ ਗੱਲ ਅੱਗੇ ਵੀ ਪਹੁੰਚਦੀ ਹੈ ਔਰ ਆਪਣਾ ਮਕਸਦ ਵੀ ਹਾਸਲ ਹੁੰਦਾ ਹੈ। ਬਾਕੀ ਸਾਇਲੈਂਟ ਮੈਜੋਰਿਟੀ ਹੁੰਦੀ ਹੈ। ਉਹ ਸਾਇਲੈਂਟ ਮੈਜੋਰਿਟੀ ਜੇ ਹਕੂਮਤਾਂ ਦਾ ਜ਼ੋਰ ਪਏ ਤੇ ਉਹਨਾਂ ਦੇ ਹੱਥ ਵੀ ਭੁਗਤ ਜਾਂਦੇ ਨੇ, ਪਰ ਉਹ ਪਿਆਰ ਕਰਦੇ ਹੁੰਦੇ ਨੇ ਆਪਣੇ ਕਾਜ਼ ਨੂੰ ਵੀ, ਲੋਕਾਂ ਨੂੰ ਵੀ। ਬੇਸ਼ੱਕ ਉਹਨਾਂ ਦੀਆਂ ਮਜਬੂਰੀਆਂ, ਡਰ, ਕਈ ਵਾਰ ਇਗਨੋਰੈਂਸ ਇਹ ਕਾਰਨ ਹੁੰਦਾ ਹੈ ਕਿ ਉਹ ਲਿਖਣ। ਅਸੀਂ ਜੇ ਖਾਲਿਸਤਾਨ ਦੀ ਲਹਿਰ ਦੇ ਹਵਾਲੇ ਨਾਲ ਦੇਖੀਏ ਤਾਂ ਪਿਛਲੀਆਂ 4 ਦਹਾਈਆਂ 'ਚ ਇੱਕ ਛੋਟੀ ਜਿਹੀ ਕੌਮ 'ਚੋਂ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਆਣਾ ਔਰ ਇਸ ਵੇਲੇ ਖਾਲਿਸਤਾਨ ਦੀ ਲਹਿਰ ਖਾਸ ਤੌਰ ਤੇ ਡਾਇਸਪੋਰਾ 'ਚ ਜਿਹੜਾ ਉਸ ਦਾ ਇੰਪੈਕਟ ਹੈ। ਹਾਲਾਂਕਿ ਪੰਜਾਬ 'ਚ ਵੀ ਇਸ ਨੂੰ ਦਲ ਖਾਲਸਾ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਾਲਾ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ, ਥਾਂ ਥਾਂ ਪ੍ਰੋਟੈਸਟ ਵੀ ਹੋਣਗੇ। ਲੇਕਿਨ ਬਾਹਰ ਦਾ ਸਿੱਖ ਇਸ ਵੇਲੇ ਭਾਰਤੀ ਹਕੂਮਤ ਦੇ ਲਈ ਜਿਹੜਾ ਹੈ ਉਹ ਸਭ ਤੋਂ ਵੱਡਾ ਚੈਲੰਜ ਹੈ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਥੇ ਉਹਨਾਂ ਨੇ ਰੈਂਟਾ ਸਿੱਖ ਵੀ ਰੱਖੇ ਹੋਏ ਨੇ, ਕਿਵੇਂ ਉਹਨਾਂ ਦੇ ਜਿਹੜੇ ਏਜੰਟ ਪ੍ਰੋਵੋਕੇਟਰ ਨੇ ਸਿਚੁਏਸ਼ਨਸ ਨੂੰ ਹੱਥ ਚੋਂ ਪਾਸੇ ਕਰਨ ਦੇ ਲਈ ਜਾਂ ਹੋਰ ਪਾਸੇ ਮੋੜਨ ਦੇ ਲਈ ਵੀ ਜਿਹੜਾ ਆਪਣੀਆਂ ਕੋਸ਼ਿਸ਼ਾਂ ਕਰਦੇ ਨੇ। ਸੋ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਵੀ ਇਸ ਗੱਲ ਦਾ ਹਮੇਸ਼ਾ ਧਿਆਨ ਰਹੇ ਕਿ ਅਸੀਂ ਇਹਨਾਂ ਮੁਲਕਾਂ ਦੇ ਕਾਨੂੰਨਾਂ ਦੀ ਜ਼ਦ 'ਚ ਰਹਿੰਦੇ ਹਾਂ। ਇੰਟਰਨੈਸ਼ਨਲ ਲਾਅ ਦੇ ਥੱਲੇ, UN ਚਾਰਟਰ ਦੇ ਥੱਲੇ ਸਾਡੀ ਖਾਲਿਸਤਾਨ ਦੀ ਮੰਗ ਹੱਕ ਬਨਾਜ਼ਬ ਹੈ। ਸੋ ਜਿਹੜਾ ਵੀ ਤੁਹਾਨੂੰ ਵਾਇਲੈਂਸ ਵੱਲ ਤੋਰਦਾ ਹੈ ਜਾਂ ਕਿਤੇ ਵੀ ਬੇਵਜ੍ਹਾ ਕੋਈ ਜਿਹੜਾ ਹੈ ਉਹ ਗੜਬੜ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਪਛਾਣੋ ਔਰ ਉਹਨੂੰ ਇਹ ਸਮਝੋ ਕਿ ਬਈ ਇਹ ਇੰਡੀਅਨ ਏਜੰਟਸ ਦਾ ਕੰਮ ਹੈ ਔਰ ਉਹਨਾਂ ਨੂੰ ਜਿਹੜਾ ਹੈ ਉਸ ਸਾਰੇ ਸਿਸਟਮ ਚੋਂ ਬਾਹਰ ਕੱਢੋ। ਸੋ ਇਹ ਸਾਡਾ ਜ਼ਰੂਰੀ ਇਸ ਦੇ ਉੱਤੇ ਮੈਸੇਜ ਹੈ ਔਰ ਉਹਦੇ 'ਚ ਵੱਧ ਤੋਂ ਵੱਧ ਪਾਰਟਿਸਿਪੇਸ਼ਨ ਥਾਂ ਥਾਈਂ ਜਿਹੜੀ ਹੈ ਸਾਡਾ ਕਰਨਾ ਫਰਜ਼ ਹੈ, ਇਖਲਾਕੀ ਫਰਜ਼ ਵੀ ਹੈ। ਔਰ ਜ਼ਾਹਰ ਹੈ ਕਿ ਇਸ ਸੋ ਕਾਲਡ ਆਜ਼ਾਦੀ, ਜਿਸ ਨੂੰ ਇਹ ਆਜ਼ਾਦੀ ਦਿਵਸ ਕਹਿੰਦੇ ਨੇ,
ਉਹਨੇ ਪਿਛਲੇ 73 ਸਾਲਾਂ 'ਚ ਸਿੱਖ ਕੌਮ ਦੇ ਨਾਲ ਕੀ ਕੀਤਾ ਹੈ, ਕਸ਼ਮੀਰੀਆਂ ਦੇ ਨਾਲ ਕੀ ਕੀਤਾ ਹੈ, ਕੀ ਹੋ ਰਿਹਾ ਹੈ। ਅਸੀਂ ਇਹ ਸਾਰਾ ਅਗਸਤ ਦਾ ਮਹੀਨਾ ਇੱਕ ਸੈਗਮੈਂਟ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੀ ਨਜ਼ਰ ਕਰਦੇ ਔਰ ਅਸੀਂ ਅੱਜ ਵੀ ਤੀਸਰੇ ਸੈਗਮੈਂਟ ਦੇ ਵਿੱਚ ਵੇਰਵੇ ਨਾਲ ਗੱਲ ਕਰਾਂਗੇ ਕਿ ਉੱਥੇ ਕਿਵੇਂ ਜ਼ਮੀਨੀ ਹਕੀਕਤਾਂ ਨੂੰ ਬਦਲਣ ਦੀ ਕੋਸ਼ਿਸ਼ ਹੈ ਇਹਨਾਂ ਦੀ ਡਰਟੀ ਵਾਰਫੇਅਰ ਦੇ ਰਾਹੀਂ। ਔਰ ਅਸੀਂ ਕਿਉਂਕਿ ਸਾਡਾ ਸੰਘਰਸ਼ ਵੀ ਜਿਵੇਂ ਅੱਜ ਹੀ ਜਿਹੜੇ ਇੱਥੇ ਪਾਕਿਸਤਾਨ ਡੇ ਦੇ ਆਰਗੇਨਾਈਜ਼ਰ ਨੇ ਉਹ ਗੱਲ ਕਰ ਰਹੇ ਸੀ ਕਿ ਸਾਡੀ ਤਹਿਜ਼ੀਬ ਕਿਵੇਂ ਹੈ, ਕਿਵੇਂ ਅਸੀਂ ਸਾਂਝਾ ਨੇ, ਕਿਵੇਂ ਬਹੁਤਿਆਂ ਦਾ ਸਾਡਾ DNA ਵੀ ਇੱਕ ਹੈ। ਮੈਂ ਕਿਹਾ ਅੱਜ ਸਾਡਾ ਦੁਸ਼ਮਣ ਵੀ ਇੱਕ ਹੈ। ਬੜਾ ਹੱਸੇ। ਮੈਂ ਕਿਹਾ ਕਿ ਜੀ ਇਹ ਸਾਨੂੰ ਸਮਝਣਾ ਹੋਏਗਾ ਕਿ ਭਾਈ ਠੀਕ ਹੈ 47 ਦਾ ਦੌਰ ਬਹੁਤ ਸਾਰਾ ਐਸਾ ਕੁਛ ਹੈ ਜਿਹਨੂੰ ਅਜੇ ਵੀ ਉਸ ਕੰਪਲੈਕਸਿਟੀ ਨੂੰ ਸਮਝਣ ਦੀ ਕੋਸ਼ਿਸ਼ ਹੈ। ਅਸੀਂ ਡਿਸਕਸ ਵੀ ਕਰਾਂਗੇ ਕਿ ਕਿਵੇਂ ਕਾਇਦੇ ਆਜ਼ਮ ਦੀ ਰਹਿਨੁਮਾਈ ਥੱਲੇ, ਉਹਨਾਂ ਦੀ ਇੱਕ ਚੰਗੀ ਲੀਡਰਸ਼ਿਪ ਦੇ ਥੱਲੇ ਸਬ ਕੰਟੀਨੈਂਟ ਦੇ ਬਰੇ ਸਗੀਰ ਦੇ ਮੁਸਲਮਾਨ ਆਪਣਾ ਨੇਸ਼ਨ ਬਣਾਉਣ 'ਚ ਕਾਮਯਾਬ ਰਹੇ। ਲੇਕਿਨ ਬਹੁਤ ਸਾਰੇ ਫੈਕਟਰ ਜਿਹੜੇ ਸਾਡੇ ਹੱਕ ਦੇ ਵਿੱਚ ਸਨ ਸਿੱਖਾਂ ਦੇ, ਉਸ ਦੇ ਹੁੰਦਿਆਂ ਹੋਇਆਂ ਵੀ ਅਸੀਂ ਕਿਵੇਂ, ਜਿਹਨੂੰ ਈਵਨ ਪਟੇਲ ਨੇ ਹੀ ਕਿਹਾ ਸੀ ਜਦੋਂ ਸਿੱਖਾਂ ਨੇ ਉਹਨਾਂ ਨੂੰ ਯਾਦ ਕਰਵਾਏ ਉਹਨਾਂ ਦੇ ਵਾਅਦੇ, ਇਕਰਾਰ ਔਰ ਆਟੋਨੋਮਸ ਸਟੇਟ ਦਾ ਜਿਹੜਾ ਉਹਨਾਂ ਦਾ ਇਕਰਾਰ ਸੀ, ਤੇ ਪਟੇਲ ਨੇ ਕਿਹਾ ਸੀ ਕਿ ਸਿੱਖਸ ਹੈਵ ਮਿਸਡ ਦਾ ਬਸ, ਤੇ ਉਹਨਾਂ ਨੇ ਬੱਸ ਖੁੰਝਾ ਲਈ ਹੈ। ਔਰ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਬੜੀ ਜਿਹੜਾ ਉਹ ਧੱਕਿਆਂ ਨੂੰ ਸੀ ਅੰਦਾਜ਼ ਦੇ ਵਿੱਚ, ਜਿਵੇਂ ਇਹਨਾਂ ਦਾ ਸੀ ਸਾਰੇ ਕਾਂਗਰਸੀ ਲੀਡਰਾਂ ਦਾ ਉਸ ਵੇਲੇ, ਕਿ ਇੱਕ ਪਾਸੇ ਹਮਦਰਦੀ ਜਤਾਉਣ ਦੀ ਨਾਂ ਦੀ ਇੱਕ ਪਬਲਿਕ ਡਰਾਮੇਬਾਜ਼ੀ ਵੀ ਕਰਦੇ ਸੀ, ਨੌਟੰਕੀ ਵੀ। ਪਰ ਜਦੋਂ ਉਹਨੂੰ ਸਟ੍ਰੇਟ ਫਾਰਵਰਡ ਕਿਹਾ ਗਿਆ ਕਿ ਜੀ ਅਸੀਂ ਤਾਂ ਆਪਣੀ ਆਪਸ਼ਨ ਛੱਡੀ ਆਜ਼ਾਦ ਦੇਸ਼ ਦੀ ਤੁਹਾਡੇ ਵਾਅਦਿਆਂ ਤੇ ਉਸ ਨੇ, ਨਹਿਰੂ ਨੇ ਕਿਹਾ ਕਿ ਮਾਸਟਰ ਜੀ तब बात और थी, अब बात और है, ਸਰਕਮਸਟੈਂਸਸ ਹੈਵ ਨਾउ ਚੇਂਜਡ, ਕਿ ਹੁਣ ਹਾਲਾਤ ਬਦਲ ਗਏ ਨੇ। ਪਰ ਇਸ ਬਾਰੇ ਵੀ ਅਸੀਂ ਇਹਨੂੰ ਥੋੜਾ ਜਿਹਾ ਡੀਪਲੀ ਡਿਵੈਲਪ ਔਨ ਕਰਾਂਗੇ। ਔਰ ਅੱਜ ਇੱਕ ਖਾਸ ਦਿਨ ਵੀ ਹੈ 13 ਅਗਸਤ ਦਾ, ਜਦੋਂ ਕਿ ਅਸੀਂ ਇਹ ਦੇਖ ਰਹੇ ਹਾਂ ਕਿ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹ ਟੈਸਟੀਮਨੀ ਵੀ ਨੇ 47 ਤੋਂ ਪਹਿਲਾਂ ਦੇ ਦੌਰ ਦੀ, 47 ਦੇ ਵਿੱਚ ਕੀ ਹੋਇਆ, ਉਸ ਤੋਂ ਬਾਅਦ ਦੇ ਦੌਰ ਦੀ। ਔਰ ਸ਼ਾਇਦ ਉਹ ਇੱਕੋ ਇੱਕ ਸਿੱਖ ਇੰਟੈਲੈਕਚੁਅਲ ਸਨ ਜਿਹੜੇ ਜ਼ਾਹਰ ਹੈ ਕਾਇਦੇ ਆਜ਼ਮ ਤੋਂ ਵੀ ਪ੍ਰਭਾਵਿਤ ਸਨ, ਉਹਨਾਂ ਨੂੰ ਮਿਲਦੇ ਵੀ ਰਹੇ। ਔਰ ਅਲਾਮਾ ਇਕਬਾਲ ਜਿਹੜੇ ਵੱਡੇ ਫਿਲਾਸਫਰ ਨੇ ਸਾਡੇ ਉਸ ਖਿੱਤੇ ਦੇ, ਔਰ ਸਰਦਾਰ ਕਪੂਰ ਸਿੰਘ ਦਾ ਸਬਜੈਕਟ ਵੀ ਫਿਲਾਸਫੀ ਸੀ, ਇੰਗਲੈਂਡ 'ਚ ਵੀ ਉਹ ਪੜ੍ਹੇ, ਆਕਸਫੋਰਡ, ਬਾਅਦ ਦੇ ਵਿੱਚ ICS ਅਫਸਰ ਰਹੇ 17 ਸਾਲ ਲਗਭਗ। ਔਰ ਜਦੋਂ 10 ਅਕਤੂਬਰ 1947 ਨੂੰ ਨਹਿਰੂ ਦੀ ਸਰਕਾਰ ਨੇ ਇੱਕ ਸਰਕੂਲਰ ਜਿਹਦੇ 'ਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਹੋਇਆ ਸੀ, ਉਹ ਕੱਢਿਆ, ਉਹਨਾਂ ਨੇ ਪ੍ਰੋਟੈਸਟ ਕੀਤਾ ਔਰ ਇਵੈਂਚੁਅਲੀ ਉਹਨਾਂ ਦੇ ਉੱਤੇ ਝੂਠੇ ਚਾਰਜ ਲਾ ਕੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਔਰ ਇਹ ਉਹ ਪੀਰੀਅਡ ਸੀ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜੀਵਨ ਕਹਾਣੀ ਦੀ ਬਿਆਨ ਜਿਹੜਾ ਆਲਮੋਸਟ ਸਿੱਖ ਕੌਮ ਦੀ ਟ੍ਰੈਜਡੀ ਦੀ ਕਹਾਣੀ ਹੈ, ਉਸ 'ਚ ਉਹਨਾਂ ਨੇ ਕਿਹਾ कि मुल्क हिंदू का, राज तिकड़ी का, गुरु राखा भाई सिखड़े का। कि भाई ਹੁਣ ਇਹ ਤਿਕੜੀ ਜਿਹੜੀ ਹੈ ਪਟੇਲ ਦੀ, ਨਹਿਰੂ ਦੀ, ਔਰ ਉਸ ਵੇਲੇ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ, ਅਕਸਰ ਅਸੀਂ ਜ਼ਿਕਰ ਕਰਦੇ ਹਾਂ। ਸੋ ਅੱਜ ਤੋਂ ਠੀਕ ਜਿਹੜਾ 36 ਸਾਲ ਪਹਿਲਾਂ 13 ਅਗਸਤ 1986 ਨੂੰ ਸਰ ਕਪੂਰ ਸਿੰਘ ਇਸ ਫਾਨੀ ਦੁਨੀਆ ਤੋਂ ਵਿਦਾ ਹੋਏ ਔਰ ਲਗਭਗ 77 ਸਾਲ ਦੀ ਉਮਰ, 2 ਮਾਰਚ 1909 ਨੂੰ ਉਹਨਾਂ ਦਾ ਜਨਮ ਹੋਇਆ ਸੀ। ਸੋ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਔਰ ਮੈਂ ਸਮਝਦਾ ਕਿ 2 ਸ਼ਖਸੀਅਤਾਂ ਜਿਨ੍ਹਾਂ ਨੇ ਮੇਰੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਬਚਪਨ ਤੋਂ, ਔਰ ਜਿਨ੍ਹਾਂ ਦੇ ਵਿਚਾਰਾਂ ਦੀ ਰੌਸ਼ਨੀ 'ਚ ਮੈਂ ਜ਼ਿੰਦਗੀ ਜਿਉਣ ਦੀ ਵੀ ਕੋਸ਼ਿਸ਼ ਕੀਤੀ ਜਾਂ ਆਪਣੀ ਜ਼ਿੰਦਗੀ ਕਿਸੇ ਹੱਦ ਤੱਕ ਇਸ ਪਾਸੇ ਨੂੰ ਸਮਰਪਣ ਵੀ ਕੀਤੀ। ਉਹਦੇ 'ਚ ਇੱਕ ਆਈਡੀਆਲੋਗ ਦੇ ਤੌਰ ਤੇ ਜੇ ਮੇਰੀ ਪ੍ਰੇਰਨਾ ਸਨ, ਕਿਉਂਕਿ ਸਰ ਕਪੂਰ ਸਿੰਘ ਡਿਪਟੀ ਕਮਿਸ਼ਨਰ ਸਨ, ਉਸ ਦੌਰਾਨ ਵੀ ਸਾਡੇ ਪਿਤਾ ਜੀ ਨਾਲ ਉਹਨਾਂ ਦੇ ਚੰਗੇ ਸਬੰਧ ਸੀ। ਬਾਅਦ ਦੇ ਵਿੱਚ ਜਦੋਂ ਉਹ ਆਪਣੀ ਕਾਨੂੰਨੀ ਲੜਾਈ ਵੀ ਲੜ ਰਹੇ ਸੀ, ਜਿਹੜਾ ਪੰਜਾਬ ਹਾਈ ਕੋਰਟ ਸ਼ਿਮਲਾ 'ਚ, ਉਦੋਂ ਸ਼ਿਮਲਾ ਹਾਈ ਕੋਰਟ ਸੀ, ਬਾਅਦ ਚੰਡੀਗੜ੍ਹ ਸ਼ਹਿਰ ਬਾਅਦ 'ਚ ਬਣਿਆ, ਉਦੋਂ ਵੀ ਉਹਨਾਂ ਨਾਲ ਖਤ ਖਤਾਵਤ ਸੀ। ਔਰ ਮੈਂ ਆਪਣੇ ਫਿਰ ਐਜੂਕੇਸ਼ਨ ਦੇ ਦਿਨਾਂ 'ਚ ਜਲੰਧਰੋਂ ਸਪੈਸ਼ਲੀ
ਸਰ ਕਪੂਰ ਸਿੰਘ ਹੋਰਾਂ ਨੂੰ ਮਿਲਣ ਵੀ, ਜਿੱਥੇ ਉਹ ਜਗਰਾਵਾਂ ਦੇ ਨੇੜੇ 3 ਜਾਮਨ ਉਹਨਾਂ ਦਾ ਘਰ ਸੀ, ਆਪਣੇ ਭਰਾ ਦੇ ਘਰ ਹੀ ਰਹਿੰਦੇ ਸੀ, ਉਹਨਾਂ ਨੂੰ ਮਿਲਦਾ ਵੀ ਰਿਹਾ। ਸੋ ਜੇ ਆਈਡੀਓਲੋਜੀਕਲੀ ਜਿਨ੍ਹਾਂ ਦੀਆਂ ਲਿਖਤਾਂ ਜਾਂ ਜਿਨ੍ਹਾਂ ਬਾਰੇ ਪੜ੍ਹਦੇ ਆ ਸੁਣਦੇ ਆ, ਮੈਂ ਆਪਣੇ ਬਚਪਨ ਤੋਂ ਜਵਾਨੀ ਵੱਲ ਆਇਆ ਤੇ ਉਹ ਸਰ ਕਪੂਰ ਸਿੰਘ ਸਨ। ਔਰ ਜ਼ਾਹਰ ਹੈ ਦੂਸਰੀ ਵੱਡੀ ਸ਼ਖਸੀਅਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਦੇ ਦੀਦਾਰ ਪਹਿਲੀ ਵਾਰ 1977 ਦੇ ਵਿੱਚ ਕਰਨ ਦਾ ਮੌਕਾ ਬਣਿਆ, ਜਦੋਂ ਕਿ ਉਹਨਾਂ ਨੇ ਅਜੇ 2-3 ਮਹੀਨੇ ਪਹਿਲਾਂ ਹੀ ਟਕਸਾਲ ਦੀ ਉਹਨਾਂ ਨੂੰ ਸੇਵਾ ਸੰਭਾਲ ਮਿਲੀ ਸੀ, ਔਰ ਫਿਰ ਲਗਾਤਾਰਤਾ ਨਾਲ 80ਵਿਆਂ ਤੋਂ ਜਾਣ ਆਣ ਵੀ ਬਣਿਆ ਰਿਹਾ। ਔਰ ਮੈਂ ਸਮਝਦਾ ਵੀ ਸਰ ਕਪੂਰ ਸਿੰਘ ਦਾ ਜਿਹੜਾ ਥਾਟ ਸੀ, ਜਿਹਦੇ 'ਚ ਉਹਨਾਂ ਨੇ 47 ਦੇ ਦੌਰ 'ਚ ਬਾਰ-ਬਾਰ ਅਕਾਲੀ ਲੀਡਰਾਂ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੱਤੀ, ਮੈਸੇਜ ਵੀ ਅੰਗਰੇਜ਼ਾਂ ਦੇ ਡਿਲੀਵਰ ਕੀਤੇ, ਜਿਹੜੇ ਉਸ ਵੇਲੇ ਦਾ ਮੈਨ ਹੂ ਮੈਟਰਡ, ਕਿ ਕੀ ਕੀਤਾ ਜਾ ਸਕਦਾ ਹੈ। ਲੇਕਿਨ ਅਕਾਲੀ ਲੀਡਰਸ਼ਿਪ ਬਿਲਕੁਲ ਉਸ ਵੇਲੇ ਦੀ, ਔਰ ਉਹਦੇ 'ਚ ਵੀ ਜੇ ਕਹਿਣਾ ਹੋਏ ਕਿ ਜਿਨ੍ਹਾਂ ਤਿੰਨਾਂ ਨੇ, ਬੇਸ਼ੱਕ ਬਹੁਤ ਵਾਰ ਮਾਸਟਰ ਤਾਰਾ ਸਿੰਘ ਜਾਂ ਕਈ ਵਾਰ ਬਲਦੇਵ ਸਿੰਘ, ਇਹਨਾਂ ਨੂੰ, ਪਰ ਇਹ ਤਿੰਨੋਂ ਹੀ ਕਿਉਂਕਿ ਗਿਆਨੀ ਕਰਤਾਰ ਸਿੰਘ 1947 ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸਨ, ਬਲਦੇਵ ਸਿੰਘ ਉਹ ਨੁਮਾਇੰਦਾ ਹੈ ਜਿਹੜਾ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਸਿੱਖਾਂ ਦਾ ਨੁਮਾਇੰਦਾ ਬਣ ਕੇ ਜਾਂਦਾ ਹੈ ਇੰਗਲੈਂਡ 'ਚ, ਔਰ ਮਾਸਟਰ ਤਾਰਾ ਸਿੰਘ ਜਿਹੜਾ ਆਲ ਪਾਵਰਫੁਲ, ਜਿਹਨਾਂ ਦਾ ਇੰਪੈਕਟ ਸੀ ਪੂਰੀ ਅਕਾਲੀ ਦਲ ਦੀ ਪੋਲਿਟਿਕਸ ਤੇ। ਲੇਕਿਨ ਇਹ ਨਾ ਸਮੇਂ ਦੇ ਹਾਣ ਦੇ ਸਨ, ਔਰ ਇਹਨਾਂ ਨੇ ਬਿਲਕੁਲ ਜਿਸ ਨੂੰ ਮੈਂ ਨਾਇਲੀਅਤ ਸ਼ਬਦ ਵੀ ਛੋਟਾ ਰਹਿ ਜਾਂਦਾ ਹੈ, ਬੇਈਮਾਨੀ ਵੀ ਹੈ, ਕਿਤੇ ਨਾ ਕਿਤੇ ਸਮੇਂ ਦੇ ਹਾਣ ਦਾ ਨਾ ਹੋਣਾ ਵੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਇੱਕ ਗ੍ਰੇ ਏਰੀਆ ਸੀ, ਜਿਸ 'ਚ ਇੱਕ ਇੰਟੈਲੈਕਟ ਦੀ ਲੜਾਈ ਵੀ ਸੀ, ਅੰਗਰੇਜ਼ ਵੀ ਆਪਣੀ ਗੇਮ ਤੇ ਸੀ, ਕਿਉਂਕਿ ਸੈਕੰਡ ਵਰਲਡ ਵਾਰ ਨੇ ਅੰਗਰੇਜ਼ਾਂ ਨੂੰ ਇੰਨਾ ਕੁ ਕਰਜ਼ਾਈ ਕਰ ਦਿੱਤਾ ਸੀ ਕਿ ਉਹ ਕਾਲੋਨੀਜ਼ ਉਹਨਾਂ ਨੂੰ ਹੋਲਡ ਨਹੀਂ ਸੀ ਕਰ ਸਕਦੇ। ਔਰ ਵੈਸੇ ਵੀ ਕਿਉਂਕਿ ਬਗਾਵਤ, ਆਜ਼ਾਦ ਹਿੰਦ ਫੌਜ ਵੀ ਬਣੀ, ਇਹ ਕਹਿਣਾ ਕਿ ਜੀ ਉਹ ਕਿਤੇ ਕੁਇਟ ਇੰਡੀਆ ਮੂਵਮੈਂਟ ਗਾਂਧੀ ਦੇ ਨਾਂ ਥੱਲੇ, ਜਿਹਨੂੰ 2-3 ਦਿਨ ਪਹਿਲਾਂ ਬੜਾ ਸੈਲੀਬ੍ਰੇਟ ਕੀਤਾ ਹੈ ਜੀ ਗਾਂਧੀ ਨੇ ਕੀਤਾ, ਬਿਲਕੁਲ ਫੇਲ ਹੋਈ ਸੀ। ਉਹਨੂੰ ਤਾਂ ਉਹਨਾਂ ਨੇ ਦਬਾਅ ਵੀ ਦਿੱਤਾ ਸੀ, 20-25 ਹਜ਼ਾਰ ਤੋਂ ਜ਼ਿਆਦਾ ਬੰਦਾ ਵੀ ਗ੍ਰਿਫਤਾਰੀ ਲਈ ਨਹੀਂ ਸੀ ਆਇਆ। ਲੇਕਿਨ ਇਸ ਦੇ ਉਲਟ ਜਿਹੜਾ ਇਹਨਾਂ ਦਾ ਬ੍ਰਿਟਿਸ਼ ਐਮਪਾਇਰ ਦਾ ਵੱਡਾ ਢਾਂਚਾ ਸੀ ਆਰਥਿਕ, ਉਹ ਬੜੀ ਬੁਰੀ ਤਰ੍ਹਾਂ ਹਿਲ ਗਿਆ ਸੀ। ਜੰਗ ਬੇਸ਼ੱਕ ਉਹਨਾਂ ਨੇ ਜਿੱਤੀ ਨਾਜ਼ੀਆਂ ਔਰ ਫਾਸ਼ਿਸਟਾਂ ਦੇ ਖਿਲਾਫ, ਔਰ ਉਹ ਫਿਰ ਹੋਲਡ ਵੀ ਨਹੀਂ ਸੀ ਕਰ ਸਕਦੇ, ਔਰ ਲਾਇਲਟੀ ਤੇ ਵੀ ਕਾਊਂਟ ਨਹੀਂ ਸੀ ਕਰ ਸਕਦੇ, ਕਿਉਂਕਿ ਇੰਡੀਅਨ ਨੇਵੀ ਦੇ ਵਿੱਚ ਵੀ ਬਗਾਵਤ ਹੋਈ, ਫੌਜ ਦੇ ਵਿੱਚ ਵੀ ਹੋਈ। ਸੋ ਕੁੱਲ ਮਿਲਾ ਕੇ ਉਹ ਵੀ ਜਾਣ ਲਈ ਕਾਹਲੇ ਸਨ। ਉਹ ਲੈਗੇਸੀ ਵੀ ਆਪਣਾ ਕਾਇਮ ਰੱਖਣਾ ਚਾਹੁੰਦੇ ਸੀ, ਵਪਾਰ ਵੀ ਕਾਇਮ ਰੱਖਣਾ ਚਾਹੁੰਦੇ ਸੀ, ਜਿਹੜਾ ਉਹਨਾਂ ਨੇ ਰੱਖਿਆ। ਇੰਡੀਆ ਔਰ ਪਾਕਿਸਤਾਨ ਦੋਨੋਂ ਕਾਮਨਵੈਲਥ ਦੇ ਮੈਂਬਰ ਵੀ ਬਣੇ ਰਹੇ। ਇੰਡੀਆ ਨਾਲ ਲੰਬਾ ਵਕਤ, ਹੁਣ ਤਾਂ ਨਹੀਂ ਮੈਨੂੰ ਪਤਾ ਕੀ ਫਿਗਰਸ ਨੇ, ਸਭ ਤੋਂ ਜ਼ਿਆਦਾ ਵਪਾਰ ਇੰਗਲੈਂਡ ਦਾ ਇੰਡੀਆ ਦੇ ਨਾਲ ਹੀ ਸੀ। ਸੋ ਅੰਗਰੇਜ਼ ਬਾਣੀਆਂ ਜਾਣ ਲੱਗੇ ਬ੍ਰਾਹਮਣ ਬਾਣੀਆਂ, ਔਰ ਇਹੀ ਕਾਰਨ ਸੀ ਕਿ ਉਹਨਾਂ ਨੇ ਨਹਿਰੂ, ਪਟੇਲ ਔਰ ਕ੍ਰਿਸ਼ਨਾ ਮੈਨਨ, ਬੇਸ਼ੱਕ ਕ੍ਰਿਸ਼ਨਾ ਮੈਨਨ ਖੁਦ ਇੱਕ ਲੈਫਟਿਸਟ ਸੀ, ਉਹਨੂੰ ਪ੍ਰੋਗਰੈਸਿਵ ਲੈਫਟਿਸਟ, ਪਰ ਇੱਕ ਲੰਬੀ ਕਹਾਣੀ ਹੈ ਕਿ ਕਿਵੇਂ ਬ੍ਰਿਟਿਸ਼ ਸਿਸਟਮ ਦੇ ਵਿੱਚ ਕਾਂਗਰਸ ਦਾ ਮਚ ਮੋਰ ਇਨਫਲੂਐਂਸ ਸੀ। ਉਸ ਤੋਂ ਪਹਿਲਾਂ ਵੀ ਐਨੀ ਬੈਸੈਂਟ ਜਿਹੜੀ ਆਇਰਿਸ਼ ਵੂਮਨ ਸੀ, ਜਿਹਨੇ ਕਾਂਗਰਸ ਦੇ ਫਾਊਂਡਰਸ ਦੇ ਨਾਲ, ਬੇਸ਼ੱਕ ਕਾਂਗਰਸ ਨੂੰ 1885 ਸਰ ਹਿਊ ਰੋਜ਼ ਨੇ ਬਣਾਇਆ, ਲੇਕਿਨ ਇਹ ਨਾਲ ਇੱਕ ਗਰੁੱਪ ਪੈਰਲਲ ਸੀ ਜਿਹੜਾ ਗਾਂਧੀ ਨੂੰ ਵੀ ਬਿਲਡ ਕਰਦਾ ਸੀ, ਅੰਗਰੇਜ਼ਾਂ ਨੂੰ ਸੂਟ ਕਰਦਾ ਸੀ, ਗਾਂਧੀ ਬਾਣੀਆਂ। ਔਰ ਨਹਿਰੂ ਦਾ ਇੱਕ ਆਪਣਾ ਐਂਬੀਸ਼ਨ ਸੀ, ਉਹ ਨਾ ਤਾਂ ਕੋਈ ਕਿਸੇ ਲਿਹਾਜ਼ ਨਾਲ ਉਹ ਰਿਲੀਜੀਅਸ ਸੀ, ਨਾ ਹੀ ਕੋਈ ਉਹ ਪੈਟਰੀਓਟਿਕ ਲਾਈਨ ਸੀ। ਇੰਟੈਲੈਕਚੁਅਲ ਜ਼ਰੂਰ ਤੁਸੀਂ ਥੋੜਾ ਬਹੁਤ ਉਹਨੂੰ ਕਹਿ ਸਕਦੇ ਹੋ ਗਾਂਧੀ ਨਾਲੋਂ ਬਿਹਤਰ, ਲੇਕਿਨ ਅਲਟੀਮੇਟਲੀ ਜਿਹੜਾ ਪਾਵਰ ਇਹ ਸੀ। ਔਰ ਇਹਦੇ 'ਚ ਇਹ ਹੁਣ ਬਹੁਤ ਸਾਰੀਆਂ ਡਿਬੇਟਸ ਨੇ, ਮੈਂ ਈਵਨ ਪਾਕਿਸਤਾਨੀ ਹਵਾਲੇ ਨਾਲ ਵੀ ਦੇਖਦਾ ਕਿ ਉਹਨਾਂ ਦੇ ਚੰਗੇ ਸਕਾਲਰ ਵੀ ਔਰ ਇੱਕ ਦੋ ਉਹਨਾਂ ਦੇ ਚੰਗੇ ਐਂਕਰ ਵੀ ਉਸ ਪੀਰੀਅਡ ਨੂੰ 47 ਤੋਂ ਪਹਿਲਾਂ ਕੀ ਹੋਇਆ, ਪਾਰਟੀਸ਼ਨ ਕਿਹਨਾਂ ਹਾਲਾਤਾਂ 'ਚ ਹੋਈ, ਔਰ ਕੀ ਗਵਾਇਆ, ਕੀ ਖੱਟਿਆ, ਔਰ ਉਹਦੇ 'ਚ ਕੀ ਚੱਲਿਆ। ਸੋ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਇੱਕ ਤਾਂ ਆਪਣਿਆਂ 'ਚ ਵੈਸੇ ਵੀ ਕੋਈ ਰਿਸਰਚ ਦਾ ਕੋਈ ਬਹੁਤਾ ਨਹੀਂ ਹੈ, ਉਹਨੇ ਜਿੰਨੇ PhD ਕਰਦੇ ਨੇ ਉਹਨਾਂ ਕੁ ਲਿਖ ਦਿੰਦੇ ਨੇ। ਸੋ ਬਹੁਤ ਸਾਰਾ ਕੁਝ ਜਿਹੜਾ ਉਹਨਾਂ ਦੀਆਂ ਡੀਕਲਾਸੀਫਾਈਡ ਡਾਕੂਮੈਂਟ ਜਾਂ ਉਹਨਾਂ ਦੇ ਬ੍ਰਿਟਨ ਦੇ ਜਿਹੜੇ ਇੰਸਟੀਚਿਊਟਸ ਨੇ, ਜਾਂ ਜਿਨ੍ਹਾਂ ਨੇ ਬਾਅਦ 'ਚ ਹਰ ਇੱਕ ਨੇ, ਮਾਊਂਟਬੈਟਨ ਨੇ ਵੀ ਕਿਤਾਬਾਂ ਲਿਖੀਆਂ ਲਿਖਵਾਈਆਂ, ਫਰੀडम ਐਟ ਮਿਡਨਾਈਟ ਅਮਰੀਕਾ ਦੇ 2 ਜਰਨਲਿਸਟ ਨੇ ਲਿਖੀ, ਨਹਿਰੂ ਨੇ ਆਪਣਾ ਜਿਹੜਾ ਕਿਤੇ ਨਾ ਕਿਤੇ ਦਿੱਤਾ, ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਵੀ ਲਿਖਤ ਲਿਖੀ, ਕੁਝ ਪੇਜਿਸ ਸੀ
ਉਹਨੇ ਕਿਹਾ ਜੀ ਮੇਰੀ ਮੌਤ ਤੋਂ ਜਿਹੜਾ ਪਤਾ ਨਹੀਂ 20 ਕਿ 30 ਸਾਲ ਬਾਅਦ ਖੋਲ੍ਹਣਾ। ਔਰ ਇਸੇ ਤਰ੍ਹਾਂ ਬਹੁਤ ਸਾਰੇ ਪਰਸਪੈਕਟਿਵ ਹਰ ਇੱਕ ਦੇ ਆਪੋ ਆਪਣੇ ਐਂਗਲ ਤੋਂ ਇਸ ਨੂੰ ਸਮਝਣ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਜਦੋਂ ਬਹੁਤ ਸਾਰਾ ਦੇਖਦਾ ਤਾਂ ਮੈਨੂੰ ਉਹੀ ਖਿਆਲ ਆਉਂਦਾ ਹੈ ਕਿ ਭਾਈ ਇਹ 3 ਬਲਾਈਂਡ ਮੈਨ ਆਫ ਇੰਡੀਆ ਵਾਲੀ ਬਹੁਤ ਸਾਰਿਆਂ ਦਾ ਹਾਲ ਹੈ ਕਿ ਕੋਈ ਕਿਸੇ ਦਾ ਹੱਥ ਅੰਨੇ ਦਾ ਹਾਥੀ ਦੀ ਸੁੰਡ ਦੇ ਉੱਤੇ ਹੈ ਤੇ ਉਹ ਸੁੰਡ ਨੂੰ ਹੀ ਹਾਥੀ ਬਿਆਨ ਕਰ ਰਿਹਾ ਹੈ, ਕਿਸੇ ਦਾ ਹਾਥੀ ਦੀ ਟਰੰਕ ਦੇ ਉੱਤੇ ਹੈ, ਵੱਡੀ ਦੇਹ ਦੇ ਉੱਤੇ ਉਹਨੂੰ ਹਾਥੀ ਬਿਆਨ ਕਰ ਰਿਹਾ, ਤੇ ਕਿਸੇ ਦਾ ਹੱਥ ਅੰਨੇ ਦਾ ਪਿਛਲੀ ਹਾਥੀ ਦੀ ਨਿੱਕੀ ਜਿਹੀ ਪੂੰਛ ਦੇ ਉੱਤੇ ਹੈ ਉਹਨੂੰ ਹੀ ਬਿਆਨ ਕਰ ਰਿਹਾ। ਲੇਕਿਨ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਦੇਖੋ ਇੱਕ ਗੱਲ ਇਹ ਸਾਨੂੰ ਸਮਝਣੀ ਪਏਗੀ। ਹਾਲਾਂ ਸਾਡੇ ਇੱਕ ਵੀਰ ਕਹਿਣ ਲੱਗੇ ਕਿ ਜੀ ਅਸੀਂ ਇਹ ਜਿਹੜਾ 15 ਅਗਸਤ 1947 ਹੈ ਇਹਨੂੰ ਅਸੀਂ ਜੇ ਜੈਨੋਸਾਈਡ ਡੇ ਕਹੀਏ, ਮੈਂ ਕਿਹਾ ਇਹ ਠੀਕ ਨਹੀਂ ਹੈ, ਸਾਡੇ ਲਈ ਇਹ ਬਲੈਕ ਡੇ ਔਰ ਧੋਖਾ ਦਿਵਸ ਹੀ ਰਹਿਣਾ ਚਾਹੀਦਾ। ਮੈਂ ਕਿਹਾ ਕਿ ਵੀ ਜੈਨੋਸਾਈਡ ਤਾਂ ਉਸ ਹਾਲਾਤ 'ਚ ਹੁੰਦਾ ਹੈ ਜਦੋਂ ਕਿ ਸਟੇਟ ਇਨਵੋਲਵ ਹੈ। ਬਿਲਕੁਲ ਅੰਗਰੇਜ਼ਾਂ ਨੇ ਤਾਂ ਆਪਣੇ ਹੱਥ ਧੋ ਲਏ ਔਰ ਜਿਸ ਅੰਦਾਜ਼ 'ਚ ਪੰਜਾਬ ਦੇ ਵਿੱਚ ਸਾਰੀ ਗੱਲ ਨੂੰ ਥਰੋ ਕੀਤਾ ਗਿਆ, ਅਸੀਂ ਇੱਕ ਦੂਜੇ ਦੇ ਗਲ ਨੂੰ ਪਏ ਐਟ ਈਚ ਅਦਰਸ ਥਰੋਟ। ਸੋ ਇਹ ਇੱਕ ਸਿਵਲ ਵਾਰ ਵਰਗੀ ਸਿਚੁਏਸ਼ਨ ਬਣ ਗਈ ਔਰ ਸਿਵਲ ਵਾਰ ਨੇ ਅਲਟੀਮੇਟਲੀ ਇੱਕ ਐਥਨਿਕ ਕਲੀਨਜ਼ਿੰਗ ਜਿਹੜੀ ਹੈ ਲਹਿੰਦੇ ਪੰਜਾਬ ਜਾਂ ਨਾਲ ਲੱਗਦੇ ਸੂਬੇ ਖੈਬਰ ਪਖਤੂਨਖਵਾ ਜਾਂ ਜਿਹੜਾ ਉਸ ਖਿੱਤੇ 'ਚੋਂ ਹਿੰਦੂ ਔਰ ਸਿੱਖ ਜਿਨ੍ਹਾਂ ਦੇ ਵੱਡੀ ਗਿਣਤੀ 'ਚ ਪਰਿਵਾਰਾਂ ਦੇ ਜੀ ਮਾਰੇ ਵੀ ਗਏ, ਉਹਨਾਂ ਦੀ ਹਿਜਰਤ ਇੱਧਰ ਹੋਈ ਔਰ ਇੱਧਰਲੇ ਈਸਟ ਪੰਜਾਬ 'ਚ ਔਰ ਜਿਹੜੀਆਂ 5-6 ਰਿਆਸਤਾਂ ਸੀ ਪਟਿਆਲਾ, ਨਾਭਾ, ਜੀਂਦ, ਕਪੂਰਥਲਾ ਔਰ ਦੂਸਰੇ ਉੱਥੇ ਮੁਸਲਮਾਨਾਂ ਦਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਕਤਲੋਗਾਰਦ ਹੋਈ ਔਰ ਜੋ ਉਹ ਜਿਹੜਾ ਉਹ ਪੀਰੀਅਡ ਹੈ ਉਹਨੂੰ ਕਿਸੇ ਪਾਸਿਓਂ ਵੀ ਜਸਟੀਫਾਈ ਕਰਨਾ ਤਾਂ ਦੂਰ ਦੀ ਗੱਲ। ਮੈਂ ਹੁਣ ਵੀ ਜਦੋਂ ਉਸ ਦਾ ਨਾਲ ਰਿਲੇਟਡ ਕੁਝ ਪੜ੍ਹਦਾ ਮੇਰਾ ਕਿਤਾਬ ਬੰਦ ਕਰਨ ਨੂੰ ਜੀ ਕਰਦਾ ਹੈ ਕਿ ਕਿਵੇਂ ਇਹ ਸਾਰਾ ਵਹਿਸ਼ੀਪੁਣਾ ਅਸੀਂ ਦੋਨੋਂ ਪੰਜਾਬਾਂ ਦੇ ਲੋਕਾਂ ਨੇ ਇੱਕ ਦੂਸਰੇ ਦੇ ਖਿਲਾਫ ਕੀਤਾ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਕਿ ਕਿਵੇਂ ਇਹਦੇ ਲਈ ਜੇ ਕੋਈ ਸਭ ਤੋਂ ਵੱਡਾ ਜ਼ਿੰਮੇਵਾਰ ਹੈ ਤਾਂ ਬ੍ਰਿਟਿਸ਼ ਕਲੋਨੀਅਲਸ ਨੇ, ਕਿਉਂਕਿ ਇਸ ਸਾਰੇ ਦੌਰ 'ਚ ਤੁਹਾਨੂੰ ਕਿਤੇ ਖਬਰ ਨਹੀਂ ਮਿਲੇਗੀ ਕਿ ਕਿਸੇ ਭੀੜ ਨੇ ਕਿਸੇ ਅੰਗਰੇਜ਼ ਫੌਜੀ ਨੂੰ ਮਾਰਿਆ ਜਾਂ ਕਿਸੇ ਅੰਗਰੇਜ਼ ਪੁਲਿਸੀਏ ਨੂੰ ਮਾਰਿਆ ਜਾਂ ਅੰਗਰੇਜ਼ ਸਿਵਿਲੀਅਨ ਨੂੰ ਮਾਰਿਆ। ਉਹਨਾਂ ਨੇ ਬਿਲਕੁਲ ਗਿਵ ਅਪ ਕਰਤਾ, ਜਿਵੇਂ ਉਹਨਾਂ ਨੇ ਕਿਹਾ ਵੀ ਵੱਡੋ ਇੱਕ ਦੂਜੇ ਦੇ ਸਿਰ। ਔਰ ਦੂਸਰਾ ਪਾਰਟ ਮੈਂ ਸਮਝਦਾ ਹਾਂ ਵੀ ਸਿੱਖ ਲੀਡਰਸ਼ਿਪ ਦੀ ਨਾਅਹਲੀਅਤ ਕਿ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਾਰੇ ਇਸ਼ੂ ਨੂੰ ਪਹਿਲੇ ਦਿਨ ਤੋਂ ਹੈਂਡਲ ਕੀਤਾ, ਉਸ ਦੇ ਵਿੱਚ ਜਿਹੜੀ ਸ਼ਰਾਰਤ ਗਾਂਧੀ ਔਰ ਨਹਿਰੂ ਔਰ ਇਹਨਾਂ ਦੀ ਕਾਂਗਰਸ ਦੀ, ਜਿਹਦੇ 'ਚ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਜਿਹੜਾ ਸਿੱਖ ਫੈਕਟਰ ਹੈ, ਜੇ ਤਾਂ ਜਿਵੇਂ ਸਰ ਕਪੂਰ ਸਿੰਘ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਕਿ ਅੱਜ 77 ਵਰੇ ਦੀ ਉਮਰ ਵਾਲੇ ਸਰ ਕਪੂਰ ਸਿੰਘ, ਉਹਨਾਂ ਦੀ ਹਰ ਗੱਲ ਜਦੋਂ ਮੈਂ ਪੜ੍ਹਦਾ ਸਾਚੀ ਸਾਖੀ ਉਹਨਾਂ ਦੀ ਲਿਖਤ, ਤੇ ਫਿਰ ਉਹਨਾਂ ਨੇ ਉਸ 'ਚ ਇੱਕ ਥਾਂ ਤੇ ਕੋਟ ਕੀਤਾ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜੱਗਦਾ ਏ। ਔਰ ਇਹ ਲਫ਼ਜ਼ ਉਹਨਾਂ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਲਈ ਇਸਤੇਮਾਲ ਕੀਤੇ ਨੇ ਕਿ ਭਾਈ ਉਹਨਾਂ ਦੀਆਂ ਵਾਰਨਿੰਗਸ। ਔਰ ਇਹਦੇ ਇਸ ਗੱਲ ਦਾ ਧਿਆਨ ਰਹੇ ਕਿ ਵੀ ਹੁਣ ਅਸੀਂ ਜਿੱਥੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨਾਲ ਮੁਬਾਰਕ ਦੀ ਸਾਂਝ ਪਾਈ ਹੈ ਔਰ ਅਸੀਂ ਸਮਝਦੇ ਹਾਂ ਕਿ ਉਹ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ ਕਾਇਦੇ ਆਜ਼ਮ ਵਰਗਾ ਰੋਸ਼ਨ ਦਿਮਾਗ ਆਗੂ ਮਿਲਿਆ, ਰਹਿਨੁਮਾ ਮਿਲਿਆ ਜਿਹਨੇ ਪਾਕਿਸਤਾਨ ਡਿਲੀਵਰ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬੇਸ਼ੱਕ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਜਾਂ ਕੋਈ ਹੋਰ ਫੈਕਟਰਸ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕਾਇਦੇ ਆਜ਼ਮ ਨਾ ਹੁੰਦੇ ਪਾਕਿਸਤਾਨ ਨਾ ਹੁੰਦਾ। ਇਹਦੇ ਬਾਰੇ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਰਿਹਾ। ਔਰ ਉਹਦੇ 'ਚ ਵੀ ਜਦੋਂ ਤੁਸੀਂ ਦੇਖਦੇ ਹੋ ਕਿ ਕਿਵੇਂ ਜੇ ਕਹਿਣਾ ਹੋਏ ਕਿ ਵੀ ਇੱਕ ਪਾਸੇ ਅੰਗਰੇਜ਼ ਜਿਹੜਾ, ਜੇ ਹੁਣ ਤੁਸੀਂ ਉਸ ਸਾਰੇ ਚੈਪਟਰ ਨੂੰ ਖੋਲੋ ਤੇ ਲੰਬੀ ਚੌੜੀ ਡਿਸਕਸ਼ਨ ਹੈ ਮਾਊਂਟ ਬੈਟਨ ਦਾ ਕੀ ਰਵੱਈਆ ਹੈ, ਉਹਦੀ ਘਰਵਾਲੀ ਐਡਵੀਨਾ ਦਾ ਕੀ ਰਵੱਈਆ, ਉਹਨਾਂ ਦੀ ਕੀ, ਉਹ ਬਿਲਕੁਲ ਟਿਲਟਿਡ ਹੈ ਟੂਵਰਡਸ ਕਾਂਗਰਸ। ਔਰ ਆਲਰੇਡੀ ਕ੍ਰਿਸ਼ਨਾ ਮੈਨਨ, ਨਹਿਰੂ ਔਰ ਇਹ ਸਾਰੀ ਕਲਾਸ ਜਿਹੜੀ ਐਨੀ ਬੈਸੈਂਟ ਔਰ ਦੂਸਰਿਆਂ ਦੇ ਨਾਲ ਜਿਹੜੀ ਇਹਨਾਂ ਦੀ, ਉਹਨੇ ਐਨੀ ਬੈਸੈਂਟ ਨੇ ਇੰਡੀਆ 'ਚ ਇੱਕ ਥੀਓਸੋਫੀਕਲ ਸੁਸਾਇਟੀ ਬਣਾਈ ਸੀ। ਉਹਦੇ 'ਚ ਇਨੀਸ਼ੀਅਲ ਜਦੋਂ ਅਸੀਂ ਪੀਰੀਅਡ 'ਚ ਦੇਖਦੇ ਹਾਂ ਇੱਕ ਮੂਵਮੈਂਟ ਬੰਗਾਲ ਦੇ ਵਿੱਚ ਰਾਮ ਰਾਏ ਨੇ ਜਿਹੜਾ ਰਾਮ ਮੋਹਨ ਰਾਏ ਉਹਨੇ ਖੜੀ ਕੀਤੀ ਸੀ ਜਿਸ ਦਾ ਪ੍ਰਭਾਵ ਜਿਹੜਾ ਈਵਨ ਪੰਜਾਬ 'ਚ ਦਿਆਲ ਸਿੰਘ ਮਜੀਠੀਆ ਵਰਗਿਆਂ ਨੇ ਵੀ
ਕਬੂਲਿਆ ਬ੍ਰਹਮੋ ਸਮਾਜ। ਅੱਛਾ। ਸੋ ਇਹ ਸਾਰੇ ਸੋਸ਼ਲ ਰਿਫਾਰਮਸ ਦੀ ਗੱਲ ਕਰਦੇ ਸੀ, ਪਰ ਇਹ ਸੌਫਟ ਪਾਵਰ ਸੀ ਅੰਗਰੇਜ਼ਾਂ ਦੀ, ਜਿਹੜੀ ਇੰਡੀਅਨਸ ਇਸ ਲੈਵਲ ਦੇ, ਨਹਿਰੂ ਲੈਵਲ ਦੇ ਜਾਂ ਦੂਜੇ ਜਿਹੜੇ ਨੇ, ਇਹਨਾਂ ਨੂੰ ਐਨਗੇਜ ਰੱਖ ਕੇ ਆਪਣੇ ਇੰਟਰਸਟ ਵੀ ਫੁਲਫਿਲ ਕਰਦੇ ਸੀ। ਇਹਨਾਂ ਚੋਂ ਜਿਹੜਾ ਉਹ ਬ੍ਰਿਟਿਸ਼ ਕਲੋਨੀਅਲਸ ਲਈ ਜਿਹੜਾ ਉਹਨਾਂ ਨੂੰ ਇਸਤੇਮਾਲ ਵੀ ਕਰਦੇ ਸੀ, ਪਰ ਨਾਲ ਦੀ ਨਾਲ ਇਹਨਾਂ ਦੀ ਕਿਤੇ ਨਾ ਕਿਤੇ ਟ੍ਰੇਨਿੰਗ ਵੀ ਹੋ ਰਹੀ ਸੀ ਕਿ ਭਾਈ ਅਲਟੀਮੇਟਲੀ ਅਸੀਂ ਰਾਜ ਭਾਗ ਤੁਹਾਡੇ ਹਵਾਲੇ ਕਰ। ਇਹੀ ਕਾਰਨ ਹੈ ਕਿ ਜੇ ਤੁਸੀਂ ਇਸ ਕਰੰਟ ਨੂੰ ਫਰੋਮ ਦਾ ਵੈਰੀ ਬਿਗਨਿੰਗ ਦੇਖੋ, 19th ਸੈਂਚੁਰੀ ਐਂਡ ਤੋਂ ਲੈ ਕੇ, ਜੇ ਦੋ ਕਰੰਟ ਰਹੇ, ਇੱਕ ਪਾਸੇ ਜਿਹੜਾ ਬਾਲ ਗੰਗਾਧਰ ਤਿਲਕ ਹੈ, ਇੱਕ ਪਾਸੇ ਗੋਪਾਲ ਕ੍ਰਿਸ਼ਨ ਗੋਖਲੇ ਹੈ, ਤੇ ਗੋਖਲੇ ਬ੍ਰਾਂਡ ਜਿਹੜੇ ਨੇ ਉਹ ਉਹਨਾਂ ਨੂੰ ਸੂਟ ਕਰਦੇ ਸੀ। ਇਸੇ ਤਰ੍ਹਾਂ ਜੇ ਗਾਂਧੀ ਵਰਸਸ ਸੁਭਾਸ਼ ਚੰਦਰ ਬੋਸ ਜਾਂ ਨਹਿਰੂ ਵਰਸਸ ਉਹ ਹੈ ਵਿਦਨ ਕਾਂਗਰਸ ਵੀ, ਉਹਨਾਂ ਨੇ ਉਸ ਕਰੰਟ ਨੂੰ ਹੀ ਐਨਕਰੇਜ ਕੀਤਾ ਜਿਹੜਾ ਬ੍ਰਾਹਮਣ ਬਾਣੀਆਂ ਜਿਹੜਾ ਹਿੱਸਾ ਹੈ ਉਹ ਉਹਨਾਂ ਨੂੰ ਸੂਟ ਕਰਦਾ ਸੀ। ਸੋ ਉਸ ਸਾਰੇ ਦਾ ਵੀ ਐਡਵਾਂਟੇਜ ਇਹਨਾਂ ਨੇ ਪੂਰੀ ਤਰ੍ਹਾਂ ਚੁੱਕਿਆ। ਹਾਲਾਂਕਿ ਸਿੱਖ ਤੀਸਰੀ ਧਿਰ ਸੀ ਇਸ ਸਾਰੀ ਨੈਗੋਸ਼ੀਏਸ਼ਨ ਦੇ ਵਿੱਚ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ, ਕਿਉਂਕਿ ਅੱਜ ਬਹੁਤ ਵਾਰ ਜਿਹੜੇ ਕੱਚ ਕਰੜ ਕਿਸਮ ਦੇ ਸਾਡੇ ਵੀ ਕਈ ਵਾਰੀ ਲਿਖਾਰੀ ਕਹਿਣਗੇ ਕਿ ਜੀ ਇਹ ਅੱਧਾ ਪੰਜਾਬ ਬਚਾ ਲਿਆ ਮਾਸਟਰ ਤਾਰਾ ਸਿੰਘ ਨੇ, ਆਹ ਕਰਤਾ ਉਹ ਕਰਤਾ। ਮੈਂ ਸਮਝਦਾ ਵੀ ਜਦੋਂ ਅਸੀਂ 3 ਆਪਸ਼ਨਸ ਦੀ ਗੱਲ ਕਰਦੇ ਹਾਂ, ਸਰਦਾਰ ਕਪੂਰ ਸਿੰਘ ਜਿਹਨਾਂ ਦਾ ਅਸੀਂ ਅੱਜ ਦਿਨ ਵੀ ਮਨਾ ਰਹੇ ਹਾਂ, ਉਹਨਾਂ ਦੀ ਅਲਵਿਦਾਈ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੇ ਸਾਚੀ ਸਾਖੀ ਦੇ ਵਿੱਚ 6 ਮੌਕੇ ਦਿੱਤੇ ਨੇ 1930s ਤੋਂ ਲੈ ਕੇ। ਉਹਦੇ ਵਿੱਚ ਕੈਬਨਿਟ ਮਿਸ਼ਨ ਵੀ ਹੈ, ਸਰ ਕ੍ਰਿਪਸ ਮਿਸ਼ਨ ਵੀ ਹੈ, ਔਰ ਇਹ ਸਾਰੇ, ਔਰ ਉਹਨਾਂ ਨੇ ਖੁਦ ਵੀ ਮੈਸੇਜ ਡਿਲੀਵਰ ਕੀਤਾ, ਕਿਉਂਕਿ ICS ਉਸ ਜ਼ਮਾਨੇ 'ਚ ਜੇ ਪੰਜਾਬ ਦੇ 32 ਜ਼ਿਲ੍ਹੇ ਦੇ ਕਰੀਬ ਜ਼ਿਲ੍ਹੇ ਸੀ ਤਾਂ ਉਹਨਾਂ 'ਚ ਬੜੇ ਥੋੜੇ ਜ਼ਿਲ੍ਹਿਆਂ ਦੇ ਦੇਸੀ ਸੀ, ਔਰ ਉਹਨਾਂ 'ਚ ਸਿੱਖ ਸਿਰਫ 3 ਜ਼ਿਲ੍ਹਿਆਂ ਦੇ ਸੀ, ਔਰ ਉਹ ਕਪੂਰ ਸਿੰਘ ਟਰਸਟਵਰਦੀ ਵੀ ਸੀ, ਇੱਧਰ ਵੀ ਉਹਨਾਂ ਦਾ ਪ੍ਰਭਾਵ ਸੀ। ਲੇਕਿਨ ਅਕਾਲੀ ਲੀਡਰਾਂ ਨੇ ਜਿਸ ਕਿਸਮ ਦਾ ਵਰਤਾਰਾ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਜਿਹਦਾ ਜ਼ਿਕਰ ਉਹਨਾਂ ਨੇ ਕੀਤਾ, ਹੁਣ ਇੱਕ ਆਪਸ਼ਨ ਜਿਹੜੀ ਕਿ ਅੰਗਰੇਜ਼ਾਂ ਨੇ ਵੱਖੋ ਵੱਖਰੀ ਤਰੀਕੇ ਨਾਲ, ਹਨ ਅੱਜ ਜਿਹੜੇ ਇਹਨੂੰ ਕਾਊਂਟਰ ਕਰਨ ਵਾਲੇ ਨੇ ਉਹ ਕਹਿਣਗੇ ਜੀ ਸਿੱਖ ਤਾਂ ਸਾਰੇ 12-13% ਸੀ ਪੋਪੂਲੇਸ਼ਨ, ਕਿਸੇ ਇੱਕ ਜ਼ਿਲ੍ਹੇ 'ਚ ਵੀ ਨਹੀਂ ਸੀ। ਪਰ ਉਹਨਾਂ ਨੂੰ ਪੁੱਛੋ ਕਿ ਇਜ਼ਰਾਈਲ ਕਿਵੇਂ, ਉਹਦਾ ਕਨਸੈਪਟ ਕੀ ਹੈ, ਉੱਥੇ 15 ਤੋਂ 20% ਵੀ ਯਹੂਦੀ ਨਹੀਂ ਸੀ ਜਦੋਂ ਇਸ ਦੀ ਗੱਲ ਤੁਰੀ ਹੈ। ਤੁਸੀਂ ਲੇਟਰ ਔਨ ਵੀ ਜਿਹੜੇ ਦੂਸਰੀਆਂ ਥਾਵਾਂ ਤੇ ਨੇ ਉਹਨਾਂ ਨੂੰ ਲਿਆ ਕੇ ਸੈਟਲ ਕਰ ਸਕਦੇ ਹੋ, ਔਰ ਕੋਈ ਜ਼ਰੂਰੀ ਨਹੀਂ ਬਾਅਦ ਦੇ ਵਿੱਚ ਵੀ। ਜੇ ਅੱਜ ਸਾਡੇ ਕੋਲ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ 50,300 ਸਕੁਅਰ ਕਿਲੋਮੀਟਰ ਦੀ ਟੈਰੀਟਰੀ ਹੈ, ਜਿੱਥੇ ਸਿੱਖ ਜਿਹੜਾ ਉਹ ਲਗਭਗ 70% ਦੇ ਨੇੜੇ ਨੇ, ਕਿਉਂਕਿ ਸਟੈਟਿਸਟਿਕ ਜੈਨੋਸਾਈਡ ਕਰਦੇ ਨੇ, ਉਹਨੂੰ ਗਲਤ ਕੋਟ ਕੀਤਾ ਜਾਂਦਾ ਹੈ। ਤੇ ਇਹੀ ਜਿਹੜੀ ਪੋਪੂਲੇਸ਼ਨ ਹੈ ਉਹਦੀ ਪੀਸਫੁਲ ਮਾਈਗ੍ਰੇਸ਼ਨ ਕਿਉਂ ਨਹੀਂ ਸੀ ਹੋ ਸਕਦੀ? ਔਰ ਕਾਇਦੇ ਆਜ਼ਮ ਨੇ ਆਫਰ ਵੀ ਇਸ ਦੀ ਤੇ ਕੀਤਾ ਸੀ। ਉਹੀ ਜਿਹੜਾ ਇਧਰਲਿਆਂ ਨੇ ਉਧਰ ਜਾ ਕੇ ਕਲੇਮ ਲਏ ਜ਼ਮੀਨਾਂ ਦੇ ਜਾਂ ਜਾਇਦਾਦਾਂ ਦੇ, ਉਧਰਲਿਆਂ ਇਹ ਪੀਸਫੁਲ ਕਿਉਂ ਨਹੀਂ ਸੀ ਹੋ ਸਕਦਾ? ਲੇਕਿਨ ਜਦੋਂ ਤੁਸੀਂ ਭੰਬਲ ਭੂਸੇ 'ਚ ਰਹਿਣਾ ਔਰ ਤੁਸੀਂ ਹਾਲਾਤ ਨੂੰ, ਅੰਗਰੇਜ਼ਾਂ ਨੇ ਤਾਂ ਜੋ ਵੀ ਇਹਨਾਂ ਨੂੰ, ਹੁਣ ਅੰਗਰੇਜ਼ਾਂ ਨੇ ਸਿੱਧੇ ਤੌਰ ਤੇ ਤਾਂ ਕਹਿਣਾ ਨਹੀਂ ਸੀ। ਹੁਣ ਜੇ ਰਾਉਂਡ ਟੇਬਲ ਕਾਨਫਰੰਸ ਦੇ ਉੱਤੇ ਬਲਦੇਵ ਸਿੰਘ ਨਾਲ ਜਾਂਦਾ ਹੈ, ਉਹ ਨਹਿਰੂ ਵੀ ਹੈ ਔਰ ਕਾਇਦੇ ਆਜ਼ਮ ਨੇ ਔਰ ਦੂਸਰੀ ਲੀਡਰਸ਼ਿਪ ਹੈ, ਔਰ ਉੱਥੇ ਵੀ ਉਹਨਾਂ ਨੂੰ ਇਹ ਮੈਸੇਜ ਦਿੱਤਾ ਜਾਂਦਾ ਬਲਦੇਵ ਸਿੰਘ ਨੂੰ, ਹਾਲਾਂ ਲੇਬਰ ਪਾਰਟੀ ਦੀ ਹਕੂਮਤ ਸੀ, ਮਿਸਟਰ ਐਟਰੀ ਦੀ ਚਰਚਲ ਆਪੋਜੀਸ਼ਨ ਸੀ, ਕਿ ਭਾਈ ਇਹਨੂੰ ਬਲਦੇਵ ਸਿੰਘ ਨੂੰ ਕਿਹਾ ਵੀ ਇਹਨਾਂ ਨੂੰ ਜਾ ਲੈਣ ਦੇ ਔਰ ਤੂੰ ਰੁਕ, ਅਸੀਂ ਤੁਹਾਡੀ ਕੌਮ ਦਾ ਵੀ ਕੁਝ ਕਰਨਾ ਚਾਹੁੰਦੇ ਹਾਂ, ਤੁਹਾਡੇ ਅਹਿਸਾਨ ਨੇ ਸਾਡੇ ਤੇ ਉਹਨੇ ਆ ਕੇ ਨਹਿਰੂ ਨੂੰ ਇਹ ਗੱਲ ਕਹੀ, ਔਰ ਨਹਿਰੂ ਨੇ ਆਪਣੇ ਤੋਂ ਪਹਿਲਾਂ ਉਹਨੂੰ ਜਹਾਜ਼ ਵੱਲ ਚਾੜਿਆ ਔਰ ਉਸ ਪ੍ਰੈਸ ਕਾਨਫਰੰਸ ਉੱਥੇ ਹੀ ਕਰਾ ਕੇ ਲੰਡਨ ਇਹ ਕਿਹਾ ਕਿ ਸਾਡੀ ਕੋਈ ਮੰਗ ਨਹੀਂ ਹੈ ਅੰਗਰੇਜ਼ਾਂ ਤੋਂ, ਸਾਡਾ ਇਹ ਵੀ ਇੱਥੋਂ ਬਿਸਤਰਾ ਗੋਲ ਕਰੋ, ਅਸੀਂ ਕਾਂਗਰਸ ਦੇ ਉੱਤੇ ਪੂਰਾ ਟਰਸਟ ਕਰਦੇ ਹਾਂ ਔਰ ਅਸੀਂ ਇਹਨਾਂ ਦੇ ਨਾਲ ਦੇਖਾਂਗੇ ਕਿ ਭਾਈ ਅਸੀਂ ਆਪਣੇ ਹੱਕ ਅਸੀਂ ਜਿਹੜੇ ਨੇ ਸਾਡੇ ਸੁਰੱਖਿਅਤ ਨੇ ਇਹਨਾਂ ਦੇ ਹੱਥਾਂ। ਹੁਣ ਇੱਕ ਦੇਣਾ ਚਾਹੁੰਦਾ ਹੈ, ਤੁਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਤੇ ਫਿਰ ਤੁਸੀਂ ਕਹੋ ਜੀ ਕਿ ਜੀ ਉਹ ਅੰਗਰੇਜ਼ਾਂ ਨੇ ਸਾਡਾ ਰਾਜ 1849 ਚ ਲਿਆ ਸੀ, ਦਲੀਪ ਸਿੰਘ ਤੋਂ ਲਿਆ ਸੀ, ਸਾਨੂੰ ਜਾਣ ਲੱਗੇ ਕੁਝ ਨਹੀਂ ਦਿੱਤਾ। ਜੇ ਤੁਸੀਂ ਬਿਲਕੁਲ ਅੱਖਾਂ ਔਰ ਕੰਨ ਬੰਦ ਕੀ, ਸੋ ਇਹ ਆਪਸ਼ਨ ਜਿਹੜੀ ਕੈਬਨਿਟ ਮਿਸ਼ਨ ਦੇ ਵੇਲੇ ਵੀ ਸਿੱਖਾਂ ਦੇ ਕੰਨਾਂ ਤੱਕ ਪਾਈ ਗਈ, ਪਹੁੰਚਾਈ ਗਈ, ਸਰ ਕ੍ਰਿਪਸ ਮਿਸ਼ਨ ਦੇ ਵੇਲੇ ਵੀ, ਉਹ ਇਹਨਾਂ ਜਾਲਾਂ ਨੇ ਔਰ ਇਹਨਾਂ ਅਹਿਮਕਾਂ ਨੇ ਉਹਨੂੰ ਗਵਾਇਆ। ਹੁਣ ਦੂਸਰੀਆਂ ਧਿਰਾਂ ਰਹਿ ਗਈਆਂ ਕਿ ਭਾਈ ਸਿੱਖਾਂ ਕੋਲ ਚੋਇਸ ਜਾਂ ਇੰਡੀਆ ਜੁਆਇਨ ਕਰੋ ਜਾਂ ਪਾਕਿਸਤਾਨ ਜੁਆਇਨ ਕਰੋ। ਹੁਣ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ, ਔਰ ਇਸ ਨੂੰ ਵੀ ਸਰ ਕਪੂਰ ਸਿੰਘ ਨੇ ਆਪਣੇ ਰੈਕਡ 'ਚ ਵੀ ਲਿਖਿਆ ਸਾਚੀ ਸਾਖੀ, ਹੋਰ ਥਾਵਾਂ ਤੇ ਵੀ ਅਸੀਂ ਦੇਖਦੇ ਹਾਂ। ਲਾਸਟ ਮੀਟਿੰਗ ਜਿਹੜੀ ਹੈ ਮਲਕ ਹਰਦਿਤ ਸਿੰਘ ਦੀ ਕੋਠੀ 'ਚ ਦਿੱਲੀ 'ਚ ਹੁੰਦੀ ਹੈ। ਹੁਣ ਮਲਕ ਹਰਦਿਤ ਸਿੰਘ
ਉਹ ਸਿੱਖ ਪਾਇਲਟ ਸੀ, ਪਹਿਲਾ ਸਿੱਖ ਪਾਇਲਟ ਬ੍ਰਿਟਿਸ਼ 에ਅਰ ਫੋਰਸ ਦਾ, ਜਿਹੜਾ ਸੈਕੰਡ ਵਰਲਡ ਵਾਰ ਦੇ ਵਿੱਚ ਵੀ ਸੀ। ਬਾਅਦ ਚ ਨਹਿਰੂ ਨੇ ਉਹਨੂੰ ਐਂਬੈਸਡਰ ਵੀ ਲਾਇਆ ਕਈ ਥਾਵਾਂ ਤੇ। ਹੁਣ ਉੱਥੇ ਅਕਾਲੀ ਲੀਡਰ ਇਕੱਠੇ ਹੁੰਦੇ ਨੇ ਔਰ ਜਦੋਂ ਕਾਇਦੇ ਆਜ਼ਮ ਆਉਂਦੇ ਨੇ, ਕਿਉਂਕਿ ਉਹਨਾਂ ਦੇ ਮਲਕ ਹਰਦਿਤ ਸਿੰਘ ਵੀ ਉਹਨਾਂ ਦੇ ਦੋਸਤ ਸੀ, ਖੁਸ਼ਵੰਤ ਸਿੰਘ ਦਾ ਪਿਓ ਸੋਭਾ ਸਿੰਘ, ਸਰ ਸੋਭਾ ਸਿੰਘ, ਉਹ ਵੀ ਦੋਸਤ ਸੀ। ਖੁਸ਼ਵੰਤ ਸਿੰਘ ਦੇ ਵਿਆਹ 'ਚ ਵੀ ਉਹ ਆਏ ਹੋਏ ਸੀ। ਔਰ ਇਹ ਉਹ ਪੀਰੀਅਡ ਹੈ ਜਦੋਂ ਕਿ ਕਾਇਦੇ ਆਜ਼ਮ ਅੱਡ-ਅੱਡ ਤਰੀਕਿਆਂ ਨਾਲ ਸਿੱਖ ਲੀਡਰਸ਼ਿਪ ਦੇ ਕੰਨਾਂ 'ਚ ਪਾ ਰਹੇ ਨੇ ਕਿ ਤੁਸੀਂ ਠੀਕ ਰੋਲ ਅਦਾ ਨਹੀਂ ਕਰ ਰਹੇ, ਤੁਸੀਂ ਆਪਣੀ ਕੌਮ ਦੇ ਹਿੱਤਾਂ ਨੂੰ ਵੀ ਜਿਹੜਾ ਉਹ ਭੁੱਲੇ ਹੋਏ ਹੋ। ਔਰ ਉਹਦੇ 'ਚ ਜਿਵੇਂ ਸਰ ਸੋਭਾ ਸਿੰਘ ਨੂੰ ਕਿਹਾ, ਉਹਨਾਂ ਦੇ ਲਫ਼ਜ਼ ਸਰ ਕਪੂਰ ਸਿੰਘ ਨੇ ਕੋਟ ਕੀਤੇ ਨੇ ਕਿ ਜਿਹਦੇ 'ਚ ਕਾਇਦੇ ਆਜ਼ਮ ਨੇ ਕਿਹਾ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਕਿ ਸਿੱਖ ਸਿਆਸੀ ਤੌਰ ਤੇ ਅਨਾੜੀ ਨੇ। ਦੇ ਹੈਵ ਸੀਨ ਹਿੰਦੂਜ਼ as the co-slaves, but when they will see them as the rulers, they will see their true face, when Hindus will be the masters and Sikhs will be the slaves. ਕਿ ਅਜੇ ਤੁਸੀਂ ਸਹਿ ਗੁਲਾਮ ਦੇਖਿਆ ਉਹਨਾਂ ਨੂੰ, ਜਦੋਂ ਇਹਨਾਂ ਦੇ ਹੱਥ ਪਾਵਰ ਆਈ ਫਿਰ ਤੁਸੀਂ ਇਹ ਰਿਅਲਾਈਜ਼ ਕਰੋਗੇ ਕਿ ਇਹ ਮਾਲਕ ਹੋਣਗੇ ਤੇ ਤੁਸੀਂ ਨੌਕਰ ਹੋਵੋਗੇ। ਇਹ ਕੋਟ ਕਰਕੇ ਸਰ ਕਪੂਰ ਸਿੰਘ ਨੇ ਕਾਇਦੇ ਆਜ਼ਮ ਬਾਰੇ ਕਿਹਾ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ। ਹੁਣ ਇਹ ਜਿਹੜੀ ਹਰਦਿਤ ਸਿੰਘ ਦੇ ਘਰ ਵੀ ਮੀਟਿੰਗ ਹੁੰਦੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਸਿੱਖਾਂ ਨੇ ਕਿ ਜੇ ਅਸੀਂ ਪਾਕਿਸਤਾਨ ਜੁਆਇਨ ਕਰੀਏ ਤੇ ਕੀ ਹੈ, ਸਾਨੂੰ ਕੀ ਤੁਸੀਂ ਆਫਰ ਕਰਦੇ ਹੋ। ਉਹਨਾਂ ਨੇ ਕਿਹਾ ਜੀ ਤੁਸੀਂ ਆਪਣੀਆਂ ਸਾਰੀਆਂ ਜੋ ਤੁਸੀਂ ਚਾਹੁੰਦੇ ਹੋ ਕਾਗਜ਼ ਤੇ ਲਿਖ ਦਿਓ, ਆਈ ਸਾਈਨ ਅੰਡਰ ਇਟ, ਮੈਂ ਇਸ ਤੇ ਦਸਤਖਤ ਕਰ ਦਿਆਂ। ਹੁਣ ਉਹ ਕਹਿੰਦੇ ਵੀ ਸਾਨੂੰ ਕੋਈ ਸੁਝਿਆ ਨਹੀਂ। ਉਹਨਾਂ ਨੇ ਕਿਹਾ ਜੀ ਜਿਹੜਾ ਕੱਲ ਨੂੰ ਜਦੋਂ ਤੁਸੀਂ ਨਾ ਹੋਵੋਗੇ ਫਿਰ ਤੁਹਾਡੇ ਦਿੱਤੇ ਨੂੰ ਵਰਡ ਨੂੰ ਕੌਣ ਆਨਰ ਕਰੇਗਾ। ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਵਿੱਚ ਰੱਬ ਤੋਂ ਬਾਅਦ ਮੇਰਾ ਵਰਡ ਹੋਏਗਾ, ਕੋਈ ਉਹਨੂੰ ਡਿਸਓਬੇ ਨਹੀਂ। ਯਾਨੀ ਮੈਂ ਇੱਕ ਸਿੰਸੈਰਿਟੀ ਦੀ ਵੀ ਗੱਲ ਕਰਦਾ ਹਾਂ, ਔਰ ਜੇ ਤੁਸੀਂ ਉਹਨਾਂ ਦੀ ਇੰਟੈਗ੍ਰਿਟੀ ਔਰ ਦੂਸਰੇ ਦੀ ਗੱਲ ਕਰੋ ਤੇ ਕੋਈ ਸ਼ੱਕ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦਾ ਪਾਕਿਸਤਾਨ ਕੋਈ ਕਾਇਦੇ ਆਜ਼ਮ ਦੇ ਡ੍ਰੀਮ ਦਾ ਪਾਕਿਸਤਾਨ ਨਹੀਂ ਹੈ, ਇੱਕ ਵੱਖਰਾ ਸਬਜੈਕਟ ਹੈ ਤੇ ਮੈਂ ਕੋਈ ਰੰਗ 'ਚ ਭੰਗ ਨਹੀਂ ਪਾਉਣਾ ਚਾਹੁੰਦਾ। ਲੇਕਿਨ ਘੱਟੋ ਘੱਟ ਅੱਜ 200 ਮਿਲੀਅਨ ਤੋਂ ਜ਼ਿਆਦਾ ਪਾਕਿਸਤਾਨੀ ਇੱਕ ਆਜ਼ਾਦ ਫਿਜ਼ਾ ਵਿੱਚ ਜੇ ਸਾਹ ਲੈ ਰਹੇ ਨੇ ਤੇ ਉਹ ਕਾਇਦੇ ਆਜ਼ਮ ਦੀ ਬਦੌਲਤ। ਹੁਣ ਇਧਰ ਹਰਦਿਤ ਸਿੰਘ ਕਹਿੰਦਾ ਕਿ ਜੀ ਸਾਡੇ ਕੋਲ ਅੱਗੋਂ ਕੋਈ ਜਵਾਬ ਨਹੀਂ ਸੀ, ਅਸੀਂ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਬਗਲਾਂ ਝਾਕਣ ਵਾਲੀ ਗੱਲ ਸੀ। ਹੁਣ ਕਿਉਂਕਿ ਇਹ ਮਨ ਅਕਾਲੀ ਲੀਡਰਸ਼ਿਪ ਇਹਨਾਂ ਜਾਲਾਂ ਨੇ ਪਹਿਲੇ ਦਿਨ ਤੋਂ ਹੀ ਬਣਾਇਆ ਹੋਇਆ ਸੀ, ਸਮਹਾਉ ਇਹ ਕਾਂਗਰਸ ਦੇ ਝਾਂਸੇ ਵਿੱਚ ਫਸੇ ਹੋਏ ਸੀ। ਹੁਣ ਤੁਸੀਂ ਜੇ ਦੂਜੀ ਆਪਸ਼ਨ ਜੇ ਤੁਸੀਂ ਈਵਨ ਪਾਕਿਸਤਾਨ ਦੀ ਔਰ ਜਿਹੜੀਆਂ ਆਫਰ ਸੀ ਉਹ ਹੁਣ ਵਕਤ ਨਹੀਂ ਹੈ ਕਿ ਵੀ ਉਹਦੇ 'ਚ ਕੀ ਤੁਹਾਡੇ ਕੋਲ ਸੀ। ਤੁਹਾਨੂੰ 60-40 ਦੀ ਰੇਸ਼ੋ ਥੱਲੇ ਫੌਜ 'ਚ ਵੀ, ਪੰਜਾਬ ਦੇ ਵਿੱਚ ਜਿਹੜਾ ਇੱਕ ਚੀਫ ਮਿਨਿਸਟਰ ਜਾਂ ਗਵਰਨਰ ਉਹਦੇ 'ਚੋਂ ਇੱਕ ਸਿੱਖ ਦਾ ਹੋਣਾ। ਔਰ ਤੁਹਾਡਾ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਅਸੀਂ ਬੇਘਰੇ ਹਾਂ, ਸਾਡਾ ਇਹੀ ਨਹੀਂ ਵੀ 40% ਸਿੱਖ ਉਧਰੋਂ ਬੇਘਰੇ ਹੋਏ, ਸਾਡਾ ਸਾਰਾ ਹੈਰੀਟੇਜ ਕੱਲੇ ਗੁਰਦੁਆਰਾ ਸਾਹਿਬਾਨ ਦੀ ਅਸੀਂ ਗੱਲ ਕਰਦੇ ਹਾਂ 174 ਦੇ ਕਰੀਬ, ਤੁਹਾਡਾ ਸਾਰਾ ਪ੍ਰਾਈਡ ਉੱਥੇ ਤੁਹਾਡੇ ਪੁਰਖਿਆਂ ਦੀ ਧਰਤੀ। ਔਰ ਜੇ ਸਿੱਖ ਜੁਆਇਨ ਕਰਦੇ ਤਾਂ ਫਿਰ ਪਾਕਿਸਤਾਨ ਦੀਆਂ ਹੱਦਾਂ ਵੀ ਜਿਹੜੀਆਂ ਨੇ ਉਹ ਜਮਨਾ ਤੱਕ ਹੁੰਦੀਆਂ। ਔਰ ਕਿਸ ਹੱਦ ਤੱਕ ਜਿਹੜੀ ਹੈ ਖੁਸ਼ਹਾਲੀ ਔਰ ਉਹ ਜੋ ਦੁਖਾਂਤ 47 ਦਾ ਨਾ ਇਹਨਾਂ ਨੇ ਸਿੱਖ ਲੀਡਰਾਂ ਨੇ ਆਪਣੇ ਆਜ਼ਾਦ ਦੇਸ਼ ਦੀ ਆਪਸ਼ਨ ਦੇ ਉੱਤੇ ਕੰਨ ਧਰਿਆ, ਨਾ ਇਹਨਾਂ ਨੇ ਉਸ ਆਫਰ ਜਾ ਕੇ ਕਿਹਨਾਂ 'ਚ ਵੱਜੇ ਜਿਹੜੇ ਜ਼ਬਾਨੀ ਕਲਾਮ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਨੇ 1929 ਤੋਂ ਲੈ ਕੇ ਸ਼ੁਰੂ ਕੀਤਾ ਸੀ। ਔਰ ARY ਦਾ ਬਲੌਗ ਲਿਖਦੇ ਨੇ ਡਾਕਟਰ ਚੀਮਾ, ਉਹਨਾਂ ਨੇ ਕੱਲ ਹੀ ਆਪਣੇ ਬਲੌਗ 'ਚ ਲਿਖਿਆ ਕਿ ਵਾਈ ਸਿੱਖਸ ਆਬਜ਼ਰਵ ਅਗਸਤ 15 ਐਜ਼ ਬਲੈਕ ਡੇ। ਔਰ ਉਹਦੇ 'ਚ ਇੱਕ ਗੱਲ ਜਿਨ੍ਹਾਂ ਨੇ ਗਾਂਧੀ ਔਰ ਮੋਤੀ ਲਾਲ ਨਹਿਰੂ, ਇਹ 1929 ਦੀ ਗੱਲ ਹੈ ਜਦੋਂ ਕਿ ਲਾਹੌਰ ਦੇ ਵਿੱਚ ਸਿੱਖ ਲੀਡਰਸ਼ਿਪ, ਬਾਬਾ ਖੜਕ ਸਿੰਘ ਉਦੋਂ ਲੀਡਰ ਸੀ ਔਰ ਕਾਂਗਰਸ ਦਾ ਵੀ ਸੈਸ਼ਨ ਲਾਹੌਰ ਦੇ ਵਿੱਚ ਸੀ, ਕਿਉਂਕਿ ਰਾਵੀ ਦੇ ਕੰਢੇ ਜਿਹੜੀ ਨਹਿਰੂ ਵੱਲੋਂ ਪੂਰਨ ਆਜ਼ਾਦੀ ਦੀ ਗੱਲ ਕਹੀ ਜਾਂਦੀ ਹੈ। ਔਰ ਇਹ ਉਸ ਪੀਰੀਅਡ 'ਚ ਗਾਰਡੀਅਨ ਅਖਬਾਰ ਜਿਹੜੀ ਲੰਡਨ ਤੋਂ ਛਪਦੀ ਸੀ, ਅੱਜ ਵੀ ਛਪਦੀ ਹੈ, ਉਹਨਾਂ ਨੇ ਸਟੋਰੀ ਕੀਤੀ। ਔਰ ਪਹਿਲਾਂ ਅਕਾਲੀਆਂ ਦਾ ਜਲੂਸ ਨਿਕਲਿਆ, ਉਹਨਾਂ ਦੀ ਕਨਵੈਨਸ਼ਨ ਸੀ, 5 ਲੱਖ ਸਿੱਖ ਜਿਹੜੇ ਨੇ ਹਾਥੀ ਦੇ ਉੱਤੇ, ਖੜਕ ਸਿੰਘ ਨੇ ਜਿਹੜੇ ਉਸ ਵੇਲੇ ਸਿੱਖਾਂ ਦੇ ਲੀਡਰ ਸੀ। ਔਰ ਉਹ ਜਦੋਂ ਨਿਕਲਿਆ ਲਾਹੌਰ ਦੇ ਵਿੱਚ, ਕਾਂਗਰਸ ਔਰ ਦੂਜੇ ਉਹਦੇ ਬਾਰੇ ਉਹਨਾਂ ਨੇ ਕੋਟ ਕੀਤਾ ਡਾਕਟਰ ਚੀਮਾ ਨੇ ਔਰ ਬਾਕੀ ਵੀ ਹਿਸਟੋਰੀਕਲ ਸੋਰਸ ਦੇ ਨੇ। ਉਹਨਾਂ ਨੇ ਕਿਹਾ ਇਨ 1929 Sikhs held a huge independence rally at Lahore
as reported in the Times London, ਇਹ ਹੁਣ ਟਾਈਮ ਦੀ ਰਿਪੋਰਟਿੰਗ ਹੈ, ਜੀ the 500,000 strong procession led by veteran Sikh leader Baba Khadak Singh put the Congress show into shame and shadow. ਉਹ ਕਿਹਾ ਕਿ ਵੀ ਇਹ ਕਾਂਗਰਸੀ ਨੂੰ ਵੀ ਇਹ ਇੰਨੀ ਵੱਡੀ ਤਾਕਤ ਹੈ ਸਿੱਖਾਂ ਦੀ, ਸ਼ੇਮ ਐਂਡ ਸ਼ੈਡੋ, ਇਹ ਇੰਗਲੈਂਡ 'ਚ ਕਹਿ ਰਿਹਾ। ਇਹ ਉਹ ਪੀਰੀਅਡ ਹੈ ਜਦੋਂ ਗਾਂਧੀ ਔਰ ਨਹਿਰੂ ਤੁਰ ਕੇ ਬਾਬਾ ਖੜਕ ਸਿੰਘ ਦੇ ਘਰ ਮਿਲਣ ਜਾਂਦੇ ਨੇ, ਉਹ ਡਰਾਇੰਗ ਰੂਮ 'ਚ ਬੈਠੇ ਵੇਟ ਕਰ ਰਹੇ ਨੇ, ਦਰਵਾਜ਼ੇ ਤੇ ਨਹੀਂ ਆਉਂਦੇ ਲੈ। ਮਤਲਬ ਇੰਨਾ ਔਜ ਆ ਤਾਕਤ ਸੀ 1929 'ਚ ਸਿੱਖਾਂ ਦੀ। ਇਕੱਲੀ ਫੌਜ ਦੇ ਹਵਾਲੇ ਸਿਵਲ ਦੀ ਗੱਲ ਹੋ ਰਹੀ ਹੈ, ਪਰ ਇਹ ਉਹ ਪੀਰੀਅਡ ਸੀ ਕਿ ਲਾਹੌਰ 'ਚ ਖਲੋ ਕੇ ਗਾਂਧੀ ਨੇ ਕਿਹਾ ਕਿ no constitution in India will be passed which won't be acceptable to the Sikhs, ਕਿ ਕੋਈ ਐਸਾ ਸੰਵਿਧਾਨ ਨਹੀਂ ਹੋਏਗਾ ਜਿਹੜਾ ਪਾਸ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਫਿਰ 1931 ਚ ਜਦੋਂ ਗਾਂਧੀ ਲੰਡਨ ਜਾਣ ਲਈ ਆਉਂਦਾ ਹੈ, ਸੀਸਗੰਜ ਗੁਰਦੁਆਰਾ ਸਾਹਿਬ ਦਿੱਲੀ 'ਚ ਉੱਥੇ ਖਲੋ ਕੇ ਫਿਰ ਇਹ ਕਹਿੰਦਾ ਹੈ ਕਿ ਭਾਈ ਰੱਬ ਵਿਟਨੈਸ ਹੈ ਮੇਰੇ ਔਰ ਕਾਂਗਰਸ ਦੇ ਵਿਚਾਲੇ, ਸਿੱਖਾਂ ਨੂੰ ਜਿਹੜਾ ਉਹ ਕੋਈ ਕਨਸਟੀਟਿਊਸ਼ਨ ਉਹਨਾਂ ਦੀ ਮਰਜ਼ੀ ਬਿਨਾਂ ਪਾਸ ਨਹੀਂ ਹੋਏਗਾ, ਉਹਨਾਂ ਦੇ ਹਕੂਕ ਮਹਿਫੂਜ਼ ਹੋਣਗੇ। ਔਰ ਇੱਕ ਮਧੂਸੂਦਨ ਸਿੰਘ ਬੇਦੀ ਨਾਂ ਦਾ ਸੱਜਣ ਉਸੇ ਹੀ ਸੀਸਗੰਜ ਦੇ ਦੀਵਾਨ 'ਚ ਖਲੋ ਕੇ ਗਾਂਧੀ ਨੂੰ ਕਹਿੰਦਾ ਕਿ ਜੇ ਕੱਲ ਨੂੰ ਤੁਸੀਂ ਮੁੱਕਰ ਗਏ, ਔਰ ਇਹ ਤੁਸੀਂ ਇਹਦਾ ਢੀਠਤਾਈ ਦੇਖੋ ਇਸ ਬਾਣੀਏ ਦੀ, ਫਿਰ ਇਹ ਕਹਿੰਦਾ ਫਿਰ ਤੁਹਾਨੂੰ ਤੁਹਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਸਤਾ ਦੱਸਿਆ ਹੋਇਆ, ਫਿਰ ਤੁਸੀਂ ਹੱਕ ਬਨਾਜ਼ਬ ਹੋਵੋਗੇ, ਤਲਵਾਰ ਨੂੰ ਹੱਥ 'ਚ ਰਹਿਣਾ। ਔਰ ਇਹ ਜਿਹੜੀਆਂ ਐਸ਼ੋਰੈਂਸਿਸ ਦੀ ਲਾਈਨ ਹੈ ਇਹ 1946 ਤੱਕ ਰਹਿੰਦੀ ਹੈ। ਜਦੋਂ 1946 ਤੱਕ ਪਹੁੰਚਦੇ ਆ, ਜਦੋਂ ਕਾਇਦੇ ਆਜ਼ਮ ਪਾਸੇ ਨਿਕਲ ਜਾਂਦੇ ਨੇ ਇਹਦੀ ਨਹਿਰੂ ਦੇ ਹਾਲ ਨੂੰ ਦੇਖ ਕੇ ਕੰਸਟੀਟਿਊਐਂਟ ਅਸੈਂਬਲੀ 'ਚ ਕਿਵੇਂ ਹਾਲਾ 1937 ਦੀਆਂ ਇਲੈਕਸ਼ਨਾਂ ਤੋਂ ਬਾਅਦ ਯੂਪੀ ਸੀਪੀ 'ਚ ਕਾਂਗਰਸੀ ਹਕੂਮਤਾਂ ਦਾ ਕੀ ਵਰਤਾਰਾ ਸੀ, ਉਹਨੇ ਹੀ ਡਿਸਅਪਾਇੰਟ ਕਰ ਦਿੱਤਾ ਸੀ। ਲੇਕਿਨ ਹੁਣ 1946 ਤੱਕ ਪਹੁੰਚਦੇ ਆ ਜਦੋਂ ਪਾਕਿਸਤਾਨ ਦਾ ਕਨਸੈਪਟ ਪੂਰੇ ਜ਼ੋਰ ਦੇ ਨਾਲ ਐਡਵੋਕੇਸੀ ਹੁੰਦੀ ਹੈ, ਸ਼੍ਰੋਮਣੀ ਕਮੇਟੀ ਵੀ ਸਿੱਖ ਸਟੇਟ ਦਾ ਮਤਾ ਪਾਸ ਕਰ ਦਿੰਦੀ ਹੈ ਔਰ ਬਿਆਨਬਾਜ਼ੀ ਵੀ ਸ਼ੁਰੂ ਹੋ ਜਾਂਦੀ ਹੈ ਕਿ ਭਾਈ ਸਿੱਖ ਸਟੇਟ ਵੀ ਬਣਨੀ ਚਾਹੀਦੀ ਹੈ। ਹੁਣ ਕਾਂਗਰਸ ਨੂੰ ਲੱਗਾ ਵੀ ਇਹ ਨਾ ਹੋਏ ਵੀ ਇਹ ਸਿੱਖ ਫੇਰ ਹੱਥੋਂ ਨਿਕਲ ਜਾਣ। ਫਿਰ ਨਹਿਰੂ ਦਾ ਔਨ ਰੈਕਰਡ ਹੈ ਕੈਲਕਟਾ ਦੇ ਵਿੱਚ ਇਹਨਾਂ ਦਾ AICC ਦੇ ਸੈਸ਼ਨ ਤੋਂ ਬਾਅਦ, ਉਹਦੇ 'ਚੋਂ ਕਹਿੰਦਾ ਨਹਿਰੂ ਕਿ ਮੈਂ ਇਹ ਕਮਿਟ ਕਰਦਾ ਕਿ brave Sikhs of Punjab deserve a province in the north of India so that they may also be able to experience the glow of freedom, ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਭਾਰਤ ਦੇ ਉੱਤਰ ਦੇ ਵਿੱਚ, ਨਾਰਥ ਦੇ ਵਿੱਚ ਉਹ ਖਿੱਤਾ ਦਿੱਤਾ ਜਾਏਗਾ ਤਾਂ ਕਿ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਕਾਂਗਰਸ ਦੇ ਐਸ਼ੋਰੈਂਸਿਸ ਕੋਈ ਜਾਂ ਤਾਂ ਤੁਸੀਂ ਉਹਨਾਂ ਦੇ ਨਾਲ ਇੱਕ ਡੀਲ ਬਣਾਓ, ਉਸ ਡੀਲ ਨੂੰ ਤੁਸੀਂ ਜਿਹੜਾ ਫਰੀडम ਆਫ ਇੰਡੀਆ ਐਕਟ ਬਣਿਆ ਇੰਗਲੈਂਡ ਦੇ ਉਸ ਦਾ ਹਿੱਸਾ ਬਣੇ। ਜੇ ਤੁਸੀਂ ਵੈਸੇ ਡੀਲ ਵੀ ਜ਼ਬਾਨੀ ਕਲਾਮੀ ਕਰ ਲਈ ਹੁੰਦੀ, ਲਿਖਤੀ ਵੀ ਕਰ ਲਈ ਹੁੰਦੀ, ਤੇ ਜੋ ਆਰਟੀਕਲ 370 ਦਾ ਹਾਲ ਕਰਕੇ ਕਸ਼ਮੀਰੀਆਂ ਦਾ ਕੀਤਾ ਹੈ ਉਹੀ ਸਿੱਖਾਂ ਦਾ ਹੋਣਾ ਸੀ। ਪਰ ਸਿੱਖਾਂ ਕੋਲ ਓਪਰਚੁਨਿਟੀਜ਼ ਸੀ, ਇੱਕ ਤੋਂ ਬਾਅਦ ਇੱਕ ਅੰਗਰੇਜ਼ਾਂ 'ਚ ਗੁੱਡਵਿਲ ਸੀ। ਭਾਰਤ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਫੌਜ ਸੀ ਉਹਦੇ 33% ਅਫਸਰ ਸਿੱਖ ਸੀ, 18-19% ਸਿੱਖ ਫੌਜੀ ਸੀ। ਸਿੱਖ ਰਿਆਸਤਾਂ ਸੀ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ, ਜਿਨ੍ਹਾਂ ਦੀ ਆਪਣੀ ਟੈਰੀਟਰੀ ਸੀ। ਗੁੱਡਵਿਲ ਸੀ ਸਿੱਖਾਂ ਲਈ। ਸੈਕੰਡ ਵਰਲਡ ਵਾਰ ਜੇ ਤਾਜ਼ਾ ਖਤਮ ਹੋਈ ਸੀ ਔਰ ਸਿੱਖਾਂ ਦੀਆਂ ਬਹਾਦਰੀ ਦੀਆਂ ਔਰ ਕੁਰਬਾਨੀ ਦੀਆਂ ਕਹਾਣੀਆਂ ਚਾਰ ਚਫੇਰੇ ਸੀ। ਕਾਂਗਰਸ ਨੇ ਤਾਂ ਕੁਇਟ ਇੰਡੀਆ ਮੂਵਮੈਂਟ ਕਰਕੇ ਜਿਹੜਾ ਉਹ ਬਾਈਕਾਟ ਕੀਤਾ ਸੀ, ਹਾਲਾਂਕਿ ਕਾਇਦੇ ਆਜ਼ਮ ਨੇ ਵੀ ਸਪੋਰਟ ਕੀਤਾ ਅੰਗਰੇਜ਼ ਨੂੰ, ਮੁਸਲਮਾਨ ਵੀ ਧੜਾ-ਧੜ ਫੌਜ ਦੇ ਵਿੱਚ ਗਏ। ਔਰ ਫਿਰ ਉਹਨਾਂ ਦਾ ਗਿਲਟ ਵੀ ਸੀ ਅੰਗਰੇਜ਼ਾਂ ਦਾ ਕਿ 1849 ਚ ਮਹਾਰਾਜਾ ਦਲੀਪ ਸਿੰਘ ਨੂੰ ਐਜ਼ ਏ ਮਾਈਨਰ ਉਹਨਾਂ ਨੇ ਗਾਰਡੀਅਨ ਬਣੇ ਸੀ, ਪਰ ਉਹਨੂੰ ਰਾਜ ਦਾ ਕੀ ਦੇਣਾ ਸੀ, ਉਹਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਗਏ, ਕਦੇ ਪੰਜਾਬ 'ਚ ਵੜਨ ਵੀ ਨਹੀਂ ਦਿੱਤਾ। ਸੋ ਜੇ ਤੁਹਾਡੇ ਕੋਲ ਏਬਲ ਲੀਡਰਸ਼ਿਪ ਹੁੰਦੀ, ਤੁਸੀਂ ਇਹ ਸਾਰੇ ਫੈਕਟਰ ਜਿਹੜੇ ਨੇ ਉਹਨਾਂ ਨੂੰ ਟੂ ਦਾ ਪੋਜ਼ਿਟਿਵ ਪਾ ਕੇ ਤੁਸੀਂ ਕੌਮ ਦਾ ਕੁਝ ਬਣਾ ਸਕਦੇ। ਲੇਕਿਨ ਜੇ ਉਹਨਾਂ ਨੇ ਕਿਹਾ ਕਿ ਵੀ ਮਿਸ ਦਾ ਬਸ। ਹੁਣ ਅੱਜ ਜਦੋਂ ਅਸੀਂ 73 ਸਾਲ ਬਾਅਦ ਇਹ ਗੱਲ ਕਰ ਰਹੇ, ਅਸੀਂ ਆਸ ਕਰਦੇ ਕਿ ਹੁਣ ਘੱਟੋ ਘੱਟ ਸਾਡੀ ਲੀਡਰਸ਼ਿਪ ਦੁਨੀਆ ਭਰ 'ਚ ਬੇਸ਼ੱਕ ਇੱਕ ਕਲੈਕਟਿਵ ਲੀਡਰਸ਼ਿਪ ਹੈ, ਉਹ ਸਮੇਂ ਦੇ ਹਾਣ ਦੀ ਹੈ ਔਰ ਅਸੀਂ ਸਮਝਦੇ ਹਾਂ ਇਹਨਾਂ ਦੀ ਖੇਡ ਨੂੰ। ਅਲਟੀਮੇਟਲੀ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹ ਬਾਦਲ ਹੋਣ, ਅਮਰਿੰਦਰ ਹੋਣ, ਇਹ ਸਾਰੀ ਕਲਾਸ ਇਹ ਤਾਂ ਉਵੇਂ ਹੀ ਸੈਲ ਆਊਟ ਨੇ, ਵਿਕਾਊ ਮਾਲ ਹੈ। ਪਰ ਇਸ ਵੇਲੇ ਲੀਡਰਸ਼ਿਪ ਡਾਇਸਪੋਰਾ 'ਚ ਹੈ ਔਰ ਅਸੀਂ ਕੱਲ ਵੀ ਇਸ ਇਸ਼ੂ ਦੇ ਉੱਤੇ ਹੀ ਗੱਲਬਾਤ ਨੂੰ ਜਾਰੀ ਰੱਖਾਂਗੇ ਕਿ ਇਹਨਾਂ 72-73 ਸਾਲਾਂ 'ਚ ਫਿਰ ਅਸੀਂ
ਕਿਉਂ ਜੇ ਹਾਲਾਤ ਚੋਂ ਗੁਜ਼ਰੇ ਔਰ ਗੁਜ਼ਰ ਰਹੇ हैं ਔਰ ਅੱਜ ਅਸੀਂ ਕਿੱਥੇ ਆ ਕੇ ਖੜੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਾਵਾਂਗੇ। ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ, ਔਰ ਜਿਸ ਤਰ੍ਹਾਂ ਕਿ ਚੀਨ ਭਾਰਤ ਨੂੰ ਬੜੇ ਹੀ ਸਖਤ ਸ਼ਬਦਾਂ ਵਿੱਚ ਕਹਿ ਰਿਹਾ ਹੈ ਕਿ ਉਹ ਬਾਰਡਰ ਦੇ ਉੱਪਰ ਜੋ ਸ਼ਰਾਰਤ ਕਰ ਰਿਹਾ ਹੈ ਉਸ ਨੂੰ ਬੰਦ ਕਰੇ ਔਰ ਜਿਹੜੇ ਹਾਲਾਤ ਨੇ ਉਸ ਨੂੰ ਨਾਰਮਲ ਬਣਾਏ। ਸੋ ਜਿਸ ਤਰ੍ਹਾਂ ਕਿ ਚੀਨ ਭਾਰਤ ਸੀਮਾ ਵਿਵਾਦ ਕਿੱਥੇ ਖੜਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਜਿੰਨੀਆਂ ਵੀ ਖਬਰਾਂ ਬਾਰਡਰ ਦੇ ਹਵਾਲੇ ਨਾਲ ਆ ਰਹੀਆਂ ਚਾਈਨਾ ਔਰ ਇੰਡੀਆ ਦੇ ਜੀ, ਔਰ ਬਿਜ਼ਨਸ ਵਾਈਜ਼ ਵੀ ਆ ਰਹੀਆਂ ਕਿ ਕਿਵੇਂ ਚਾਈਨਾ ਵੱਲੋਂ ਪਾਬੰਦੀਆਂ ਦਾ ਸਿਲਸਿਲਾ ਹੁਣ ਸ਼ੁਰੂ ਹੋਇਆ। ਪਹਿਲਾਂ ਤਾਂ ਇਹਨਾਂ ਨੇ ਤਾਂ ਟਿਕਟੌਕ ਔਰ ਦੂਸਰੀਆਂ ਚੀਜ਼ਾਂ ਦੇ ਨਾਲ ਇਹ ਦੱਸਿਆ ਕਿ ਵੀ ਅਸੀਂ ਬੈਨ ਕਰ ਰਹੇ ਹਾਂ, ਔਰ ਚਾਈਨਾ ਨੇ ਜਿਹੜੀਆਂ ਨੇ ਕੁਝ ਇਹਨਾਂ ਨੂੰ ਖਾਸ ਸਹੂਲਤਾਂ ਦਿੱਤੀਆਂ ਹੋਈਆਂ ਸੀ, ਖਾਸ ਤੌਰ ਤੇ ਆਪਟਿਕ ਫਾਈਬਰ ਦੇ ਮਾਮਲੇ 'ਚ ਉਹਦੇ ਤੇ ਵੀ ਉਹਨਾਂ ਨੇ ਐਕਸਟਰਾ ਟੈਰਿਫ ਲਾਈ ਹੈ। ਔਰ ਜਦੋਂ ਡਿਪਲੋਮੈਟ, ਹੁਣ ਜਿਹੜੇ ਡਿਪਲੋਮੈਟ ਹੁੰਦੇ ਨੇ ਖਾਸ ਤੌਰ ਤੇ ਮੁਲਕਾਂ ਦੇ ਵਿੱਚ ਬੈਠੇ ਹੋਏ ਜਿਹੜੇ ਜਿਵੇਂ ਭਾਰਤ ਦੇ ਚੀਨ 'ਚ ਨੇ ਜਾਂ ਚੀਨ ਦੇ ਭਾਰਤ 'ਚ ਨੇ, ਉਹ ਬਹੁਤ ਵਾਰ ਐਗਰੈਸਿਵ ਸਟੈਂਸ ਨਹੀਂ ਲੈਂਦੇ ਜਾਂ ਬਹੁਤ ਵਾਰ ਉਹ ਕੂਲ ਡਾਊਨ ਲਾਈਨ ਹੀ ਰੱਖਦੇ ਨੇ। ਪਰ ਕਿਉਂਕਿ ਭਾਰਤ ਵੱਲੋਂ ਰਿਪੀਟਡਲੀ ਜਿਹੜੀ ਹੈ ਪ੍ਰੋਵੋਕੇਸ਼ਨ ਜਾਰੀ ਹੈ ਔਰ ਇਹਦੀ ਪੋਸੀਬਿਲਿਟੀ ਹੈ ਕਿ ਜਿਉਂ-ਜਿਉਂ ਅਮਰੀਕਨ ਇਲੈਕਸ਼ਨਸ ਵੀ ਨਵੰਬਰ ਦੇ ਨੇੜੇ ਆ ਰਹੀਆਂ, ਨਵੰਬਰ ਨੇੜੇ ਆ ਰਿਹਾ, ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਚਾਈਨਾ ਫੈਕਟਰ ਇਹਨੂੰ ਜਿਹਨੂੰ ਕਹਿੰਦੇ ਨੇ ਕਿ ਬੋਇਲਿੰਗ ਪੌਟ ਰੱਖਣਾ ਚਾਹੀਦਾ। ਔਰ ਇਹੀ ਕਾਰਨ ਹੈ, ਹਾਲਾਂ ਜਿਵੇਂ ਅਸੀਂ ਕੱਲ ਪਹਿਲੇ ਸੈਗਮੈਂਟ 'ਚ ਕਮਲਾ ਹੈਰਿਸ ਜਿਹੜੀ ਵਾਈਸ ਪ੍ਰੈਜ਼ੀਡੈਂਟ ਪਿਕ ਹੈ ਜੋ ਬਾਈਡਨ ਦੀ, ਉਹਨਾਂ ਦੀ ਗੱਲ ਕਰਦੇ ਹਾਂ, ਕਿਹਾ ਸੀ ਕਿ ਵੀ ਕਿਵੇਂ ਇਫੈਕਟ ਕਰੇਗਾ ਵੀ ਭਾਰਤ 'ਚ ਇੱਕ ਪਾਸਾ ਕੱਛਾਂ ਵਜਾਉਣ ਵਾਲਾ, ਇੱਕ ਪਾਸਾ ਚੀਕਾਂ ਮਾਰਨ ਵਾਲਾ। ਔਰ ਮੈਂ ਦੇਖ ਰਿਹਾ ਸੀ ਉਹਨਾਂ ਦੇ ਇੰਡੀਆ ਟੁਡੇ ਦੂਜੇ ਤੀਜੇ ਜਿਹੜੇ ਬੜੇ ਕੋਈ ਨਵਦੀਪ ਸੂਰੀ, ਕੋਈ ਐਕਸਪਰਟ ਜਰਨਲਿਸਟ ਕੱਢੇ ਨੇ, ਉਹਨਾਂ ਨੇ ਇੰਡੀਅਨਸ ਨੂੰ ਵਾਰਨ ਕੀਤਾ ਕਿ ਐਵੇਂ ਨਾ ਕਹੀ ਜਾਓ ਕਿ ਜੀ ਅੱਧੀ ਇੰਡੀਅਨ ਹੈ ਉਹ ਮਾਂ ਉਹਦੀ ਦੂਜੀ ਹੈ, ਤੁਹਾਨੂੰ ਇਹ ਮਹਿੰਗਾ ਪਏਗਾ, ਵੀ ਪਤਾ ਨਹੀਂ ਕਿੱਧਰ ਨੂੰ ਗੱਲ ਜਾਣੀ ਹੈ। ਜ਼ਾਹਰ ਹੈ ਕਸ਼ਮੀਰ ਦੀ ਗੱਲ ਵੀ ਹੋ ਰਹੀ ਹੈ ਔਰ ਖਾਸ ਤੌਰ ਤੇ ਉਹਦਾ ਸਿਵਲ ਲਿਬਰਟੀਜ਼ ਦੇ ਹਵਾਲੇ ਨਾਲ ਜਿਹੜੀ ਉਹਦੀ ਪੋਜੀਸ਼ਨ ਹੈ ਕਿ ਜੋ ਭਾਰਤ ਦੇ ਵਿੱਚ ਚੱਲ ਰਿਹਾ ਉਹ ਤੇ ਕਾਣ ਕਰ ਰਹੇ ਨੇ। ਔਰ ਇਹਦੇ 'ਚ ਅਸੀਂ ਹਾਲਾਂ ਉਹ ਕੇਸ ਵੀ ਲੱਭ ਲਿਆ ਜਿਹੜਾ ਕਿ ਅਸੀਂ ਸਿੱਖ ਹਵਾਲੇ ਨਾਲ ਗੱਲ ਕੀਤੀ ਸੀ ਕਿ ਐਜ਼ ਏ ਅਟਰਨੀ ਜਨਰਲ
ਜਿਹੜੀ ਕੈਲੀਫੋਰਨੀਆ ਦੇ ਇਹਨੇ ਬੈਕ ਕੀਤਾ ਸੀ ਪ੍ਰਿਜ਼ਨ ਰੂਲਸ ਨੂੰ, ਜਿਹਦੇ ਥੱਲੇ ਦਾੜੀ ਜਾਂ ਪੱਗ ਬੰਨ੍ਹ ਕੇ ਸਰਵ ਨਹੀਂ ਸੀ ਕੀਤਾ ਜਾ ਸਕਦਾ। ਔਰ ਬਹਾਨਾ ਇਹ ਹੈ ਕਿ ਮਾਸਕ ਜਿਹੜੀ ਹੈ ਉਹ ਫਿੱਟ ਨਹੀਂ ਹੁੰਦੀ ਜੇ ਕੋਈ ਜਿਹੜਾ ਸਪਰੇਅ ਕੀਤਾ ਜਾਂਦਾ ਹੈ ਚਿਲੀ ਜਾਂ ਦੂਜਾ ਜਾਂ ਗੈਸ ਪਾਰਟ ਹੁੰਦਾ ਹੈ। ਹਾਲਾਂ ਜੇ ਅਮਰੀਕਨ ਫੌਜ ਤੋਂ ਵੱਧ ਕੇ ਕੋਈ ਕੈਲੀਫੋਰਨੀਆ ਦੀ ਜਾਂ ਕੋਈ ਪ੍ਰਿਜ਼ਨ ਗਾਰਡਸ ਦਾ ਰੋਲ ਤਾਂ ਨਹੀਂ ਹੈ। ਜੇ ਅਮਰੀਕਨ ਫੌਜ ਦੇ ਵਿੱਚ ਇਹ ਮਾਸਕ ਵਾਲਾ ਇਸ਼ੂ ਹੱਲ ਕਰਕੇ ਸਿੱਖਾਂ ਨੂੰ ਆਪਣੇ ਸਿੱਖੀ ਸਰੂਪ ਸਰਵ ਕਰਨ ਦੀ ਇਜਾਜ਼ਤ ਹੈ ਤਾਂ ਉਹ ਕੇਸ ਦੀਆਂ ਡਿਟੇਲਸ ਵੀ ਮੈਂ ਡਿਸਕਸ ਕਰਾਂਗਾ ਅੱਜ ਦੇ ਪ੍ਰੋਗਰਾਮ 'ਚ ਨਹੀਂ, ਪਰ ਉਹ ਸਾਰੇ ਕੱਲ ਜਦੋਂ ਮੈਂ ਜ਼ਿਕਰ ਕੀਤਾ ਸੀ ਤੇ ਮੈਂ ਕਿਹਾ ਸੀ ਕਿ ਮੈਨੂੰ ਇੰਨਾ ਕੁ ਮੇਰੀ ਯਾਦਾਸ਼ਤ 'ਚ ਹੈ ਕਿ ਐਸਾ ਕੁਝ ਹੋਇਆ ਸੀ, ਲੇਕਿਨ ਉਹ ਕਾਫੀ ਜਿਹੜਾ ਤਫਸੀਲ ਦੇ ਨਾਲ ਮੈਂ ਉਸ ਦੇ ਉੱਤੇ ਗੱਲ ਕਰਾਂਗਾ। ਸੋ ਇੱਕ ਪਾਸੇ ਇਸ ਕਿਸਮ ਦੀ ਅਨਸਰਟਨਟੀ ਭਾਰਤ ਦੇ ਵਿੱਚ ਬਣੀ ਹੋਈ ਹੈ। ਮੋਦੀ ਬਿਲਕੁਲ ਜਿਹੜਾ ਜਿਹਨੂੰ ਇਹਨਾਂ ਨੇ ਰਾਮਚੰਦਰ ਦਾ ਹੀ ਅਵਤਾਰ ਬਣਾ ਦਿੱਤਾ 5 ਅਗਸਤ ਨੂੰ, ਜਿਹੜਾ ਵੱਡਾ ਮਹੰਤ ਜਿਹਨੇ ਇਹਨੂੰ ਬਲੈਸਿੰਗ ਵੀ ਦਿੱਤੀ ਔਰ ਉਹ ਸਾਰਾ ਜਿਹੜਾ ਮੰਦਿਰ ਬਣਨਾ ਉਹਦਾ ਮਹੰਤ ਉਹਨੂੰ ਵੀ ਕੋਵਿਡ-19 ਹੋ ਗਿਆ, ਉਹ ਵੀ ਪੁੱਠਾ ਪਿਆ। ਫਿਰ ਜਿਹੜਾ ਇਹਨਾਂ ਦਾ ਪ੍ਰਣਾਬ ਮੁਖਰਜੀ ਪ੍ਰੈਜ਼ੀਡੈਂਟ ਜਿਹੜਾ ਇੰਡੀਆ ਦੀ ਕਿਚਨ ਕੈਬਨਿਟ ਦਾ ਹਿੱਸਾ ਸੀ ਇੰਦਰਾ ਗਾਂਧੀ ਦੀ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਵੀ ਵੈਂਟੀਲੇਟਰ ਤੇ ਆ ਗਿਆ ਪ੍ਰਣਾਬ ਮੁਖਰਜੀ ਜਿਨ੍ਹਾਂ ਨੇ। ਸੋ ਕੁੱਲ ਮਿਲਾ ਕੇ ਵਿਦਿਨ ਵੀ ਉਹਨਾਂ ਦੇ ਜਿਹੜੇ ਸਾਰੇ ਈਵਲ ਕਿਸਮ ਦੇ ਲੋਕ ਨੇ। ਚਲੋ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਇਹ ਤਾਂ ਕੁਦਰਤ ਨੂੰ ਪਤਾ ਕਿਹਨੂੰ ਕੀ ਹੈ, ਲੇਕਿਨ ਇਹ ਕਈ ਵਾਰੀ ਇਹ ਲੈਸਨ ਵੀ ਹੁੰਦੇ ਨੇ ਕਿ ਵੀ ਤੁਸੀਂ ਕੀ ਹਾਲਾਤ ਕ੍ਰੀਏਟ ਕਰ ਰਹੇ ਹੋ ਔਰ ਡਰੋ ਰੱਬ ਤੋਂ, ਖੌਫ ਕਰੋ ਰੱਬ ਦਾ ਕਿ ਭਾਈ ਤੁਸੀਂ ਕੀ ਹੋ। ਲੇਕਿਨ ਜਿਹੜਾ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਦਾ ਚੀਨ ਪ੍ਰਤੀ, ਔਰ ਇੱਕ ਗੱਲ ਜਿਹੜੀ ਮੈਂ ਅਜੇ ਇਹਨੂੰ ਪੂਰੀ ਰਿਸਰਚ ਤਾਂ ਨਹੀਂ ਮੈਂ ਕਹਿ ਸਕਦਾ, ਜਦੋਂ ਅਸੀਂ ਇਹ ਕਹਿੰਦੇ ਰਹੇ ਵੀ ਐਸੀ ਮੋਦੀ ਦੀ ਕੀ ਕਮਜ਼ੋਰੀ ਹੈ ਕਿ ਵੀ ਉਹ ਚੀਨ ਉਹਦੇ ਮੂੰਹੋਂ ਨਹੀਂ ਨਿਕਲਦਾ, ਅਮਿਤ ਸ਼ਾਹ ਦੇ ਨਹੀਂ ਨਿਕਲਦਾ। ਇਹ ਇੱਕ ਸੋਰਸ 'ਚ ਮੈਂ ਕਿਤੇ ਦੇਖਿਆ ਕਿ ਜਿਹੜੀਆਂ EVM ਮਸ਼ੀਨਾਂ ਨੇ ਜਿਹੜੀਆਂ ਵੋਟਾਂ ਦੇ ਲਈ 2014 'ਚ ਵਰਤੀਆਂ ਗਈਆਂ ਜਾਂ ਉਹ ਵੀ ਚੀਨ ਦੀਆਂ ਬਣੀਆਂ ਹੋਈਆਂ। ਹੁਣ ਮਤਲਬ ਇਫ ਦਿਸ ਇਜ਼ ਟਰੂ ਫਿਰ ਤਾਂ ਇਹੀ ਹੈ ਜਿਵੇਂ ਜੇ ਰਸ਼ੀਅਨ ਪ੍ਰੈਜ਼ੀਡੈਂਟ ਮਿਸਟਰ ਪੁਤਿਨ, ਵਲਾਡੀਮੀਰ ਪੁਤਿਨ ਉਹਦਾ ਨਾਮ ਹੈ, ਉਹਦੇ ਤੇ ਲੱਗਦਾ ਹੈ ਕਿ ਭਾਈ ਉਹਨੇ ਕਿਵੇਂ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਹੈਕ ਕੀਤਾ ਸੀ, ਜਾਂ ਹੁਣ ਈਵਨ ਟਰੰਪ ਕਹਿ ਰਿਹਾ ਕਿ ਚੀਨ ਔਰ ਰੂਸ ਇੰਟਰਫੀਅਰ ਕਰ ਰਹੇ ਨੇ। ਤੇ ਜੇ ਮਸ਼ੀਨਾਂ ਹੀ EVM ਆਈਆਂ ਫਿਰ ਤਾਂ ਮੋਦੀ ਨੂੰ ਪਤਾ ਹੋਣਾ ਵੀ ਮੈਨੂੰ ਕਿਵੇਂ ਜਿਤਾਇਆ ਇਹਨਾਂ ਮਸ਼ੀਨਾਂ ਰਾਹੀਂ। ਫਿਰ ਤਾਂ ਚੀਨ ਦੇ ਕੋਲ ਐਸੀ ਕੋਈ ਕੁੰਡੀ ਹੈ, ਉਹ ਉਹਨਾਂ ਨੂੰ ਅੰਦਰ ਵਾੜ ਕੇ ਕਹਿੰਦਾ ਹੋਣਾ ਫਿਰ ਬਤਾਉਂ ਉਹ ਵੀ ਕਹਿੰਦਾ ਹੋਣਾ ਪਰਦੇ ਮੇ ਰਹਿਣੇ ਦੋ। ਸੋ ਹੁਣ ਕੁੱਲ ਮਿਲਾ ਕੇ ਜਿਹੜਾ ਉਹਨਾਂ ਦੀ ਸਿਚੁਏਸ਼ਨ ਇਹ ਬਣੀ ਹੋਈ ਹੈ। ਪਰ ਇੱਕ ਤੁਸੀਂ ਜਿਹਨੂੰ ਫੋਕੀ ਤੜ ਜਿਹੀ ਰੱਖਦੇ ਹੁੰਦੇ ਹੋ ਆਪਣੇ ਲੋਕਾਂ ਨੂੰ ਦੱਸਣ ਲਈ, ਔਰ ਦੂਸਰਾ ਔਰ ਤੁਸੀਂ ਇਹ ਵੀ ਦੇਖਿਆ ਵੀ ਕਿਵੇਂ ਇਹਨਾਂ ਨੇ ਫੇਕ ਇੰਡੀਆ ਟੂਡੇ ਦੇ ਥੱਲੇ 1200 ਵੋਟਰਾਂ ਨੂੰ ਉਹਨਾਂ ਨੇ ਸਰਵੇ ਕੀਤਾ ਔਰ ਸਾਰੇ ਮੀਡੀਆ ਨੇ ਘੁਮਾਇਆ ਕਿ ਜੀ ਹੁਣ 79% ਮੋਦੀ ਦੀ ਹਮਾਇਤ ਕਰ ਰਹੇ ਨੇ ਭਾਰਤ ਦੇ ਵਿੱਚ। ਸੋ ਉਹ ਫਰਾਡ ਜਿਹੜਾ ਕਿਸਮ ਦਾ ਪ੍ਰੋਪੇਗੈਂਡਾ ਹੈ ਉਹ ਚੱਲ ਰਿਹਾ ਹੈ ਉਹਨਾਂ ਦਾ। ਲੇਕਿਨ ਜਿਹੜਾ ਇੱਕ ਖਬਰ ਇਸ ਹਵਾਲੇ ਨਾਲ ਸੀ ਵੀ ਭਾਰਤ ਨੇ ਜਦੋਂ ਪਿਛਲੇ ਦਿਨਾਂ 'ਚ ਕਿਹਾ, Indian source said that confrontation in the west sector of China-India boundary will last for longer time. What is your comment? ਹੁਣ ਇਹ ਭਾਰਤੀ ਸਪੋਕਸਮੈਨ ਨੇ ਕਿਹਾ ਜੀ ਕਿ ਇੱਥੇ ਲੰਬਾ ਵਕਤ ਵਿੰਟਰ ਲਈ ਤਾਂ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ, ਇਹ ਲੰਬਾ ਵਕਤ ਚੱਲੇਗੀ। ਔਰ ਇਹ ਜਿਹੜਾ ਦਿੱਲੀ ਦੀ ਚਾਈਨੀਜ਼ ਐਮਬੈਸੀ ਹੈ ਉਹਨਾਂ ਦੇ ਸਪੋਕਸਪਰਸਨ ਨੇ ਮਿਸਟਰ ਜੀ ਰੋਂਗ, ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਭਾਈ ਭਾਰਤ ਦੇ ਸਪੋਕਸਮੈਨ ਨੇ ਇਹ ਕਿਹਾ, ਉਹਦਾ ਜਵਾਬ ਉਹਨੇ ਬੜਾ ਬੈਲੈਂਸਡ ਹੈ। ਹਾਲਾਂ ਬੈਲੈਂਸਡ ਦੇ ਵਿੱਚ ਵੀ ਤੁਸੀਂ ਐਗਰੈਸ਼ਨ ਦੇਖ ਸਕਦੇ ਹੋ। ਉਹਦੇ ਵਿੱਚ ਉਹਨਾਂ ਨੇ ਕਿਹਾ ਚਾਈਨਾ ਐਂਡ ਇੰਡੀਆ have been maintaining close communication through military and diplomatic channels, ਕਿ ਦੋਨੋਂ ਹੀ ਅਸੀਂ ਚੈਨਲ ਖੋਲੇ ਹੋਏ ਨੇ, ਡਿਪਲੋਮੇਸੀ ਵੀ ਔਰ ਮਿਲਟਰੀ ਵੀ। At present the overall situation at China-India boundary is getting stable and de-escalated। ਜਦੋਂ ਭਾਰਤ ਡਿਨਾਈ ਕਰ ਉਹ ਕਹਿ ਰਿਹਾ ਜੀ ਸਟੇਬਲ ਹੈ, de-escalation ਹੈ। It is hoped, ਹੁਣ ਇਹ ਹੈ ਉਹਨਾਂ ਦੀ ਵਾਰਨਿੰਗ, it is hoped that Indian side can meet the Chinese side halfway। ਮਤਲਬ ਇਹ ਹੈ ਕਿ ਜੇ ਅਸੀਂ ਇੱਕ ਕਦਮ ਤੁਹਾਡੇ ਵੱਲ ਅੱਗੇ ਆਂਦੇ ਆ, ਤੁਸੀਂ ਵੀ ਇੱਕ ਕਦਮ ਅੱਗੇ ਆਓ। ਐਵੇਂ ਫੋਕੀ ਤੜ ਜਿਹੀ ਨਾ ਮਾਰੋ ਕਿ ਭਾਈ ਅਲਟੀਮੇਟਲੀ ਇਹੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਸਿਚੁਏਸ਼ਨ ਨੂੰ ਜਿਹੜੀ ਪਖੀ ਹੋਏ ਮਗੀ ਹੋਏ ਉਹਨੂੰ ਸ਼ਾਂਤ ਕਰਨਾ ਹੁੰਦਾ ਹੈ। ਉਹਨੇ ਕਿਹਾ ਕਿ ਵੀ it is hoped that Indian side can meet the Chinese side halfway, refrain from any actions that will complicate the border situation। ਇਹ ਹੈ veiled warning
ਜੀ ਕਿ ਉਸ ਹਾਲਾਤ ਤੋਂ ਬਚੋ ਬਿਲਕੁਲ ਜਿਹੜਾ ਸਿਚੁਏਸ਼ਨ ਨੂੰ ਕੰਪਲਿਕੇਟ ਕਰੇ। ਉਹਨੇ ਕੰਪਲਿਕੇਟ ਕੀ ਹੈ ਕਿ ਭਾਈ ਅੱਗੇ ਤੁਸੀਂ 20 ਮਰਵਾਏ ਨੇ, ਜੀ ਥਾਂ ਵੀ ਗਵਾਈ ਹੈ, ਬਿਲਕੁਲ ਤੇ ਇਦਾਂ ਦੀ ਕੋਈ ਦਿਲਵਦੀ ਨਾ ਕਰ ਬੈਠਿਓ। ਇਹਨੂੰ ਕਰੋ ਐਂਡ ਕ੍ਰੀਏਟ ਫੇਵਰੇਬਲ ਕੰਡੀਸ਼ਨਸ for maintaining peace and stability in the border areas and healthy development of bilateral relations। ਕਿ ਜਿਹੜੇ ਦੁਵੱਲੇ ਸਬੰਧ ਨੇ ਜੇ ਇਹਨਾਂ ਨੂੰ ਤੁਸੀਂ ਚੰਗੇ ਰੱਖਣਾ ਚਾਹੁੰਦੇ ਹੋ ਫਿਰ ਕੋਈ ਕੰਪਲਿਕੇਸ਼ਨ ਵਾਲੀ ਗੱਲ ਨਾ ਕਰੋ ਔਰ ਹਾਫਵੇ ਆ ਕੇ ਮਿਲੋ, ਨਹੀਂ ਤੇ ਤਾਂ ਤੁਹਾਨੂੰ ਉਹ ਚੀਨੀਆਂ ਨੇ ਦੱਸਿਆ ਹੀ ਹੋਇਆ ਫਿਰ ਉਹ ਵੇੜਾ ਯਾਦ ਕਰ ਕਿਹੜਾ ਉਹ 15-16 ਜੂਨ ਦੀ ਰਾਤ ਦਾ। ਔਰ ਹਾਂ ਜਿਹੜੀ ਮੈਂ ਪਹਿਲੇ ਚ ਗੱਲ ਕੀਤੀ ਹੈ ਵੀ ਇਹ ਵੀ ਇਹਨਾਂ ਦੀ ਖਬਰ ਹੈ, ਚਾਈਨਾ ਐਕਸਟੈਂਡਸ anti-dumping duties on optical fibers from India. The decision came after they evaluated the possible damage to Chinese industry if anti-dumping measures are terminated. ਹੁਣ ਇਹ ਆਪਟਿਕ ਫਾਈਬਰ ਭਾਰਤ ਐਕਸਪੋਰਟ ਕਰਦਾ ਚਾਈਨਾ ਨੂੰ ਔਰ ਇੱਕ ਕ੍ਰੂਸ਼ਲ ਕਈ ਥਾਂ ਤੇ ਇੱਥੇ ਵੀ ਵੈਸੇ ਅਮਰੀਕਾ 'ਚ ਕੈਲੀਫੋਰਨੀਆ 'ਚ ਨੇ ਡਾਕਟਰ ਨਰਿੰਦਰ ਸਿੰਘ ਕਪਾਨੀ ਜਿਹਨਾਂ ਨੂੰ ਫਾਦਰ ਆਫ ਆਪਟਿਕ ਫਾਈਬਰਸ ਕਿਹਾ ਜਾਂਦਾ ਹੈ ਔਰ ਇਹ ਬਹੁਤ ਸਾਰੇ ਉਸ ਪੀਰੀਅਡ ਦੇ ਸਾਇੰਟਿਸਟ ਦਾ ਵੀ ਕਹਿਣਾ ਹੈ ਕਿ ਡਾਕਟਰ ਕਪਾਨੀ ਨੋਬਲ ਪ੍ਰਾਈਜ਼ ਡਿਜ਼ਰਵ ਕਰਦੇ ਸੀ ਬਟ ਉਹ ਜਿਸ ਕੰਪਨੀ ਦੇ ਨਾਲ ਮਿਲ ਕੇ ਉਹ ਕ੍ਰੈਡਿਟ ਉਹਨੂੰ ਦੇ ਦਿੱਤਾ ਲੇਕਿਨ ਹੀ ਮੇਡ ਮਿਲੀਅਨਸ ਆਊਟ ਆਫ ਦਿਸ। ਇਸ ਵੇਲੇ ਵੀ ਬਹੁਤ ਵੱਡੇ ਅਮੀਰ ਆਦਮੀ ਨੇ ਇਸ ਮਾਮਲੇ 'ਚ ਔਰ ਇਹ ਜਿਹੜਾ ਕਿਉਂਕਿ ਆਪਟਿਕ ਫਾਈਬਰ ਜਿਹੜਾ ਹੈ ਫਿਰ ਅਦਰਵਾਈਜ਼ ਸਮੁੰਦਰ ਦੇ ਵਿੱਚ ਜਿਹੜਾ ਸਾਰਾ ਸਿਸਟਮ ਸੀ ਕਮਿਊਨੀਕੇਸ਼ਨ ਦਾ ਜਾਂ ਅੱਜ ਤਾਂ ਹਰ ਟੈਕਨੋਲੋਜੀ ਦੇ ਵਿੱਚ ਆਪਟਿਕ ਫਾਈਬਰ ਦਾ ਰੋਲ ਹੈ ਔਰ ਚਾਈਨੀਜ਼ ਕਮਰਸ ਮਿਨਿਸਟਰੀ ਨੇ ਕਿਹਾ ਕਿ ਵੀ ਅਸੀਂ ਇੱਕ ਫੈਸਲਾ ਫਰਾਈਡੇ ਤੋਂ ਲਾਗੂ ਕੀਤਾ ਜਿਹੜਾ 5 ਸਾਲ ਰਹੇਗਾ with punitive tariffs ranging from 7.4% and 30.6% depending on specific Indian manufacturers, official media had reported. So ਇਹ ਤਾਂ ਅਜੇ ਤੱਕ ਟਿਕਟੌਕ ਤੇ ਦੂਜਾ ਤੀਜਾ ਕਰਕੇ ਸਮਝ ਰਹੇ ਸੀ ਕਿ ਵੀ ਇਹ ਅਸੀਂ ਕਰ ਰਹੇ ਔਰ ਚਾਈਨਾ ਨੇ ਇਹ ਨਹੀਂ ਹੈ ਵੀ ਕਸ਼ਮੀਰ ਦੇ ਮੁੱਦੇ ਤੇ ਵੀ ਜਿਵੇਂ ਉਹਨਾਂ ਨੇ 5 ਅਗਸਤ ਵੇਲੇ ਇਹਨੂੰ ਹਾਲਾਂਕਿ ਬਹੁਤਾ ਰਿਪੋਰਟ ਨਹੀਂ ਕੀਤਾ ਇੰਡੀਅਨ ਮੀਡੀਆ ਨੇ ਕਿਹਾ ਜੀ ਕਿ ਉਹ ਮਿੰਟਸ ਨਹੀਂ ਲਏ ਈਵਨ ਜਿਹੜੀ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਕਲੋਜ਼ ਡੋਰ ਮੀਟਿੰਗ ਇਹਦੇ ਤੇ ਹੋਈ ਹੈ ਪਰ ਕਿਉਂਕਿ ਉਹ ਰਿਕਾਰਡ ਤੇ ਨਹੀਂ ਹੁੰਦੇ ਬਿਆਨ ਨਹੀਂ ਦਿੱਤੇ ਜਾਂਦੇ ਔਰ ਕਸ਼ਮੀਰ ਇਸ਼ੂ ਨੂੰ ਚਾਈਨਾ ਵੀ ਹੁਣ ਹਾਈਲਾਈਟ ਕਰ ਰਿਹਾ ਔਰ ਇਹਦਾ ਇੱਕ ਸਬੂਤ ਹੈ ਅੱਜ ਇੰਡੀਆ ਨੇ ਪ੍ਰੋਟੈਸਟ ਕੀਤਾ ਚਾਈਨਾ ਨੂੰ ਕਿ ਵੀ ਜਿਹੜੀ ਉਹਨਾਂ ਦੀ ਕਮਿਊਨਿਸਟ ਪਾਰਟੀ ਦੀ ਦਾ ਸਪੋਕਸਪਰਸਨ ਹੈ ਅਖਬਾਰ ਦੇ ਤੌਰ ਤੇ ਜਿਹੜਾ ਗਲੋਬਲ ਟਾਈਮਸ ਉਹਨਾਂ ਨੇ ਆਪਣੇ 7 ਅਗਸਤ ਦੇ ਇਸ਼ੂ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਐਮਬੈਸਡਰ ਨੇ ਚਾਈਨਾ ਦੇ ਵਿੱਚ ਐਮਬੈਸਡਰ ਹੱਕ ਉਹਨਾਂ ਦਾ ਨਾਮ ਹੈ ਉਹਨਾਂ ਨੇ ਜਿਹੜਾ ਇੱਕ ਆਰਟੀਕਲ ਲਿਖਿਆ ਡੀਟੇਲ ਦੇ ਵਿੱਚ ਵੀ ਕਸ਼ਮੀਰ 'ਚ ਭਾਰਤ ਨੇ ਕੀ ਪੂਰਾ ਨਾਮ ਉਹਨਾਂ ਦਾ ਮੋਇਨ ਹੱਕ ਹੈ ਉਹਨਾਂ ਨੇ ਇਹ ਕਿ ਇੰਡੀਅਨ ਹਕੂਮਤ ਨੇ ਕਿਵੇਂ ਆਈਨੀ ਗੁੰਡਾਗਰਦੀ ਕੀਤੀ ਹੈ ਕਸ਼ਮੀਰੀਆਂ ਦੇ ਉੱਤੇ ਕੀ ਜ਼ੁਲਮ ਹੋ ਰਹੇ ਨੇ ਔਰ ਦੂਸਰਾ ਔਰ ਇੰਡੀਅਨ ਗਵਰਨਮੈਂਟ ਨੇ ਆਪਣਾ ਵਰਜ਼ਨ ਉਹਨਾਂ ਨੂੰ ਭੇਜਿਆ ਗਲੋਬਲ ਟਾਈਮਸ ਨੂੰ ਜਿਹੜਾ ਉਹਨਾਂ ਨੇ ਨਹੀਂ ਛਾਪਿਆ ਇਸ ਦੇ ਉੱਤੇ ਵੀ ਅੱਜ ਇੰਡੀਅਨ ਗਵਰਨਮੈਂਟ ਨੇ ਅਫੀਸ਼ੀਅਲ ਪ੍ਰੋਟੈਸਟ ਕੀਤਾ ਹੈ ਇੰਡੀਆ ਰਿਜੈਕਟਸ lies and half truths on J&K penned by Pak envoy to China. Chinese state-run paper refuses to carry Indian embassy's response. ਉਹਨੇ ਇੰਡੀਆ ਨੇ ਕਿਹਾ ਜੀ ਕਿ ਇਹ ਲਾਈਜ਼ ਨੇ ਹਾਫ ਟਰੂਥਸ ਨੇ ਚਲੋ ਜੇ ਹਾਫ ਟਰੂਥ ਹੈ ਅੱਧੀ ਸੱਚਾਈ ਤੁਸੀਂ ਦੱਸ ਦਿਓ ਕਿਹੜੀ ਹੈ ਉੱਥੇ ਜਾ ਲੈਣ ਦਿਓ ਇੰਟਰਨੈਸ਼ਨਲ ਰੈੱਡ ਕਰਾਸ ਨੂੰ ਜਾਣ ਦਿਓ ਇੰਟਰਨੈਸ਼ਨਲ ਆਬਜ਼ਰਵਰਸ ਨੂੰ ਜਾਣ ਦਿਓ ਕਸ਼ਮੀਰਵਾਦੀ ਤੁਸੀਂ ਕਿਉਂ ਰੋਕ ਕੇ ਉਹਨਾਂ ਨੂੰ ਜਿਹੜਾ ਬਾਕੀਆਂ ਨੂੰ ਬੈਨ ਕੀਤਾ ਹੋਇਆ ਤੁਸੀਂ ਆਪਣੇ ਉਹ ਟਾਊਟ ਜੇ ਕਿਸਮ ਦੇ ਜਿਹੜਾ ਨੈਟਵਰਕ ਬਣਾਇਆ ਜੀ ਐਮਪੀ ਚਲੇ ਗਏ ਯੂਰਪੀਅਨ ਫਲਾਣੇ ਚਲੇ ਗਏ ਔਰ ਜਿਨ੍ਹਾਂ ਨੇ ਜਾਣਾ ਚਾਹਿਆ ਉਹਨਾਂ ਨੂੰ ਤੁਸੀਂ ਉੱਥੋਂ ਬਾਹਰ ਕੱਢਿਆ ਈਵਨ ਜਿਹੜੀ ਵਿਦਨ ਕੰਟਰੀ ਵੀ ਜਿਹੜੀਆਂ ਕੁਝ ਤਨਜ਼ੀਮਾਂ ਹਿਊਮਨ ਰਾਈਟਸ ਤੇ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਔਰ ਇਹ ਉਹਨਾਂ ਨੇ ਪਾਕਿਸਤਾਨ ਨੂੰ ਦੋਸ਼ ਦਿੱਤਾ ਹੈ ਕਿ ਜੀ ਉਹ ਟੈਰਰਿਜ਼ਮ ਕਰ ਰਿਹਾ ਜਾਂ ਦੂਜਾ ਕਰ ਰਿਹਾ ਪਰ ਮੈਂ ਸਮਝਦਾ ਹਾਂ ਕਿ ਵੀ ਇਹ ਵੀ ਮੈਸੇਜ ਦਿੰਦਾ ਹੈ ਕਿ ਗਲੋਬਲ ਟਾਈਮਸ ਉਹੀ ਕੁਝ ਛਪਦਾ ਹੈ ਜੋ ਉਹਨਾਂ ਦੀ ਸਰਕਾਰੀ ਪਾਲਿਸੀ ਹੁੰਦੀ ਹੈ ਔਰ ਭਾਰਤ ਜਿਹੜਾ ਇਸ ਸਾਰੇ ਤੋਂ ਜਿਹੜਾ ਉਹ ਕਾਫੀ ਬੌਂਦਲਿਆ ਹੋਇਆ ਔਰ ਨਾਲ ਦੀ ਨਾਲ ਉਹ ਇਹ ਕਹਿ ਰਹੇ ਨੇ ਜੀ ਨੋ ਪ੍ਰੋਗਰੈਸ ਮੇਡ ਇਨ ਇੰਡੀਆ ਚਾਈਨਾ ਮੇਜਰ ਜਨਰਲ ਲੈਵਲ ਟਾਕਸ ਆਲ ਆਈਜ਼ ਨਾਓ ਔਨ ਡਿਪਲੋਮੈਟਿਕ ਪਾਰਲੈਂਸ ਸੋ ਇੱਕ ਪਾਸੇ ਡਿਪਲੋਮੈਟਸ ਅਸੀਂ ਦੇਖ ਲਿਆ ਕਿ ਚਾਈਨੀਜ਼ ਜਿਹੜੀ
ਸਪੋਕਸਪਰਸਨ ਹੈ ਦਿੱਲੀ 'ਚ ਬੈਠਾ, ਉਹਨੇ ਵੀ ਵਾਰਨ ਕਰ ਦਿੱਤੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਇਹਨਾਂ ਦਾ 7ਵਾਂ 8ਵਾਂ ਸੈਸ਼ਨ ਉਹ ਵੀ ਚਾਈਨਾ ਨੇ, ਹਮੇਸ਼ਾ ਚਾਈਨਾ ਦਾ ਮੇਜਰ ਜਨਰਲ ਹੁੰਦਾ, ਇਹਨਾਂ ਦਾ ਲੈਫਟੀਨੈਂਟ ਜਨਰਲ ਹੁੰਦਾ, ਉਹ ਵੀ ਫੇਲ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਸਿਚੁਏਸ਼ਨ ਜਿਹੜੀ ਹੈ ਉਹ ਨਾਰਮਲ ਤਾਂ ਦੂਰ ਦੀ ਗੱਲ, ਉੱਥੇ ਬਿਲਕੁਲ ਉਹ ਹੌਟ ਪੋਟੇਟੋ ਹੀ ਹੈ ਉਹ ਸਾਰੀ ਸਿਚੁਏਸ਼ਨ ਦਾ। ਉਹ ਕਿਹੜੇ ਪਾਸੇ ਨੂੰ ਜਿਹੜਾ ਉਹ ਆਲੂ ਜਿਹੜਾ ਉਹ ਜਾਏਗਾ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹਾਲ ਦੀ ਘੜੀ ਇੰਡੀਆ ਉਹ ਅਮਰੀਕਾ ਵੱਲ ਦੇਖ ਰਿਹਾ, ਔਰ ਇਹ ਜਿਹੜਾ ਕਮਲਾ ਹੈਰਿਸ ਵਾਲਾ ਫੈਕਟਰ ਹੈ ਇਹਨਾਂ ਨੂੰ ਹੋਰ ਫਿਕਰ ਦੇ ਵਿੱਚ ਪਾ ਦਿੱਤਾ ਹੈ ਕਿ ਵੀ, ਕਿਉਂਕਿ ਜਦੋਂ ਮੋਦੀ ਨੇ ਅਬ ਕੀ ਬਾਰ ਟਰੰਪ ਸਰਕਾਰ ਦਾ ਨਾਰਾ ਹਿਊਸਟਨ ਦੇ ਵਿੱਚ ਲਵਾਇਆ ਤਾਂ ਉਹਨਾਂ ਨੂੰ ਸੀ ਕਿ ਵੀ ਟਰੰਪ ਤਾਂ ਸੈਕੰਡ ਟਰਮ ਵੀ ਉਹਦੀ ਹੈ, ਤੇ ਮੋਦੀ ਨੂੰ ਲੱਗਦਾ ਸੀ ਕਿ ਭਾਈ ਹੁਣ ਸਾਡਾ ਯਾਰ ਬੈਠਾ ਹੈ ਡੀਸੀ ਦੇ ਵਿੱਚ, ਕੋਈ ਪਰਵਾਹ ਹੀ ਨਹੀਂ ਹੈ, ਔਰ ਉਸ ਕਿਸਮ ਦਾ ਸੀ। ਪਰ ਉਹ ਜਿਹੜਾ ਕੀ ਉਹ ਕਹਿੰਦੇ ਨੇ ਕਿ ਭਾਈ ਜਦੋਂ ਕੋਈ ਹਾਲਾਤ ਬਦਲਦੇ ਨੇ, ਰੱਬ ਨੇ ਕਿਵੇਂ ਕਿਸ ਨੂੰ ਕਿੱਥੇ ਸੁੱਟ ਦੇਣਾ। ਕੋਵਿਡ-19 ਆਇਆ, ਉਹਦੇ 'ਚ ਟਰੰਪ ਵੀ ਐਕਸਪੋਜ਼ ਹੋਇਆ ਔਰ ਮੋਦੀ ਵੀ ਹੋਇਆ। ਜ਼ਾਹਰ ਹੈ ਹੁਣ ਪਿਛਲੇ 24 ਘੰਟੇ 'ਚ ਅਮਰੀਕਾ 'ਚ 1500 ਬੰਦਾ ਮਰਿਆ ਕੋਵਿਡ-19 ਦੇ ਨਾਲ, ਔਰ ਇੰਡੀਆ ਦੇ ਵਿੱਚ ਇਸ ਕਿਸਮ ਦਾ ਪੈਂਡੇਮਿਕ ਬਣਿਆ ਹੋਇਆ, ਮੈਂ ਗਣਾਈ ਦਿੱਤੇ ਨੇ, ਮੰਤ ਵੀ ਡਿੱਗ ਪਿਆ ਥੱਲੇ, ਜਿਹੜਾ ਜੈ ਸ਼੍ਰੀ ਰਾਮ ਕਰਵਾ ਰਿਹਾ ਸੀ ਪੱਥਰ ਰਖਾ ਕੇ, ਪ੍ਰਣਾਬ ਮੁਖਰਜੀ ਤਾਂ ਹੈ ਹੀ, ਔਰ ਹੋਰ ਵੀ ਕਈ ਕੁਛ ਐਸਾ ਚੱਲ ਰਿਹਾ ਵੀ ਸਭ ਲੁਕ ਰਹੇ ਨੇ। ਹੁਣ ਇਸ ਸਾਰੇ 'ਚ ਇਹ ਜਿਹੜਾ ਕਿਸੇ ਨੇ ਨਹੀਂ ਸੀ ਇਮੈਜਿਨ ਕੀਤਾ ਕਿ ਭਾਈ ਕਦੇ ਇਸ ਤਰ੍ਹਾਂ ਵੀ ਲੈਣੇ ਦੇ ਦੇਣੇ ਪੈ ਸਕਦੇ ਨੇ, ਲੇਕਿਨ ਚੀਨ ਨੇ ਇਹਨੂੰ ਕੰਟਰੋਲ ਵੀ ਕੀਤਾ। ਔਰ ਜਿੱਥੇ ਤੁਸੀਂ ਲੀਡਰਸ਼ਿਪ ਦੇਖਦੇ ਹੋ, ਨਿਊਜ਼ੀਲੈਂਡ ਉਹਨਾਂ ਦੀ ਉਹ ਬੀਬੀ, ਉਹਨੇ ਇਸ ਮਜ਼ਬੂਤੀ ਨਾਲ ਹੈਂਡਲ ਕੀਤਾ ਹੈ, ਔਰ ਮਿਡਨਾਈਟ ਉਹਨੇ ਪ੍ਰੈਸ ਕਾਨਫਰੰਸ ਪਰਸੋਂ ਕੀਤੀ, ਕਿਉਂਕਿ 4 ਕੇਸ ਨਿਊਜ਼ੀਲੈਂਡ, ਸਾਰੇ ਦੇਸ਼ ਨੂੰ ਵਕਤ ਪਿਆ, ਔਰ ਇੱਥੇ ਮਿਲੀਅਨਸ ਕ੍ਰਾਸ ਕਰ ਗਿਆ, ਡੈਥਸ ਵੀ ਜਿਹੜੀਆਂ ਨੇ ਤੀਸਰੇ ਚੌਥੇ ਨੰਬਰ ਤੇ ਇੰਡੀਆ ਚਲਾ ਗਿਆ, ਔਰ ਉਹ ਕਹਿ ਰਿਹਾ ਕਿ ਹਮ जीतेंगे, हम जीत रहे हैं, कोविड-19 को भारत हराएगा। ਉਹ ਤੁਸੀਂ ਇੰਨੇ ਲੋਕ ਮਰਵਾ ਕੇ ਇੰਨੇ ਮਿਲੀਅਨਸ ਔਰ ਤੁਸੀਂ ਝੂਠ ਬੋਲਣ ਦਾ ਕਰ ਰਹੇ ਹੋ, ਲੇਕਿਨ ਚੀਨ ਜਿਹੜਾ ਉਹ ਸਿਰ ਤੇ ਬੈਠਾ ਹੈ ਖੁੰਡਾ ਲੈ ਕੇ, ਔਰ ਉਹਨੂੰ ਕਹਿ ਰਿਹਾ ਕਿ ਭਾਈ अब सोच लो नहीं तो जी डॉक्टर साहब थोड़ा बहुत बहुत शुक्रिया। स्वास्थ्य लेना ब्रेक व्यूअर्स तुसी किते नहीं जाना, मिलते हैं आफ्टर दिस शॉर्ट ब्रेक। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। व्यूअर्स वेलकम बैक टू नवर प्रोग्राम। सो तीसरे सैगमेंट ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਕਸ਼ਮੀਰ ਵਿੱਚ ਜੋ ਭਾਰਤ ਸਰਕਾਰ ਹੈ ਉਸ ਵੱਲੋਂ ਬਹੁਤ ਹੀ ਗੰਦੀ ਖੇਡ ਹੈ ਉਹ ਖੇਡੀ ਜਾ ਰਹੀ ਹੈ ਔਰ ਜੋ ਜ਼ਮੀਨੀ ਹਕੀਕਤਾਂ ਨੂੰ ਬਦਲਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਸਾਰਾ ਹੀ ਅਗਸਤ ਦਾ ਮਹੀਨਾ
ਜਿਹੜਾ ਇੱਕ ਸੈਗਮੈਂਟ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਨਜ਼ਰ ਕਰਦੇ ਆ ਉਹਨਾਂ ਦੀ, ਜੀ ਜਿੱਥੇ ਸਾਡਾ ਸਲਾਮ ਹੈ ਉਹਨਾਂ ਦੀ ਬਹਾਦਰੀ ਨੂੰ, ਉਹਨਾਂ ਦੀ ਦ੍ਰਿੜਤਾ ਨੂੰ, ਉੱਥੇ ਸਾਡੀਆਂ ਦੁਆਵਾਂ ਵੀ ਨੇ ਉਹਨਾਂ ਸਫਰਿੰਗ ਕਸ਼ਮੀਰੀ ਭੈਣਾਂ ਭਰਾਵਾਂ ਦੇ ਲਈ ਜਿਹੜੇ ਭਾਰਤੀ ਜ਼ੁਲਮ ਦੇ ਸਾਹਮਣੇ ਛਾਤੀ ਤਾਣ ਕੇ ਖਲੋਤੇ ਨੇ। ਤੇ ਉਹ ਇਨੋਸੈਂਟ ਲੋਕ ਵੀ, ਉਹ ਬਜ਼ੁਰਗ, ਬੱਚੇ, ਬੀਬੀਆਂ ਜਿਹੜੇ ਘਰਾਂ 'ਚ ਤਾੜੇ ਹੋਏ ਨੇ, ਇੱਕ ਤੋਂ ਬਾਅਦ ਇੱਕ ਉਹਨਾਂ ਦੀ ਜ਼ੁਲਮੀ ਨੀਤੀ ਔਰ ਉਹਨਾਂ ਦੇ ਡਰਟੀ ਟ੍ਰਿਕਸ, ਉਹ ਵਪਾਰਕ ਅਦਾਰਿਆਂ ਨਾਲ ਹੋਣ, ਉਹ ਮਾਰ ਕੁਟਾਈ ਜਿਹੜੀ ਜਿਸ ਕਿਸਮ ਦੀ ਵਾਇਲੈਂਸ ਚੱਲ ਰਹੀ ਹੈ ਅੱਜ ਹੀ, ਈਵਨ ਇੱਕ ਬੱਚੀ ਜਿਹਨੇ ਬੜਾ ਹਾਈ ਸਕੋਰ ਲਿਆ ਸੀ ਉਸ ਨੂੰ ਫਿਜ਼ੀਕਲੀ ਮੈਨ ਹੈਂਡਲ ਕੀਤਾ ਗਿਆ ਹੈ, ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਿਹਾ ਵੀ ਉੱਥੇ ਗਰਾਊਂਡ ਤੇ ਕੀ ਚੱਲ ਰਿਹਾ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਕੁਝ ਖਬਰਾਂ ਇਸ ਦੇ ਉੱਤੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਰਜੌਰੀ ਇਲਾਕੇ ਦੇ 3 ਨੌਜਵਾਨ ਜਿਨ੍ਹਾਂ ਨੂੰ ਕਸ਼ਮੀਰ ਜਿਹੜਾ ਉਹ ਮਿਲੀਟੈਂਟ ਦਹਿਸ਼ਤਗਰਦ ਕਹਿ ਕੇ ਮਾਰਿਆ ਗਿਆ, ਔਰ ਅਲ ਜਜ਼ੀਰਾ ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ। ਹੁਣ ਜਿਹੜੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਪ੍ਰੈਜ਼ੀਡੈਂਟ ਇਲੈਕਟ ਹੈ ਮਿਸਟਰ ਵੋਲਕਨ ਬੋਜ਼ਕੀਰ, ਇਹ ਸ਼ਾਇਦ ਤੁਰਕਿਸ਼ ਓਰੀਜਨ ਦੇ ਨੇ, ਉਹ ਪਿਛਲੇ ਦਿਨਾਂ 'ਚ 2 ਦਿਨਾਂ ਦੌਰੇ ਦੇ ਉੱਤੇ ਭਾਰਤ ਵੀ ਪਾਕਿਸਤਾਨ ਆਏ ਔਰ ਇਮਰਾਨ ਖਾਨ ਹੋਰਾਂ ਨੂੰ ਵੀ ਮਿਲੇ, ਉਹਨਾਂ ਦੇ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਲ ਵੀ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ। ਔਰ ਮੈਂ ਦੇਖਦਾ ਜਦੋਂ ਮੈਂ ਇਹ ਕਹਿੰਦਾ ਹੈ ਕਿ ਯੂਨਾਈਟਿਡ ਨੇਸ਼ਨਸ ਇੱਕ ਟੁਥਲੈਸ, ਗਟਲੈਸ ਜਿਹੜੀ ਹੈ ਉਹ ਸਪਾਈਨਲੈਸ ਬਾਡੀ ਹੈ, ਤੇ ਉਹ ਹਰ ਚੀਜ਼ ਸਾਬਤ ਕਰਦੀ। ਹੁਣ ਇੱਕ ਪਾਸੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਨਾ ਸਿਰਫ ਕੇਸ ਗਿਆ ਹੋਏ 16-17 ਉਹਨਾਂ ਦੇ 1.5 ਦਰਜਨ ਦੇ ਲਗਭਗ ਰੈਜ਼ੋਲੂਸ਼ਨ ਹੋਣ ਕਸ਼ਮੀਰ 'ਚ ਪਲੇਬਸਾਈਟ ਦੇ, ਭਾਰਤ ਇੱਕ ਤਰਫਾ ਕਾਰਵਾਈ ਕਰਕੇ 1 ਮਿਲੀਅਨ ਫੌਜ ਰੱਖ ਕੇ ਉੱਥੇ ਜ਼ੁਲਮ ਕਰ ਰਿਹਾ ਹੋਏ, ਔਰ ਇੱਕ ਤੁਰਕਿਸ਼ ਓਰੀਜਨ ਦਾ ਹੀ ਮੁਸਲਮਾਨ ਸੱਜਣ UN ਜਨਰਲ ਅਸੈਂਬਲੀ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਹੋਇਆ, ਜਿਹਨੇ ਅਜੇ ਪ੍ਰੈਜ਼ੀਡੈਂਟ ਇਲੈਕਟ ਹੈ, ਉਹਨੇ ਲੈਣਾ, ਔਰ ਉਹਦੀ ਤੁਸੀਂ ਮੈਨੂੰ ਹੈਰਾਨੀ ਹੋਈ ਦੇਖ ਕੇ ਸਟੇਟਮੈਂਟ, ਫਿਰ ਇੱਦਾਂ ਦੇ ਉਦੋਂ ਦੌਰਾ ਵੀ ਕਰਵਾਉਣ ਦੀ ਕੀ ਲੋੜ ਹੈ। ਉਹ ਕਹਿ ਰਹੇ ਨੇ ਕਿ ਵੀ ਇਫ ਮਾਈ ਅਸਿਸਟੈਂਟ, ਇਹ ਕੋਟ ਅਨਕੋਟ ਹੈ, ਔਰ ਇਹਨਾਂ ਦਾ ਨਾਮ ਹੈ ਜਿਵੇਂ ਕਿਹਾ ਕਿ ਵੋਲਕਨ ਬੋਜ਼ਕੀਰ, ਇਹ ਉਹਨਾਂ ਦਾ ਨਾਮ ਹੈ। ਉਹਨਾਂ ਨੇ ਕਿਹਾ ਇਫ ਮਾਈ ਅਸਿਸਟੈਂਸ ਇਜ਼ ਰਿਕੁਐਸਟਡ ਬਾਈ ਦਾ ਪਾਰਟੀਜ਼ India and Pakistan, I will be ready to provide contributions within my mandate over the Kashmir dispute. ਕਿ ਜੇ ਭਾਰਤ ਤੇ ਪਾਕਿਸਤਾਨ ਵੱਲੋਂ ਮੇਰੀ ਮਦਦ ਮੰਗੀ ਜਾਂਦੀ ਹੈ, ਅਸਿਸਟੈਂਸ ਕਿ ਮੈਂ ਕਰ ਸਕਾਂ, ਤੇ ਮੈਂ ਜਿੰਨਾ ਕੁ ਵੀ ਮੇਰੇ ਹੈ ਮੈਂ ਉਹਦੇ 'ਚ ਆਪਣਾ ਰੋਲ ਅਦਾ ਕਰਾਂਗਾ। ਹੁਣ ਇਹਦੇ 'ਚ ਭਾਰਤ ਨੇ ਤਾਂ ਤੁਹਾਡੇ ਤੋਂ ਕਾਹਨੂੰ ਮੰਗੋ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਜੀ ਇਹ ਹੈ ਹੀ ਨਹੀਂ, ਉੱਥੇ ਬਾਈਲੈਟਰਲ ਕਹਿੰਦੇ ਨੇ, ਪਰ ਜੇ ਬਾਈਲੈਟਰਲ ਕਸ਼ਮੀਰ 'ਚ ਕੋਈ ਪਾਕਿਸਤਾਨ ਤੋਂ ਪੁੱਛ ਕੇ ਕੀਤਾ ਇਹਨਾਂ ਨੇ ਜੋ ਕੀਤਾ। ਲੇਕਿਨ ਮਤਲਬ ਇਸ ਤੋਂ ਇਹ ਅੰਦਾਜ਼ਾ ਲਾ ਲਈਏ ਕਿ ਵੀ ਇਹ ਕੋਈ ਹਿੰਦੂ ਨਹੀਂ ਕਹਿ ਰਿਹਾ ਜਿਹੜਾ UN 'ਚ ਗਿਆ, ਕਿਉਂਕਿ ਹੁਣ ਤਾਂ ਇੰਡੀਆ 15ਵਾਂ ਮੈਂਬਰ ਵੀ ਹੈ, ਨਾਨ ਵੀਟੋ ਮੈਂਬਰ UN ਸਿਕਿਉਰਿਟੀ ਕਾਉਂਸਲ ਦਾ, ਪਰ ਆ ਨਿਕਲਣਾ ਹੈ ਇੱਥੋਂ। ਜੇ ਕੋਈ ਇਹ ਸਮਝੇ ਕਿ ਜੀ ਗੱਲਬਾਤ ਔਰ ਦੂਸਰਾ ਇਹਦਾ ਅਸਰ ਹੋਏਗਾ, ਇਹ ਪਾਕਿਸਤਾਨ 'ਚ ਆ ਕੇ ਉਹਨਾਂ ਦਾ ਜਿਹੜਾ ਉਹ ਪ੍ਰੈਜ਼ੀਡੈਂਟ ਇਲੈਕਟ ਕਹਿ ਰਿਹਾ UN ਜਨਰਲ ਅਸੈਂਬਲੀ ਦਾ, ਲੇਕਿਨ ਗਰਾਊਂਡ ਤੇ ਕੀ ਚੱਲ ਰਿਹਾ ਹੈ, ਕਿਵੇਂ ਗਰਾਊਂਡ ਰਿਐਲਿਟੀਜ਼ ਬਦਲੀਆਂ ਜਾ ਰਹੀਆਂ ਨੇ। ਅਸੀਂ ਜਿਹੜਾ ਸੈਗਮੈਂਟ ਫੈਸਲ ਦੇ ਉੱਤੇ ਕੀਤਾ ਸੀ ਕਿ ਜੀ ਜਿਹਨੇ IAS ਜੀ ਟੌਪਰ ਸੀ, ਫਿਰ ਛੱਡਤਾ, ਫਿਰ ਪੋਲੀਟੀਕਲ ਪਾਰਟੀ ਬਣਾਈ, ਫਿਰ ਡਿਟੈਂਸ਼ਨ 'ਚ ਹੋ ਗਿਆ, ਫਿਰ ਉਹਨੇ ਕਿਹਾ ਜੀ ਕਿ ਹਾਲਾਤ ਮੈਂ ਦੇਖਿਆ ਨਹੀਂ ਹੈ, ਮੈਂ ਰਿਜ਼ਾਈਨ ਕਰ ਰਿਹਾ ਪ੍ਰੈਜ਼ੀਡੈਂਟ ਤੋਂ, ਫਿਰ ਆਇਆ ਜੀ ਵਾਪਸ ਚਲੇ ਜਾਏਗਾ IAS, ਫਿਰ ਆ ਰਿਹਾ ਜੀ ਉਹਦੇ ਤੇ ਅਜੇ ਡਿਸਪਲਿਨਰੀ ਐਕਸ਼ਨ ਵਾਲੀ ਗੱਲ ਮੁੱਕੀ ਨਹੀਂ ਹੈ। ਹੁਣ ਬਰਾਬਰ ਉਹਨੂੰ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਹੈ ਇਹ ਆਮ ਕਸ਼ਮੀਰੀਆਂ ਨੂੰ ਦੱਸਣ ਦੇ ਲਈ, ਬਾਹਰਲਿਆਂ ਨੂੰ ਵੀ, ਫੈਕਟਸ ਔਨ ਗਰਾਊਂਡ ਹੈਵ ਚੇਂਜਡ, ਪੋਲਿਟਿਕਸ ਮਸਟ ਚੇਂਜ ਅਕੋਰਡਿੰਗਲੀ। ਇਹ ਬਈ ਤੂੰ ਜਦੋਂ ਨਿਕਲ ਹੀ ਗਿਆ ਹੈ ਤੈਨੂੰ ਕਿਹਨੇ ਤੇਰੀ ਸਲਾਹ ਮੰਗੀ ਹੈ? ਉਹ ਕਹਿੰਦਾ ਜੀ ਜ਼ਮੀਨੀ ਹਕੀਕਤਾਂ ਬਦਲ ਗਈਆਂ ਨੇ, ਔਰ ਇਹ ਅਰੁਣ ਜੋਸ਼ੀ ਨੂੰ ਇੰਟਰਵਿਊ ਦੇ ਰਿਹਾ, ਔਰ ਇਦਾਂ ਦਾ ਇੰਟਰਵਿਊ ਬਾਕੀਆਂ ਦਾ ਨਹੀਂ ਕਰ ਰਹੇ, ਮਹਿਬੂਬਾ ਮੁਫਤੀ ਦਾ ਨਹੀਂ ਕਰ, ਹਾਲਾਂਕਿ ਉਹ ਵੀ ਉਹਨਾਂ ਦੀ ਅਲਟੀਮੇਟਲੀ ਖਾਨੇ 'ਚ ਭੁਗਤਦੀ ਰਹੀ ਹੈ, ਲੇਕਿਨ ਜਿਹੜਾ ਉਹਨਾਂ ਨੂੰ ਲੱਗਦਾ ਹੈ ਵੀ ਈਵਨ ਆਰਟੀਕਲ 370 ਰੀਸਟੋਰ ਕਰਨ ਦੀ ਮੰਗ ਵੀ ਕਰਦਾ ਹੈ, ਉਹਨੂੰ ਨੇੜੇ ਨਾ ਲੱਗਣ ਦਿਓ। ਇਹ ਤਾਂ ਸਾਰੇ ਉਹ ਨੇ ਜਿਹੜੇ ਕਹਿੰਦੇ ਬਦਲ ਗਿਆ ਜੀ, ਹਾਂਜੀ ਉਹ ਸਰਕਮਸਟੈਂਸਸ ਹੈਵ ਨਾਓ ਚੇਂਜ। ਇਹ ਕਸ਼ਮੀਰੀਆਂ ਨੂੰ ਕਹਿ ਰਹੇ ਨੇ ਕਿ ਜੀ ਹੁਣ ਤੁਸੀਂ ਗਿਆ ਤੁਹਾਡੇ ਨਾਲ, ਹੁਣ ਤੁਸੀਂ ਬਣ ਜਾਓ ਯੂਨੀਅਨ ਟੈਰੀਟਰੀ 'ਚ ਰਹਿ ਕੇ ਇਹਨਾਂ ਦੀ ਅਧੀਨਗੀ ਕਬੂਲੋ, ਇਹਨਾਂ ਦੀਆਂ ਜੁੱਤੀਆਂ ਖਾਓ। ਔਰ ਉਹਦੇ 'ਚ ਕਹਿ ਰਿਹਾ ਕਿ ਵੀ ਇਹ ਜਿਹੜਾ ਹੈ ਹੁਣ ਜਿਹੜਾ ਵੋਲੇਟਾਈਲ ਪੋਲੀਟੀਕਲ ਟੈਰੇਨ ਹੈ, that has created more problems than it solved,
ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਹੁਣ ਜਿਹੜਾ ਇਹ ਸਮਝਦਾ ਕਿ ਵੀ ਇਹ ਹਾਲਾਤ ਇੱਥੇ ਬਦਲ ਗਏ ਨੇ। ਆਊਟ ਆਫ ਡਿਟੈਂਸ਼ਨ ਆਈ ਫੀਲ ਲਾਈਕ ਕੈਮਸ ਸਟ੍ਰੇਂਜਰ ਏ ਮੈਨ ਇਨ ਐਨ ਅਨਫੈਮਿਲੀਅਰ ਟੈਰੀਟੋਰੀ, ਕਿ ਮੈਂ ਹੁਣ ਇੱਕ ਸਟ੍ਰੇਂਜਰ ਹਾਂ ਜਿਵੇਂ। ਔਰ ਇਸ ਸਾਰੇ 'ਚ ਉਹ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਹੁਣ ਤੁਸੀਂ ਬਹੁਤਾ ਕੁਝ ਨਾ ਕਰੋ ਕਿਉਂਕਿ ਹਾਲਾਤ ਜਿਹੜੇ ਨੇ ਉਹ ਬਦਲ ਗਏ ਨੇ। ਔਰ ਇਸ ਕਿਸਮ ਦੀਆਂ ਜਬਲੀਆਂ ਇਹਨੇ ਸਾਰੇ ਇੰਟਰਵਿਊ 'ਚ ਮਾਰੀਆਂ ਹੋਈਆਂ, ਮੈਂ ਇਹਦੇ ਤੇ ਵਕਤ ਵੀ ਨਹੀਂ ਜ਼ਾਇਆ, ਪਰ ਹਾਲਾਤ ਬਦਲੇ ਨਹੀਂ ਬਦਲਾਏ ਜਾ ਰਹੇ ਨੇ। ਇੱਕ ਪਾਸੇ ਇਸ ਕਿਸਮ ਦੇ ਫੈਸਲ ਵਰਗਿਆਂ ਰਾਹੀਂ ਜਾਂ ਉਮਰ ਅਬਦੁੱਲੇ ਵਰਗਿਆਂ ਰਾਹੀਂ, ਦੂਸਰੇ ਪਾਸੇ ਹੁਣ ਇੱਕ ਉਹਨਾਂ ਨੇ ਸੈਨਿਕ ਸਮਾਜ ਪਾਰਟੀ ਦੇ ਨਾਂ ਥੱਲੇ ਕਿਹਾ ਗ੍ਰਾਂਟ ਡੋਮਿਸਾਈਲ ਟੂ ਮਾਰਟੀਅਰਸ ਕਿਨ। ਹੁਣ ਅਸੀਂ 3 ਡਰਟੀ ਡੀਜ਼ ਦੀ ਗੱਲ ਕੀਤੀ ਹੈ ਕਸ਼ਮੀਰ ਦੇ ਵੀ ਜਿਹੜਾ ਚੱਲ ਰਿਹਾ, ਉਹਨਾਂ 'ਚ ਇੱਕ ਡੈਮੋਗ੍ਰਾਫਿਕ ਚੇਂਜ ਹੈ। ਡੈਮੋਗ੍ਰਾਫਿਕ ਕਿ ਆਬਾਦੀ ਬਦਲ ਦਿਓ, ਡੈਮੋਗ੍ਰਾਫਿਕ ਤਾਂ ਹੋਏਗੀ ਕਿ ਡੋਮਿਸਾਈਲ ਹੈ, ਦੂਸਰਾ ਡਰਟੀ। ਤੀਸਰਾ ਹੈ ਕਿ ਵੀ ਇਹਨਾਂ ਨੂੰ ਮਾਈਨੋਰਿਟੀ 'ਚ ਬਣਾਉਣ ਲਈ ਰੀਡਿਸਟ੍ਰਿਕਟ ਕਰੋ, ਜਦੋਂ ਦੁਬਾਰਾ ਇਲੈਕਸ਼ਨ ਕਰਵਾਣੀ ਹੈ ਜੰਮੂ ਰੀਜਨ ਦੀਆਂ ਸੀਟਾਂ ਜ਼ਿਆਦਾ ਹੋਣਗੀਆਂ, ਕਸ਼ਮੀਰੀ ਮਾਈਨੋਰਿਟੀ 'ਚ ਹੋਣਗੇ। ਔਰ ਹੁਣ ਇਹਦੇ 'ਚ ਕਿਉਂਕਿ ਡੋਮਿਸਾਈਲ ਤਾਂ ਧੜਾ ਧੜ ਦੇ ਰਹੇ ਨੇ ਉਹ ਨਾਨ ਕਸ਼ਮੀਰੀਆਂ ਨੂੰ, ਲੇਕਿਨ ਹੁਣ ਇਹ ਇੱਕ ਮੰਗ ਰਖਵਾ ਦੇਣੀ ਜੰਮੂ 'ਚ ਬੈਠੇ ਐਮਿਡ ਰੇजिंग ਕੰਟਰੋਵਰਸੀ ਓਵਰ ਗ੍ਰਾਂਟਿੰਗ ਡੋਮਿਸਾਈਲ ਸਰਟੀਫਿਕੇਟਸ ਟੂ ਆਊਟਸਾਈਡਰਸ, demand for offering citizenship to families of all soldiers who attained martyrdom in Jammu and Kashmir in the past 30 years has gained momentum। उन्होंने कहा जी पिछले 30 साल च जिन्ने भी फौजी बाहरले सूबਿਆਂ ਦੇ ਉੱਥੇ ਕਸ਼ਮੀਰ ਚ ਮਾਰੇ ਗਏ ਉਹਨਾਂ ਦੇ ਸਾਰੇ ਟੱਬਰਾਂ ਨੂੰ ਜਿਹੜਾ ਉਹ ਕਸ਼ਮੀਰੀ ਡੋਮਿਸਾਈਲ ਬਣਾ ਦਿਓ ਐਜ਼ ਅ ਮਾਰਕ ਆਫ ਆਨਰ। The Union Territory Administration must offer domicile rights to the families of ਕਾਰਗਿਲ ਮਾਰਟੀਅਰਸ। ਪਹਿਲਾਂ ਤਾਂ ਕਾਰਗਿਲ ਦੇ ਆ ਕੇ ਹਜ਼ਾਰਾਂ ਉੱਥੇ ਫੌਜੀ ਮਰੇ ਨੇ, ਟੱਬਰਾਂ ਦਾ ਮਤਲਬ ਹੈ ਉਹਨਾਂ ਦੇ ਸਾਰੇ ਭਰਾ ਭੈਣਾਂ ਉਹੀ ਜਿਹੜੀਆਂ 3 ਡਰਟੀ ਡੀਜ਼ ਨੇ ਡੈਮੋਗ੍ਰਾਫਿਕਸ ਬਦਲਣੀਆਂ। ਔਰ ਇਹਦੇ 'ਚ ਐਕਸ ਸਰਵਿਸਮੈਨ ਆਰਗੇਨਾਈਜੇਸ਼ਨਸ ਨੂੰ ਅੱਗੇ ਕੀਤਾ ਹੋਇਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਗ੍ਰਾਂਟਿੰਗ ਡੋਮਿਸਾਈਲ ਰਾਈਟਸ ਟੂ ਦਾ ਸੋਲਜਰਸ is strategically in the interest of the nation and second it would be an honor for martyrs। ਉਹਨੇ ਕਿਹਾ ਜੀ ਦੋਵੇਂ ਹੀ ਹੈ ਫੌਜੀ। ਆਲਰੇਡੀ ਅਸੀਂ ਡਿਸਕਸ ਕੀਤਾ ਸੀ ਕਿ ਜਿਹੜੀਆਂ ਗੁਰਖਾ ਰੈਜੀਮੈਂਟਸ ਦੇ ਲੋਕ ਉੱਥੇ ਆਲਰੇਡੀ ਰਹਿ ਰਹੇ ਜਾਂ ਕੁਝ ਸੈਟਲ ਹੋਏ ਨੇ ਉਹਨਾਂ ਨੂੰ ਉਹਨਾਂ ਨੇ ਪਹਿਲਾਂ ਹੀ ਡੋਮਿਸਾਈਲ ਦੇ ਦਿੱਤੇ। ਔਰ ਨਾਲ ਦੀ ਨਾਲ ਇੱਕ ਪਾਸੇ ਇਹ ਚੱਲ ਰਿਹਾ ਔਰ ਹੁਣ ਜਦੋਂ ਸੁਪਰੀਮ ਕੋਰਟ ਨੇ ਕਿਹਾ ਜੀ ਤੁਸੀਂ 2G ਦਾ 4G ਉੱਥੇ ਕਿਉਂ ਨਹੀਂ ਦਿੰਦੇ ਕਸ਼ਮੀਰ, ਔਰ ਇਹਨਾਂ ਨੇ ਕਿਹਾ ਸੈਂਟਰ ਟੂ ਅਲਾਉ 4G ਔਨ ਟ੍ਰਾਇਲ ਬੇਸਿਸ ਇਨ 1 ਡਿਸਟ੍ਰਿਕਟ ਆਫ ਜੰਮੂ ਐਂਡ ਕਸ਼ਮੀਰ ਆਫਟਰ ਅਗਸਤ 15। ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਟ੍ਰਾਇਲ ਬੇਸ ਕਰਾਂਗੇ ਪਹਿਲਾਂ ਇੱਕ ਡਿਸਟ੍ਰਿਕਟ 'ਚ ਜੰਮੂ ਐਂਡ ਕਸ਼ਮੀਰ ਦੇ। ਮਤਲਬ ਤੁਸੀਂ ਇਹ ਦੇਖ ਲਓ ਕਿ ਵੀ 4G ਵੀ ਇਵੇਂ ਇਹਨਾਂ ਨੇ ਬਣਾ ਦਿੱਤਾ ਹੈ ਜਿਵੇਂ ਕਿ ਪਤਾ ਨਹੀਂ ਕਿੰਨੀ ਨਾਯਾਬ ਚੀਜ਼ ਲੋਕਾਂ ਨੂੰ ਤੁਸੀਂ ਜੋ ਉਹਨਾਂ ਦਾ ਹੱਕ ਬਣਦਾ ਹੈ। ਕਮਿਊਨੀਕੇਸ਼ਨ ਬੇਸਿਕ ਗੱਲ ਹੈ, ਲੇਕਿਨ ਇਹ ਦੱਸ ਰਿਹਾ ਵੀ ਕਿਵੇਂ ਜ਼ਮੀਨੀ ਹਕੀਕਤਾਂ ਉੱਥੇ ਬਦਲਾਈਆਂ ਜਾ ਰਹੀਆਂ ਨੇ। ਔਰ ਜਿਹੜੇ 3 ਬੇਕਸੂਰ ਨੌਜਵਾਨ ਜਿਹੜੇ ਇਸ ਤੋਂ ਪਤਾ ਲੱਗਦਾ ਕਿ ਕਿਵੇਂ ਬੇਗੁਨਾਹ ਨੂੰ ਕਸ਼ਮੀਰੀ ਕਹਿ ਕੇ ਮਾਰਿਆ ਜਾ ਰਿਹਾ ਹੈ। ਅਲ ਜਜ਼ੀਰਾ ਦੀ ਸਟੋਰੀ ਹੈ, ਕਸ਼ਮੀਰ ਫੈਮਿਲੀ ਅਲੈਜਿਸ Indian forces killed 3 civilians. The Indian army, which initially said the dead were Pakistani terrorists, said it is investigating the incident। ਅਲ ਜਜ਼ੀਰਾ ਤੱਕ ਪਹੁੰਚ ਗਿਆ। ਚਲੋ ਐਟਲੀਸਟ ਜਿਹੜੇ ਅਰਬ ਵਰਲਡ ਜਿਨ੍ਹਾਂ ਨੇ ਸਮਝੌਤੇ ਵੀ ਕੀਤੇ ਨੇ, ਅੱਜ ਹੀ ਜਿਹੜਾ ਉਹ UAE ਨੇ ਇਜ਼ਰਾਈਲ ਦੇ ਨਾਲ ਅੰਡਰਸਟੈਂਡਿੰਗ, ਪਤਾ ਨਹੀਂ ਕਿਸ ਕਦਰ ਇਹ ਬੇਗੈਰਤ ਲੋਕ ਨੇ ਕਿ ਜੀ ਪੈਕਟ ਹੋ ਗਿਆ ਔਰ ਇਹ ਬਹੁਤ ਸਭ ਠੀਕ ਠਾਕ ਹੋ ਗਿਆ। ਜੋ ਕੁਝ ਕਸ਼ਮੀਰ 'ਚ ਕਰ ਰਿਹਾ ਇਜ਼ਰਾਈਲ ਦੀ ਮੌਸਾਦ ਜਿਹੜੀ ਹੈ ਉਹਨਾਂ ਦਾ ਵੈਸਟ ਬੈਂਕ ਗਾਜ਼ਾ ਮਾਡਲ ਹੈ। ਗਾਜ਼ਾ ਬਾਰੇ ਮੈਂ ਪੜ੍ਹ ਰਿਹਾ ਸੀ ਕਿ ਇੱਕ ਯੰਗ ਮੈਨ ਜਿਹਦੀ ਈਵਨ ਮੈਡੀਕਲ ਰੀਜ਼ਨਸ ਕਰਕੇ ਵੀ ਉੱਥੋਂ ਨਹੀਂ ਨਿਕਲਣ ਦਿੰਦੇ, ਡਾਕਟਰਾਂ ਦੇ ਪੈਨਲ ਨੇ ਲਿਖਿਆ, ਦੂਜਿਆਂ ਨੇ 2 ਸਾਲ ਤੋਂ ਜਿਹੜਾ ਐਮਨੈਸਟੀ ਨੇ ਕਿਹਾ ਵੀ ਉਹਦੀ ਟ੍ਰੀਟਮੈਂਟ ਬਾਹਰ ਕਰਵਾਓ। ਔਰ ਹੁਣ ਪਿਛਲੇ ਹਫਤੇ ਇਜ਼ਰਾਈਲ ਦੀ ਗਵਰਨਮੈਂਟ ਨੇ ਕਿਹਾ ਕਿ ਜੀ ਹਾਂ ਠੀਕ ਹੈ ਅਸੀਂ ਅਲਾਉ ਕਰਦੇ ਹਾਂ। ਜਦੋਂ ਤੱਕ ਉਹ ਪਰਮਿਸ਼ਨ ਦਿੱਤੀ ਉਹਨਾਂ ਦੇ ਟੱਬਰ ਵਾਲਿਆਂ ਨੇ ਕਿਹਾ ਕਿ ਜੀ ਹੁਣ ਤਾਂ ਉਹ ਅੱਲਾ ਮੀਆਂ ਨੂੰ ਪਿਆਰਾ ਹੋ ਚੁੱਕਾ ਹੈ ਤੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ। ਸੋ ਮਤਲਬ ਜਿੱਥੇ ਇਹ ਕੁਝ ਚੱਲ ਰਿਹਾ ਹੈ ਉੱਥੇ ਇਹ ਬੇਗੈਰਤ ਲੋਕ ਜਿਹੜੇ ਨੇ ਉਹਦੇ ਨਾਲ ਸਮਝੌਤੇ ਕਰ ਰਹੇ ਨੇ ਇਜ਼ਰਾਈਲ ਦੇ। ਹੁਣ ਅਲ ਜਜ਼ੀਰਾ ਨੇ ਇਹ ਸਾਰੇ ਨੂੰ ਜਿਹੜਾ ਬੜੀ ਡੀਟੇਲ ਦੇ ਵਿੱਚ ਖਬਰ ਦਿੱਤੀ ਹੈ ਕਿ ਉੱਥੇ ਕੀ ਚੱਲ ਰਿਹਾ ਹੈ। ਔਰ ਕਿਉਂਕਿ ਫੈਕਟ ਸਾਹਮਣੇ ਆ ਗਏ, ਫੌਜ ਨੇ ਵੀ ਕਿਹਾ ਜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪੁਲਿਸ ਨੇ ਵੀ ਨਾਲ ਦੀ ਨਾਲ ਕਹਿ ਦਿੱਤਾ ਜੀ ਅਸੀਂ ਵੀ ਇਹਨੂੰ ਜਿਹੜਾ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ। ਸੋ ਇਹ ਕਸ਼ਮੀਰ ਦੀ ਕਹਾਣੀ ਹੈ ਜਦੋਂ ਸਾਰਾ ਦੇਸ਼
73 ਸਾਲਾ ਆਜ਼ਾਦੀ ਦਿਵਸ ਦੇ ਜਸ਼ਨਾਂ 'ਚ ਔਰ ਮੋਦੀ ਲਾਲ ਕਿਲੇ ਤੋਂ ਖਲੋ ਕੇ ਕਹੇਗਾ ਦੇਖੋ ਅਸੀਂ ਆਪਣਾ ਇਕਰਾਰ ਪੂਰਾ ਕੀਤਾ ਹੈ। ਕਸ਼ਮੀਰੀ ਬਹੁਤ ਖੁਸ਼ ਨੇ ਕਿ ਅਸੀਂ ਆਰਟੀਕਲ 370 ਖਤਮ ਕਰਕੇ ਉਹਨਾਂ ਨੂੰ ਬਰਾਬਰ ਸ਼ਹਿਰੀਅਤ ਦਿੱਤੀ ਹੈ ਬਾਕੀ ਦੇਸ਼ ਦੇ ਨਾਲ, ਔਰ ਪ੍ਰੋਸਪੈਰਿਟੀ ਦੇ ਦਰਵਾਜ਼ੇ ਖੁੱਲ ਗਏ ਨੇ। ਲੋਕ ਜਿਹੜੇ ਨੇ ਖੁਸ਼ਹਾਲ ਔਰ ਬਹੁਤ ਖੁਸ਼ ਨੇ, ਔਰ ਜੋ ਕੁਝ ਉੱਥੇ ਥੋੜਾ ਬਹੁਤ ਹੋ ਰਿਹਾ ਹੈ ਇਹ ਪਾਕਿਸਤਾਨ ਦੀ ਦਹਿਸ਼ਤਗਰਦੀ ਹੈ, ਅਦਰਵਾਈਜ਼ ਤਾਂ ਸਭ ਠੀਕ ਠਾਕ ਹੈ। ਹੁਣ ਇਸ ਨੂੰ ਫਿਰ ਸਾਰੇ ਉਹਨਾਂ ਦਾ ਗੋਦੀ ਮੀਡੀਆ ਵੀ ਦਿਖਾ ਰਿਹਾ ਹੋਏਗਾ, ਸੋਸ਼ਲ ਮੀਡੀਆ ਤੇ ਵੀ ਮੋਦੀ ਕੀ ਜੈ, ਔਰ ਕਸ਼ਮੀਰੀ 8 ਮਿਲੀਅਨ ਕਸ਼ਮੀਰੀ ਆਪਣੇ ਘਰਾਂ 'ਚ ਖੂਨ ਦੇ ਹੰਝੂ ਕੇਰ ਰਹੇ ਹੋਣਗੇ ਕਿ ਅਸੀਂ, ਔਰ ਉਹ ਦੇਖ ਰਹੇ ਹੋਣਗੇ ਕਿ ਕਿੱਥੇ ਨੇ ਸਾਡੇ ਉਹ ਹਮ ਮਜ਼ਹਬ ਲੋਕ ਦੁਨੀਆ 'ਚ 1.5 ਬਿਲੀਅਨ ਤੋਂ ਜ਼ਿਆਦਾ ਜਿਨ੍ਹਾਂ ਦੇ 57 ਤੋਂ ਜ਼ਿਆਦਾ ਦੇਸ਼ ਨੇ, ਜਿਹੜੇ 2 ਵੇਲੇ ਈਮਾਨ ਦੀ ਗੱਲ ਕਰਦੇ ਨੇ, ਜਿਹੜੇ 2 ਵੇਲੇ 5 ਟਾਈਮ ਅੱਲਾ ਦੇ ਅੱਗੇ ਨਮਾਜ਼ ਅਦਾ ਕਰਦੇ ਨੇ, ਸਾਡੀਆਂ ਜਿਹੜੀਆਂ ਹੁੱਕਾਂ ਨੇ, ਸਾਡੇ ਹੌਕੇ ਨੇ, ਸਾਡੇ ਅਥਰੂ ਨੇ, ਉਹਨਾਂ ਨੂੰ ਕਿਉਂ ਨਹੀਂ ਮੈਲਟ ਕਰਦੇ। ਬਾਕੀ ਵਰਲਡ ਤਾਂ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਜੇ ਅਸੀਂ ਸਿਆਸਤ ਦੇ ਦਾਇਰਾ ਕਾਰ 'ਚ ਦੇਖੀਏ ਤੇ ਲੋਕ ਲਾਸ਼ਾਂ ਗਿਣਦੇ ਨੇ ਤੇ ਸਿਆਸੀ ਲੋਕ ਵੋਟਾਂ ਗਿਣਦੇ ਨੇ। ਸੋ ਹਾਲਾਤ ਇਹ ਨੇ, ਪਰ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਫੇਥ ਔਰ ਈਮਾਨ ਇਸ ਤੋਂ ਵੱਡਾ ਕੋਈ ਹਥਿਆਰ ਦੁਨੀਆ 'ਚ ਨਹੀਂ ਹੈ। ਔਰ ਅਸੀਂ ਦੁਆ ਕਰਦੇ ਹਾਂ, ਅਸੀਂ ਖਲੋਤੇ ਹਾਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਅਖੀਰਲੇ ਸਾਹ ਤੱਕ। ਅਸੀਂ ਉਹਨਾਂ ਦੀ ਆਜ਼ਾਦੀ ਲਈ ਔਰ ਉਹਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਆ ਬ੍ਰੇਕ। ਵਿਊਅਰਸ ਤੁਹਾਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਪੀਲ ਤੇ ਫਿਰ ਦੁਬਾਰਾ ਬੇਨਤੀ ਕਰ ਦਈਏ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ। ਸੋ ਅਸੀਂ ਚਾਹਾਂਗੇ ਕਿ ਇਹ ਇਸੇ ਤਰ੍ਹਾਂ ਜੋ ਆਵਾਜ਼ ਹੈ ਬੁਲੰਦ ਰਹੇ ਤਾਂ ਤੁਸੀਂ ਸਾਨੂੰ ਵੱਧ ਤੋਂ ਵੱਧ ਆਪਣੀ ਮਾਈਕ ਸਹਾਇਤਾ ਭੇਜੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। तुसी TV 84 के नाम से चैक बना के सानू मेल भी कर सकते हो साडे इस पते ते 36-01 37th एवेन्यू लॉन्गलैंड सिटी न्यूयॉर्क 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204,
ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਕਰਨਾਟਕਾ ਦੇ ਸ਼ਹਿਰ ਬੰਗਲੌਰ ਦੇ ਵਿੱਚ ਪੁਲਿਸ ਗੋਲੀ ਨਾਲ 3 ਮੁਸਲਮਾਨ ਮਾਰੇ ਜਾ ਚੁੱਕੇ ਹਨ ਤੇ ਕਈ ਜ਼ਖਮੀ ਹਨ। ਇਹ ਉਹ ਮੁਸਲਮਾਨ ਸਨ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਦੇ ਖਿਲਾਫ ਕੀਤੀ ਗਈ ਟਿੱਪਣੀ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਸਨ। ਸੋ ਇਸ ਬਾਰੇ ਵਿਚਾਰ ਚਰਚਾ ਹੋਵੇਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਇਸ ਸਬਜੈਕਟ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਸਾਡੇ ਰੈਗੂਲਰ ਵਿਊਅਰ ਵੈਲਵਿਸ਼ਰ ਨੇ ਸਫਦਰ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਜਦੋਂ ਅਸੀਂ ਪੁਰਾਣੇ ਮੇਜਰਮੈਂਟਸ ਦੀ ਗੱਲ ਕਰਦੇ ਹਾਂ, ਸੇਰ ਔਰ ਮਣ ਦੀ ਗੱਲ ਕੀਤੀ ਸੀ ਤੇ ਮੈਂ ਕਿਹਾ ਸੀ ਸ਼ਾਇਦ 36 ਸੇਰ ਦਾ ਮਣ ਹੁੰਦਾ ਸੀ, ਲੇਕਿਨ ਉਹਨਾਂ ਨੇ ਕਰੈਕਟ ਕੀਤਾ ਹੈ ਔਰ ਉਹ ਹਮੇਸ਼ਾ ਹੀ ਪੋਠੋਹਾਰੀ ਅੰਦਾਜ਼ ਦੇ ਵਿੱਚ ਫਤਿਹ ਲਿਖਦੇ ਨੇ। ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਕਹਿਣਗੇ ਵਾਹਿਗੁਰੂ ਜੀ ਨਾ ਖਾਲਸਾ ਵਾਹਿਗੁਰੂ ਜੀ ਨੀ ਫਤਿਹ। ਇਹ ਬਹੁਤ ਸ਼ੁਕਰੀਆ ਤੁਹਾਡਾ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜੀ ਓਲਡ ਮੇਜਰਮੈਂਟ ਸੀ 40 ਸੇਰ ਦਾ ਇੱਕ ਮਣ ਸੀ ਔਰ 28 ਮਣ ਦਾ ਇੱਕ ਟਨ ਬਣਦਾ ਔਰ ਨਾਲ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਕਿਹਾ। ਬਹੁਤ ਬਹੁਤ ਸ਼ੁਕਰੀਆ ਸਫਦਰ ਜੀ ਕਰੈਕਸ਼ਨ ਦੇ ਲਈ। ਹੁਣ ਅਸੀਂ ਦੇਖ ਰਹੇ ਹਾਂ ਕਿ ਹਿੰਦੂਤਵਾ ਦਾ ਰੱਥ ਜਿਹੜਾ ਬੇਸ਼ੱਕ ਮੋਦੀ ਨੇ ਸੜਕਾਂ ਤੇ ਘੁਮਾਇਆ, ਪਰ ਹੁਣ ਉਹਨੇ ਅਡਵਾਨੀ ਨੇ ਸੜਕਾਂ ਤੇ ਘੁਮਾਇਆ ਔਰ ਮੋਦੀ ਅਮਿਤ ਸ਼ਾਹ ਇਸ ਨੂੰ ਮੁਸਲਮਾਨਾਂ ਦੀਆਂ ਬਾਡੀਜ਼ ਦੇ ਉੱਤੇ ਘੁਮਾ ਕੇ ਜਿਹੜਾ ਉਹਨਾਂ ਨੂੰ ਲਾਸ਼ਾਂ 'ਚ ਕਨਵਰਟ ਕਰ ਰਿਹਾ। ਖੌਫ ਆਲਰੇਡੀ ਪੈਦਾ ਕੀਤਾ ਹੋਇਆ, ਕਿਸ ਕਿਸਮ ਦਾ ਡਰ ਹੈ, ਕਿਸ ਕਿਸਮ ਦਾ, ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕਿੰਨੇ ਬੇਗੈਰਤ ਕਿ ਜਿਹੜੇ 5 ਏਕੜ ਥਾਂ 20 ਮੀਲ ਦੂਰ ਉਸ ਤੋਂ ਦਿੱਤੀ ਹੈ ਔਰ ਉਸ ਨੂੰ ਜਿਹੜਾ ਹੈ ਉਹਦੇ 'ਚ ਵੀ ਉਹਦੀ ਜਿਹੜੀਆਂ ਫੈਸਿਲਿਟੀਜ਼ ਔਰ ਦੂਸਰਾ ਬਣਾਉਣ ਦਾ ਜੀ ਅਸੀਂ ਯੋਗੀ ਨੂੰ ਇਨਵਾਈਟ ਕਰਾਂਗੇ। ਹਾਲਾਂਕਿ ਜਦੋਂ ਅਸੀਂ ਰਾਹਤ ਇੰਦੌਰੀ ਦੀ ਗੱਲ ਕੀਤੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ, ਉਹਨਾਂ ਦੇ ਕੁਲੀਗ ਦੋਸਤ ਔਰ ਬੜੇ ਉੱਚ ਪਾਏ ਦੇ ਸ਼ਾਇਰ ਮੁਨੱਵਰ ਰਾਣਾ ਜਿਨ੍ਹਾਂ ਦੀਆਂ ਬੇਟੀਆਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਦੋਂ CA ਔਰ ਦੂਜੇ ਦੇ ਖਿਲਾਫ ਉਹਨਾਂ ਨੇ ਪ੍ਰੋਟੈਸਟ ਕੀਤੇ ਨੇ, ਤੇ ਉਹਨਾਂ ਦਾ ਮੈਂ ਅੱਜ ਇੱਕ ਇੰਟਰਵਿਊ ਦੇਖ ਰਿਹਾ ਸੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹ ਦਸ਼ਰਤ ਦੇ ਨਾਂ ਤੇ ਬਣਾ ਦਿਓ ਹਸਪਤਾਲ ਔਰ ਦੇ ਦਿਓ ਇਹਨਾਂ ਨੂੰ ਕਰਕੇ ਸਰਕਾਰ ਨੂੰ ਦੇ ਦਿਓ ਬਣਾ ਕੇ, ਔਰ ਮੇਰੀ ਜਿਹੜੀ ਜ਼ਮੀਨ ਹੈ ਉਹਦੇ 'ਚ ਮਸੀਤ ਬਣਾਓ। ਇਹ ਮਤ ਅਪਮਾਨ ਕਰੋ ਕਿ ਤੁਸੀਂ ਉੱਥੇ ਮਸੀਤ ਬਣਾਉਣੀ ਹੈ ਇਹਨਾਂ ਦੀ ਦਿੱਤੀ ਜ਼ਮੀਨ ਤੇ। ਲੇਕਿਨ ਉਹ ਤਾਂ ਉਹਦੇ ਤੋਂ ਯੋਗੀ ਤੋਂ ਉਦਘਾਟਨ ਕਰਵਾਉਣਾ ਚਾਹੁੰਦੇ ਨੇ। ਲੇਕਿਨ ਹਾਲਾਤ ਕੀ ਨੇ, ਉਹ ਸਮਝਦੇ ਨੇ ਵੀ ਡਰ ਕੇ ਜਾਂ ਖੁਸ਼ ਕਰਕੇ ਇਹਨਾਂ ਨੂੰ ਅਸੀਂ ਆਪਣਾ ਬਚਾਅ ਕਰਾਂਗੇ। ਉਹ ਪੰਜਾਬੀ ਦਾ ਅਖਾਣ ਕਿ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ। ਉਹ ਸਮਝਦੇ ਹੈ ਕਿ ਜੇ ਮੈਨੂੰ ਹੁਣੇ ਨੱਥ ਕਢਾ ਕੇ ਦੇਗਾ, ਸੁਨਿਆਰੇ ਕੋਲ ਮੇਰਾ ਮੇਚ ਲੈ ਕੇ ਜਾਏਗਾ, ਤੇ ਉਹ ਕਹੇ ਜੀ ਮੈਂ ਤਾਂ ਤੇਰਾ ਨੱਕ ਵੱਢਣ ਨੂੰ ਫਿਰਦਾ। ਹੁਣ ਹਾਲਾਤ ਇਹਨਾਂ ਨੇ ਯੂਪੀ ਬਿਹਾਰ 'ਚ ਤਾਂ ਉਹਨਾਂ ਨੂੰ ਸਬਡਿਊ ਕਰ ਲਿਆ। ਉਹਨਾਂ ਨੂੰ ਫਿਰ ਵੀ ਲੱਗਦਾ ਹੈ ਕਿ ਸਾਊਥ ਦੇ ਵਿੱਚ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਕਰਨਾਟਕਾ ਜਿਹੜੀ ਮੈਸੂਰ ਸਟੇਟ ਦਾ ਹਿੱਸਾ ਹੈ, ਟੀਪੂ ਸੁਲਤਾਨ ਉਹਨਾਂ ਦਾ ਪ੍ਰਾਈਡ, ਅਖੀਰ ਤੱਕ ਉਹਨਾਂ ਦੀ ਰਿਆਸਤ। ਫਿਰ ਇਸੇ ਤਰ੍ਹਾਂ ਅਸੀਂ ਹੈਦਰਾਬਾਦ ਦੇ ਹਵਾਲੇ ਨਾਲ ਦੇਖਦੇ ਹਾਂ, ਨਿਜ਼ਾਮ ਹੈਦਰਾਬਾਦ, ਜੂਨਾਗੜ੍ਹ ਦੇ ਹਵਾਲੇ ਨਾਲ ਉਸ ਵੇਲੇ ਦਾ। ਸੋ ਹੁਣ ਇਹ ਸਾਊਥ ਦੇ ਮੁਸਲਮਾਨਾਂ 'ਚ ਜਿੱਥੇ ਮਾੜੀ ਮੋਟੀ ਜਿਨ੍ਹਾਂ ਨੇ ਅਖੀਰ ਤੱਕ ਰੂਲਿੰਗ ਕੀਤੀ ਹੈ, ਕਿਉਂਕਿ ਇਹ ਤਾਂ ਯੂਪੀ ਬਿਹਾਰ ਵਾਲੇ ਤਾਂ 1857 ਤੱਕ ਪਹੁੰਚਦੇ ਆ, ਅਵਧ ਕੇ ਨਵਾਬ ਦੂਜੇ ਤੀਜੇ ਚਲੇ ਗਏ, ਉਹ ਤਾਂ ਉਹਨਾਂ ਨੇ ਅੰਗਰੇਜ਼ਾਂ ਨੇ ਹੀ ਘਸਿਆਰੇ ਬਣਾ ਦਿੱਤੇ। ਫੌਜ 'ਚ ਵੀ ਇਹਨਾਂ ਨੂੰ ਜਿਹੜਾ ਉਹ ਘੋੜਿਆਂ ਦਾ ਖਰਖਰਾ ਕਰਨ ਨੂੰ ਰੱਖਿਆ ਹੁੰਦਾ ਸੀ, ਕਦੇ ਉਹਨਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ। ਗੁਰਬਤ ਐਵੇਂ ਨਹੀਂ ਉੱਥੇ ਆਈ ਹੈ, ਉਹਦੇ 'ਚ ਅੰਗਰੇਜ਼ਾਂ ਨੇ ਉਹਨਾਂ ਨੂੰ ਕਿਸ ਲੈਵਲ। ਲੇਕਿਨ ਕਿਉਂਕਿ ਸਾਊਥ ਦੇ ਵਿੱਚ ਆਂਧਰਾ 'ਚ ਨਿਜ਼ਾਮ ਦੀ ਹਕੂਮਤ ਰਹੀ ਔਰ ਉਹਨਾਂ 'ਚ ਵੀ ਪ੍ਰਾਈਡ ਰਿਹਾ ਕਿਸੇ ਹੱਦ ਤੱਕ। ਜਿਹੜਾ ਟੀਪੂ ਸੁਲਤਾਨ ਦਾ ਉਹ ਭਾਵੇਂ ਸ਼ਹੀਦ ਹੋਇਆ ਪਰ ਲੜਿਆ ਅਖੀਰ ਤੱਕ। ਹੁਣ ਕਰਨਾਟਕਾ ਦੇ ਵਿੱਚ ਜਿਹੜੀ ਪਹਿਲੀ ਸਟੇਟ ਜਿੱਥੇ BJP ਦੀ ਹਿੰਦੂਤਵਾ ਆਈਡੀਓਲੋਜੀ ਨੇ ਫੁੱਟ ਹੋਲਡ ਬਣਾਇਆ, ਉੱਥੇ ਹੁਣ ਵੀ ਬੜਾ ਕਰਪਟ ਆਫ ਦਾ ਕਰਪਟਸ ਹੈ ਯਾਦੂਰੱਪਾ ਇਹਨਾਂ ਦਾ ਚੀਫ ਮਿਨਿਸਟਰ। BJP ਦੀ ਹਕੂਮਤ ਹੈ ਕਰਨਾਟਕਾ 'ਚ। ਹੁਣ ਕਾਂਗਰਸ ਬਰਾਬਰ ਜੇ ਤੇ ਆ ਗਈ ਸੀ, ਕਿਉਂਕਿ ਜ਼ਾਹਰ ਹੈ ਮੁਸਲਮਾਨ ਵੀ, ਦਲਿਤ ਵੀ ਔਰ ਦੂਸਰੇ ਜਿਹੜੇ ਨੇ ਉਹ ਕਈ ਵਾਰ
ਬੀਜੇਪੀ ਦੇ ਨਾਲ ਨਹੀਂ ਲੜਦੇ। ਹੁਣ ਇਹਨਾਂ ਨੇ ਕਿਸ ਕਿਸਮ ਦੀ ਗੇਮ ਖੇਡੀ ਹੈ, ਜਿਹੜੀ ਖਬਰ 2 ਦਿਨ ਤੋਂ ਸਾਰੇ ਮੀਡੀਆ 'ਚ ਚੱਲ ਰਹੀ ਹੈ ਕਿ ਕਿਵੇਂ ਕਰਨਾਟਕਾ ਦਾ ਜਿਹੜਾ ਕਾਂਗਰਸੀ ਐਮਐਲਏ ਹੈ, ਉਹਦਾ ਨਾਮ ਹੈ ਅਖੰਡ ਸ਼੍ਰੀਨਿਵਾਸ ਮੂਰਤੀ, ਉਹਦੇ ਕਿਸੇ ਰਿਸ਼ਤੇਦਾਰ ਨੇ ਕੋਈ ਟਵੀਟ ਕੀਤਾ ਜਿਹਦੇ 'ਚ ਹਜ਼ਰਤ ਮੁਹੰਮਦ ਸਾਹਿਬ, ਪ੍ਰੋਫਿਟ ਮੁਹੰਮਦ ਸਾਹਿਬ ਦੇ ਖਿਲਾਫ ਕੁਝ ਲਿਖਿਆ। ਹੁਣ ਵੈਦਰ ਉਹਨੇ ਲਿਖਿਆ, ਜੇ ਲਿਖਿਆ ਤਾਂ ਕਿਉਂ ਲਿਖਿਆ, ਲਿਖਵਾਇਆ ਵੀ ਕਾਂਗਰਸ, ਉਹ ਗੱਲਾਂ ਤਾਂ ਇਹ ਰੋਜ਼ਾਨਾ ਕਹਿੰਦੇ ਨੇ ਬੀਜੇਪੀ ਵਾਲੇ ਜਾਂ ਦੂਜੇ। ਹੁਣ ਹਕੂਮਤ ਉਹਨਾਂ ਦੀ ਹੈ, ਲੇਕਿਨ ਉਹਨਾਂ ਨੇ ਜੋ ਹਾਲਾਤ, ਹੁਣ ਜੇ ਤੁਸੀਂ ਇਹ ਦੱਸਣਾ ਹੈ ਕਿ ਜੀ ਮੁਸਲਮਾਨ ਵਾਇਲੈਂਟ ਨੇ, ਉਹ ਕਾਨੂੰਨ ਨੂੰ ਤੋੜਦੇ ਨੇ, ਉਹ ਹਿੰਸਾ ਕਰਦੇ ਨੇ, ਉਹ ਗੱਡੀਆਂ ਸਾੜਦੇ ਨੇ, ਸੋ ਇਨੀਸ਼ੀਏਟ ਵੀ ਇਹਨਾਂ ਨੇ ਕੀਤਾ ਹੋਏਗਾ। ਅੱਜ ਕੱਲ ਤਾਂ ਇਹਨਾਂ ਦੇ ਕੰਟਰੋਲ 'ਚ ਹੈ ਸਾਰਾ ਕੁਝ। ਲੇਕਿਨ ਇਹ ਖਬਰ ਜਿਸ ਢੰਗ ਨਾਲ ਧੁਮਾਈ ਗਈ, ਜ਼ਾਹਰ ਹੈ ਜੇ ਮੁਹੰਮਦ ਸਾਹਿਬ ਦੇ ਖਿਲਾਫ ਕੋਈ ਕਹੇਗਾ, ਲਿਖੇਗਾ, ਮੁਸਲਮਾਨ, ਉਹਦਾ ਖੂਨ ਉਬਲੇਗਾ। ਔਰ ਦੇਖਦੇ ਦੇਖਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੁਸਲਮਾਨ ਨੇ, ਉਹਨਾਂ ਨੇ ਆ ਕੇ ਉਸ ਕਾਂਗਰਸ ਐਮਐਲਏ ਦੇ ਘਰ ਨੂੰ ਘੇਰ ਲਿਆ। ਹਾਲਾਂ ਉਹਦਾ ਰਿਸ਼ਤੇਦਾਰ ਸੀ ਜਿਹਨੇ ਇਸ ਕਿਸਮ ਦਾ ਟਵੀਟ ਕੀਤਾ, ਔਰ ਅੱਗਾਂ ਲਾਣੀਆਂ ਸ਼ੁਰੂ ਕਰ ਦਿੱਤੀਆਂ। ਔਰ ਪੁਲਿਸ ਮੌਕੇ ਤੇ ਆ ਗਈ, ਔਰ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਇੰਨੀਆਂ ਗੱਡੀਆਂ ਸਾੜ, ਉਹਨਾਂ ਨੇ ਪੁਲਿਸ ਨੇ ਗੋਲੀ ਚਲਾਈ, 3 ਜਿਹੜੇ ਨੇ ਉਹ ਮਾਰੇ ਗਏ। ਔਰ ਇਹ BBC ਦੀ ਖਬਰ ਹੈ ਕਿ 3 killed in Bangalore clashes over Prophet Muhammad post। ਔਰ ਉਹਨਾਂ ਨੇ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਜੀ ਜਿਹੜੇ ਪ੍ਰੋਟੈਸਟਰ ਸੀ, ਇਸ ਦੇ ਉੱਤੇ ਉਹਨਾਂ ਨੇ they set fire to vehicles, attacked policemen who arrived on the scene with stones, police told BBC। Police have arrested the man and also 110 others who were in the crowd। ਹੁਣ ਬੀਜੇਪੀ ਦੀ ਗਵਰਨਮੈਂਟ ਹੈ, ਇਸ ਗੱਲ ਦਾ ਧਿਆਨ ਰਹੇ, ਪੁਲਿਸ ਬੀਜੇਪੀ ਦੀ ਹੈ। ਅਫੈਂਡ ਵੀ ਕੀਤਾ, ਕਹਿ ਕੇ ਉਹਨਾਂ ਦੇ ਬੰਦੇ ਵੀ 3 ਮਾਰ ਦਿੱਤੇ, 110 ਜਿਹੜੇ ਨੇ ਉਹਨਾਂ ਦੇ ਉੱਤੇ ਕੇਸ ਵੀ ਰਜਿਸਟਰ ਕਰ ਲਿਆ। ਔਰ ਨਾਲ ਉਹਨਾਂ ਨੇ ਕਿਹਾ ਜੀ 60 ਪੁਲਿਸ ਵਾਲੇ ਜਿਹੜੇ ਨੇ ਸੀਨੀਅਰ ਉਹਨਾਂ 'ਚ ਪੁਲਿਸ ਅਫਸਰ ਵੀ ਨੇ, ਉਹ ਬੜਾ ਜ਼ਖਮੀ ਹੋਏ ਨੇ। ਔਰ ਇਸ ਸਾਰੇ 'ਚ the violence started by the protesters massed outside the politician's house। ਔਰ ਇਹ ਸਾਰੀ ਡਿਟੇਲ ਹੈ। ਹੁਣ ਇਹਦੇ ਤੋਂ ਮੈਂ ਜਦੋਂ ਖਬਰ ਦੇਖੀ, ਜੇ ਤੁਸੀਂ ਜਿਹੜਾ ਇਹਨਾਂ ਦੀ ਗੇਮ ਨੂੰ ਨਹੀਂ ਸਮਝਦਾ, ਉਹਦਾ ਪਹਿਲਾ ਇੰਪ੍ਰੈਸ਼ਨ ਇਹ ਹੋਏਗਾ, ਦੇਖੋ ਜੀ ਮੁਸਲਮਾਨ ਜਿਹੜੇ ਨੇ ਉਹਨਾਂ ਨੇ ਉੱਥੇ ਵਾਇਲੈਂਸ ਕਰਕੇ ਕੀ ਹਾਲਾਤ ਕਰ ਦਿੱਤਾ, ਉਹਦੇ ਗੱਡੀਆਂ ਸਾੜ ਦਿੱਤੀਆਂ। ਦੂਜਾ ਹੁਣ ਤੁਸੀਂ ਕੁੱਲ ਦੇਖੋਗੇ, ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦੀ ਸਟ੍ਰੈਟਜੀ 'ਚ ਹੈ ਕਿ ਵੀ ਨਾਰਥ ਦੇ ਉੱਤੇ ਤਾਂ ਹੁਣ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ ਤੱਕ ਸਾਡਾ ਪੱਕਾ ਹੋਲਡ ਹੋ ਗਿਆ। ਹੁਣ ਸਾਊਥ ਸਿਰਫ ਕਰਨਾਟਕਾ ਜਿਨ੍ਹਾਂ ਦੀ ਹਕੂਮਤ ਹੈ, ਤਮਿਲਨਾਡੂ 'ਚ ਨਹੀਂ ਹੈ, ਕੇਰਲਾ 'ਚ ਨਹੀਂ ਹੈ, ਜਿਹੜੀਆਂ ਦੱਖਣੀਆਂ ਸਟੇਟਾਂ ਨੇ, ਤੇਲੰਗਾਨਾ 'ਚ ਨਹੀਂ ਹੈ। ਔਰ ਇਸ ਸਾਰੇ ਨੂੰ ਉਹਨਾਂ ਨੇ ਹੁਣ ਜੇ ਸਾਊਥ ਦੇ ਵਿੱਚ ਆਪਣਾ ਰੱਥ ਲਿਜਾਣਾ ਤੇ ਇਸ ਕਿਸਮ ਦਾ ਮਾਹੌਲ ਮੁਸਲਮਾਨਾਂ ਦੇ ਖਿਲਾਫ ਕਿ ਲਾ ਬ੍ਰੇਕਰ ਨੇ। ਔਰ ਦੂਸਰਾ ਸੋ ਇਹ ਨੇ, ਔਰ ਉਹਦੇ 'ਚ ਜੇ ਇਸਲਾਮਿਕ ਵਰਲਡ ਇਸ ਦੇ ਉੱਤੇ ਸੁੱਤਾ ਹੋਇਆ ਹੈ, ਉਹਨਾਂ ਨੂੰ ਆਪਣੇ 200 ਮਿਲੀਅਨ ਭਰਾਵਾਂ ਭੈਣਾਂ ਦੀ ਕੋਈ ਫਿਕਰ ਨਹੀਂ ਹੈ, ਤੇ ਫਿਰ ਕੌਣ ਉਹਨਾਂ ਨੂੰ ਬਚਾਏਗਾ, ਕੌਣ ਉਹਨਾਂ ਦੇ ਲਈ ਖਲੋਏਗਾ, ਇਹ ਤਾਂ ਰੱਬ ਜਾਣਦਾ। ਲੇਕਿਨ ਇਸ ਵੇਲੇ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਖੁੱਲ ਖੇਡ ਹੈ ਉਹਨਾਂ ਦੀ, ਕਿ ਸਿਟਿੰਗ ਡਕਸ ਬਣਾਇਆ ਹੋਇਆ ਘੱਟ ਗਿਣਤੀਆਂ ਨੂੰ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ 2 ਸ਼ਲੋਕ ਬਾਬਾ ਫਰੀਦ ਜੀ ਦੇ ਅੱਜ ਦੀ ਵਿਚਾਰ ਲਈ ਚੁਣੇ ਨੇ, ਸ਼ਲੋਕ ਨੰਬਰ 101 ਔਰ 102। ਬਾਬਾ ਫਰੀਦ ਗੰਜ ਸ਼ੱਕਰ ਦੇ 130 ਸ਼ਲੋਕ ਗੁਰੂ ਗ੍ਰੰਥ ਸਾਹਿਬ 'ਚ ਨੇ, ਔਰ ਅਸੀਂ ਰੋਜ਼ਾਨਾ ਉਹਨਾਂ ਦੀ ਵਿਚਾਰ ਕਰਦੇ ਹਾਂ। ਪਹਿਲਾ ਸ਼ਲੋਕ ਹੈ, ਫਰੀਦਾ ਹੋਂ ਬਲਿਹਾਰੀ 3 ਪੰਖੀਆਂ, ਜੰਗਲ ਜਿਨਾ ਵਾਸ, ਕੱਕਰ ਚੁਗਣ ਥਲ ਵਸਨ, ਰੱਬ ਨਾ ਛੋੜਨ ਪਾਸ। ਹੁਣ ਜਦੋਂ ਅਸੀਂ ਪੰਛੀਆਂ ਵੱਲ ਦੇਖਦੇ ਹਾਂ, ਬਰਡਸ ਵੱਲ ਦੇਖਦੇ, ਤੇ 2-3 ਚੀਜ਼ਾਂ ਜਿਹੜੀਆਂ ਉਹਨਾਂ ਦੇ ਬਾਰੇ ਫਕੀਰੀ ਦੁਨੀਆ ਦੇ ਲੋਕ ਬਿਆਨਦੇ ਨੇ। ਇੱਕ ਤਾਂ ਆਜ਼ਾਦੀ ਹੈ। ਮੈਨੂੰ ਕਿਸੇ ਦੇ ਘਰ 'ਚ ਵੀ ਬੇਸ਼ੱਕ ਪੰਛੀਆਂ ਨੂੰ ਰੱਖਣਾ ਕਈਆਂ ਦੀ ਹੌਬੀ ਹੈ, ਕੋਈ ਤੋਤੇ ਰੱਖੇ ਨੇ, ਕੋਈ ਕਬੂਤਰ ਨੇ, ਕੋਈ ਦੂਜੇ ਨੇ, ਮੈਨੂੰ ਬਹੁਤ ਵਾਰ ਪਸੰਦ ਨਹੀਂ ਹੁੰਦਾ, ਕਿਉਂਕਿ ਪਿੰਜਰਾ ਮੈਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦਾ। ਔਰ ਇਹੀ ਬੇਸ਼ੱਕ ਉਹਨਾਂ ਦੀ ਬਹੁਤ ਦੇਖਭਾਲ ਕਰਦੇ ਨੇ, ਸਾਰੇ ਉਹਨਾਂ ਦੇ ਪੈਸੇ ਵੀ ਖਰਚਦੇ ਨੇ। ਸਾਡੇ ਚੂਰੀ ਖਵਾਉਣ ਦਾ ਸੀ, ਇੱਥੇ ਤਾਂ ਬਰਡ ਫੂਡ ਹੀ ਹੋਰ ਹੈ। ਲੇਕਿਨ ਮੈਨੂੰ ਹਮੇਸ਼ਾ ਅਲਾਮਾ ਇਕਬਾਲ ਦਾ ਇਹ ਸ਼ੇਅਰ ਜਿਹੜਾ ਉਹ ਹਮੇਸ਼ਾ ਯਾਦ ਆਉਂਦਾ ਕਿ ਐ ਤਾਹਿਰੇ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ, ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇ ਕੋਤਾ ਹੈ। ਕਿ ਇਹ ਡਿਵਾਈਨ ਬਰਡ, ਇਹ ਰੱਬ ਦੇ ਰਸਤੇ ਤੇ ਤੁਰੇ ਫਕੀਰ, ਉਹ ਰਿਜ਼ਕ ਨਾ ਖਾਈ
ਜਿਹੜਾ ਰਿਜ਼ਕ ਤੇਰੀ ਪਰਵਾਜ਼ ਦੇ ਨਾਲ, ਤੇਰੀ ਉਡਾਣ ਦੇ ਨਾਲ, ਤੇਰੀ ਰੂਹਾਨੀ ਉਡਾਰੀ ਦੇ ਨਾਲ ਤੈਨੂੰ ਸਮਝੌਤਾ ਕਰਨ ਤੇ ਮਜਬੂਰ ਕਰੇ, ਇਹਦੇ ਨਾਲੋਂ ਮਰ ਜਾਣਾ ਬਿਹਤਰ ਹੈ। ਸੋ ਮੈਂ ਸਮਝਦਾ ਹਾਂ ਵੀ ਬੇਸ਼ੱਕ ਚੂਰੀ, ਧਿਆਨ, ਉਹਨਾਂ ਦੀ ਅਫੈਕਸ਼ਨ ਇਹ ਆਪਣੀ ਥਾਂ ਹੈ, ਲੇਕਿਨ ਇਹ ਸੋ ਇੱਕ ਪੰਛੀ ਨੂੰ ਦੇਖਦੇ ਆ, ਤੁਸੀਂ ਇਸ ਪਾਸੇ ਵੱਲ ਦੇਖਦੇ ਹੋ। ਫਿਰ ਜਿਹੜੇ ਰੱਬ ਦੇ ਬੰਦੇ ਨੇ ਉਹਦੇ ਚੋਂ ਮਲਟੀਪਲ ਸਬਕ ਲੈਂਦੇ ਨੇ, ਜਿਵੇਂ ਭਾਈ ਵੀਰ ਸਿੰਘ ਹੋਰਾਂ ਦਾ ਇੱਕ ਉਹਨਾਂ ਨੇ ਗੁਰਮੁਖ ਸਿੱਖਿਆ ਦੇ ਵਿੱਚ ਕਿਹਾ ਕਿ ਪੱਲੇ ਕਦੀ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਤਕੀਆ ਰੱਬ ਤੇ ਤਿਨਾ ਰਿਜ਼ਕ ਹਮੇਸ਼। ਕਿ ਉਹਨਾਂ ਨੇ ਪੱਲੇ ਨਹੀਂ ਬੰਨਿਆ ਕਦੇ ਵੀ। ਔਰ ਬਾਬਾ ਬੁੱਲੇ ਸ਼ਾਹ ਨੇ ਇੱਕ ਥਾਂ ਤੇ ਇਸ ਨੂੰ ਇਹ ਕਿਹਾ, ਜਿਹੜੇ ਜ਼ਖੀਰਾ ਖੋਰ ਨੇ ਉਹਨਾਂ ਦੇ ਖਿਲਾਫ ਕਰਦੇ ਆ ਕਿ ਬਈ ਪੰਛੀਆਂ ਨੇ ਤਾਂ ਕਦੇ ਜ਼ਖੀਰਾ ਨਹੀਂ ਕੀਤਾ, ਲੇਕਿਨ ਇਹਦੇ ਬਾਵਜੂਦ ਉਹਨਾਂ ਨੂੰ ਰੋਜ਼ੀ ਮਿਲਦੀ ਹੈ। ਪਰ ਬਾਬਾ ਫਰੀਦ ਇਸ ਦੇ ਵਿੱਚ ਪੰਛੀਆਂ ਦੇ ਕੰਟੈਂਟਡ ਹੋਣ ਦਾ, ਕਿ ਉਹ ਕਿਵੇਂ ਆਪਣੇ ਆਪ 'ਚ ਖੁਸ਼ ਨੇ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ, ਕਿ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ। ਜੰਗਲਾਂ 'ਚ ਰਹਿਣ ਵਾਲੇ ਪੰਛੀ ਨੇ, ਉੱਡਣ ਵਾਲੇ ਨੇ, ਲੇਕਿਨ ਕੱਕਰ ਚੁਗਣ ਥਲ ਵਸਣ, ਉਹ ਥੱਲੇ ਉਤਰਦੇ ਨੇ, ਕੰਕਰ ਚੁਣਦੇ ਨੇ, ਧਰਤੀ ਤੇ ਰਹਿੰਦੇ ਨੇ। ਰੱਬ ਨਾ ਛੋੜਣ ਪਾਸ, ਪਾਸ ਹੁੰਦਾ ਸਹਾਰਾ। ਉਹ ਰੱਬ ਤੇ ਯਕੀਨ ਕਰਦੇ ਨੇ ਕਿ ਰੱਬ ਸਾਡਾ ਰਾਜ਼ਕ ਹੈ, ਖੁਸ਼ ਰਹਿੰਦੇ ਨੇ, ਉੱਡਦੇ ਨੇ, ਭੁੱਖ ਲੱਗਦੀ ਹੈ ਥੱਲੇ ਉਤਰਦੇ ਨੇ, ਕੰਕਰ ਚੁਗਦੇ ਨੇ, ਫਿਰ ਉੱਡ ਜਾਂਦੇ ਨੇ। ਤੇ ਇਹ ਆਪਣੇ ਆਪ ਨੂੰ ਸਮਝਾਣਾ ਕਿ ਤੂੰ ਕਿਉਂ ਨਹੀਂ ਪੰਛੀਆਂ ਵਾਂਗ ਬੇਪਰਵਾਹ ਹੁੰਦਾ ਕਿ ਰੱਬ ਰਾਜ਼ਕ ਹੈ, ਔਰ ਤੂੰ ਆਜ਼ਾਦੀ ਦੇ ਨਾਲ ਰੱਬ ਦੀ ਯਾਦ ਦੇ ਵਿੱਚ ਜੁੜ। ਔਰ ਦੂਸਰਾ ਸ਼ਲੋਕ ਵੀ ਇਸ ਥਾਟ ਦੀ ਅੱਗੋਂ ਜਿਹੜੀ ਹੈ ਉਹ ਪਰਪੱਕਤਾ ਕਰਦਾ ਹੈ, ਉਸ ਨੂੰ ਪੁਖਤਾ ਕਰਦਾ ਹੈ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਂ ਹੂੰ ਨਾ ਹੈ। ਹੁਣ ਫਕੀਰ ਹਰ ਚੀਜ਼ ਚੋਂ ਇਹ ਯਾਦ ਕਰਦਾ ਹੈ ਕਿ ਅਲਟੀਮੇਟਲੀ ਤੂੰ ਤੁਰ ਜਾਣਾ, ਕੋਈ ਚੀਜ਼ ਸਥਿਰ ਰਹਿਣ ਵਾਲੀ ਨਹੀਂ ਹੈ। ਜਿਵੇਂ ਰੁੱਤਾਂ ਬਦਲਦੀਆਂ ਨੇ, ਸਾਡੇ ਉਸ ਖਿੱਤੇ 'ਚ 6 ਮਾਰਕਡ ਰੁੱਤਾਂ, ਜਿਨ੍ਹਾਂ 'ਚ ਇੱਕ ਪਤਝੜ ਹੈ। ਪਤਝੜ ਉਹ ਹੈ ਜਿਹਦੇ 'ਚ ਪੱਤੇ ਝੜ ਜਾਂਦੇ ਨੇ, ਕਿਉਂਕਿ ਨਵੇਂ ਪੱਤੇ ਆਉਣ ਤੋਂ ਪਹਿਲਾਂ ਜਦੋਂ ਅਸੀਂ ਬਸੰਤ ਤੱਕ ਪਹੁੰਚਦੇ ਹਾਂ, ਫਿਰ ਉਹ ਨਵੀਂ ਚਾਰ ਚਫੇਰੇ, ਕਿਤੇ ਪੀਲਾਪਨ ਹੈ, ਕਿਤੇ ਸਰਸੋਂ ਫੁੱਲੀ ਹੈ, ਔਰ ਕਿਤੇ ਚਾਰ ਚਫੇਰੇ ਹਰਿਆਵਲ ਹੈ, ਬਹਾਰ ਹੈ। ਲੇਕਿਨ ਬਾਬਾ ਫਰੀਦ ਉਸ ਪਤਝੜ ਦੇ ਮੌਸਮ 'ਚ ਖਲੋਤੇ ਦੇਖ ਰਹੇ ਨੇ ਕਿ ਮੌਸਮ ਬਦਲਿਆ। ਫਰੀਦਾ ਰੁੱਤ ਫਿਰੀ ਵਣ ਕੰਬਿਆ। ਹੁਣ ਜਦੋਂ ਹਵਾ ਚੱਲਦੀ ਹੈ ਪਤਝੜ 'ਚ, ਦਰਖਤ, ਕਿਉਂਕਿ ਉਹਨਾਂ ਦੇ ਪੱਤੇ ਸੁੱਕ ਚੁੱਕੇ ਹੁੰਦੇ ਨੇ, ਦਰਖਤ ਹਿਲਦੇ ਨੇ ਤੇ ਪੱਤੇ ਡਿੱਗਦੇ ਨੇ। ਸੋ ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਕਿ ਪੱਤੇ ਝੜ ਝੜ ਕੇ ਡਿੱਗ ਰਹੇ ਨੇ। ਔਰ ਇਹ ਯਾਦ ਦਹਾਨੀ ਹੈ ਕਿ ਦੇਖ ਤੇਰਾ ਸਰੀਰ ਵੀ ਇਸ ਰੁੱਖ ਵਾਂਗ ਬੁੱਢਾ ਹੋ ਗਿਆ, ਹੁਣ ਤੇਰਾ ਵੀ ਝੜਨ ਦਾ ਵੇੜਾ ਆ ਗਿਆ, ਕਿ ਜਿਹਦੇ 'ਚ ਇੱਥੋਂ ਜਾਣ ਦਾ ਵੇੜਾ। ਜਿਵੇਂ ਰੁੱਤ ਬਦਲਦੀ ਰਹੀ, ਸਦਾ ਜਵਾਨੀ ਨਹੀਂ ਰਹਿੰਦੀ, ਬੁਢਾਪਾ ਆਉਂਦਾ ਹੈ, ਤੇ ਬੁਢਾਪਾ ਫਿਰ ਉਹ ਸੁਨੇਹਾ ਹੁੰਦਾ ਕਿ ਪਤਝੜ ਆ ਗਿਆ। ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਹੂ ਨਾ ਹੈ, ਕਿ ਮੈਂ ਚਾਰੇ ਕੁੰਡਾਂ, ਚਾਰੋਂ ਡਾਇਰੈਕਸ਼ਨ ਦੁਨੀਆ ਦੀਆਂ ਦੇਖ ਲਈਆਂ ਨੇ, ਇੱਥੇ ਕੋਈ ਚੀਜ਼ ਸਥਿਰ ਨਹੀਂ ਰਹਿਣ ਵਾਲੀ। ਸਭ ਕੁਝ ਤੁਰਿਆ ਜਾਂਦਾ ਹੈ, ਪੱਤੇ ਵੀ ਚਲੇ ਗਏ, ਸਾਰਾ ਕੁਝ ਹਿਲ ਰਿਹਾ ਹੈ, ਤੇ ਤੂੰ ਕਿਉਂ ਇਹ ਮੰਨ ਕੇ ਬੈਠਾ ਕਿ ਤੂੰ ਇੱਥੋਂ ਨਹੀਂ ਜਾਣਾ। ਇਹ ਗੱਲ ਯਾਦ ਰੱਖ, ਰਹਿਣ ਕਿਥਾਂ ਨਾ ਹੈ। ਔਰ ਜਿਵੇਂ ਪਹਿਲੇ ਸ਼ਲੋਕ 'ਚ ਕਿਹਾ ਸੀ ਕਿ ਜੇ ਪੰਛੀ ਰੱਬ ਨਾ ਛੋੜਨ ਪਾਸ, ਕਿ ਰੱਬ ਦਾ ਪਾਸਾ ਨਹੀਂ ਛੱਡਦੇ, ਤੇ ਤੂੰ ਵੀ ਇਹ ਮੰਨ ਲੈ ਕਿ ਅਲਟੀਮੇਟਲੀ ਟਰੂਥ ਜਿਹੜੀ ਹੈ ਉਹ ਰੱਬ ਹੈ। ਰੱਬ ਦੀ, ਅੱਲਾਹ ਤਾਲਾ ਦੀ ਇਬਾਦਤ ਔਰ ਉਸ ਦੀ ਖਲਕਤ ਦੀ ਸੇਵਾ, ਉਸ ਦੀ ਸਰਵਿਸ, ਇਹੀ ਤੇਰੀ ਜ਼ਿੰਦਗੀ ਦਾ ਨਿਸ਼ਾਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੀ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਨਾਲ ਆਗਿਆ ਦਿਓ। ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।